ਨੇ ਐਲਾਨ ਕਰ ਦਿੱਤਾ ਵੀ ਮਿਨੇਸੋਟਾ ਦੇ ਵਿੱਚ ਇਮੀਗ੍ਰੇਸ਼ਨ ਕ੍ਰੈਕਡਾਊਨ ਖਤਮ ਜਿਹੜੀ ਉਹ ਹੋਵੇਗੀ। ਸੋ ਕਈ ਮਹੀਨਾ ਕੁ ਜਿਹੜਾ ਹਰਜੋਤ ਸਿੰਘ ਜੀ ਚੱਲਦੀ ਆ। 2 ਅਮਰੀਕੀ ਸਿਟੀਜ਼ਨਸ ਦੀ ਇਸ ਕ੍ਰੈਕਡਾਊਨ ਦੇ ਦਰਮਿਆਨ ਮੌਤ ਹੋਈ। ਕਾਫੀ ਜਿਹੜਾ ਰੌਲਾ ਰੱਪਾ ਆ ਉਸ ਦਾ ਪਿਆ, ਪ੍ਰੋਟੈਸਟ ਵਗੈਰਾ ਵੀ ਹੋਏ। ਕੱਲ ਅਟਰਨੀ ਜਨਰਲ ਪੈਮ ਬੋਂਡੀ ਤਾਂ ਐਂ ਲੜਦੀ ਪਈ ਸੀਗੀ ਵੀ ਜਿਸ ਤਰੀਕੇ ਦੇ ਨਾਲ ਸਕੱਤਰ ਹੁੰਦੀ ਉਹ ਅੱਗੋਂ ਕਿਸੇ ਨੂੰ ਨਾ ਬੋਲਣ ਦੇਵੇ ਤਾਂ ਨਾ ਕਿਸੇ ਦੀ ਜਿਹੜੀ ਉਹ ਸੁਣਦੇ ਸੀ। ਪਰ ਲੋਕਾਂ ਨੂੰ ਕਾਫੀ ਕੁਛ ਉਹਨਾਂ ਮਾਮਲਿਆਂ ਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਕਲੀਅਰ ਹੋਈਆਂ ਵੀ ਰਵੱਈਆ ਕਿੱਦਾਂ ਦਾ ਜਿਹੜਾ ਉਹ ਲੈ ਕੇ ਉੱਥੇ ਜਿਹੜਾ ਉਹ ਚੱਲਿਆ ਆ। ਰਮਨ ਜੀ ਵੀ ਆਪਣੇ ਨਾਲ ਜੁੜ ਚੁੱਕੇ, ਆਪਾਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਾਂਗੇ। ਉਸ ਤੋਂ ਪਹਿਲਾਂ ਇੱਕ ਅੱਧੀ ਹੋਰ ਖਬਰ ਕਰਕੇ ਤੇ ਫਿਰ ਆਪਾਂ ਟਰੱਕਿੰਗ ਵੱਲ ਨੂੰ ਗੱਲਬਾਤ ਜਿਹੜੀ ਉਹ ਕਰਾਂਗੇ। ਨੈਂਸੀ ਗੁਥਰੀ ਦੇ ਮਾਮਲੇ ਦੇ ਵਿੱਚ ਸਵੈਨਾ ਗੁਥਰੀ ਦੀ ਜਿਹੜੀ ਮਾਂ ਆ, ਜਿਹੜੀ ਪਿਛਲੇ ਕਈ ਦਿਨਾਂ ਤੋਂ ਲਾਪਤਾ ਆ, ਕਿਡਨੈਪਿੰਗ ਦਾ ਜਿਸ ਦਾ ਹੋਏ ਦਾ ਸ਼ੱਕ ਹੈਗਾ ਆ। ਕਹਿੰਦੇ ਵੀ ਇਹ ਦੱਸਿਆ ਗਿਆ ਵੀ ਬਿਟਕੋਇਨ ਦਾ ਵਾਲਟ ਜਿਹੜਾ ਉਹ ਸੈਂਡ ਕੀਤਾ ਗਿਆ ਸੀਗਾ ਰੈਂਸਮ ਲੈਟਰ ਦੇ ਨਾਲ, ਤਾਂ ਜੋ ਜਿਹੜੀ ਰਾਸ਼ੀ ਮੰਗੀ ਗਈ ਆ ਉਹ ਬਿਟਕੋਇਨ ਦੇ ਜ਼ਰੀਏ ਜਿਹੜੇ ਕਿਡਨੈਪਰਸ ਅਗਵਾ ਕਰਤਾ ਆ ਉਹਨਾਂ ਨੂੰ ਜਿਹੜੀ ਉਹ ਪਹੁੰਚ ਜਿਹੜੀ ਹੋ ਸਕੇ। ਇੱਕ ਬੰਦੇ ਨੂੰ ਜਿਹੜਾ ਇਹਨਾਂ ਨੇ ਗ੍ਰਿਫਤਾਰ ਕੀਤਾ ਸੀਗਾ, ਡਿਟੇਨ ਕੀਤਾ ਸੀਗਾ, ਤੇ ਉਹ ਬਾਅਦ ਚ ਪਤਾ ਲੱਗਾ ਵੀ ਕਹਿੰਦਾ ਵੀ ਉਹਦਾ ਤਾਂ ਕੋਈ ਵਾਹ ਵਾਸਤਾ ਵੀ ਨਹੀਂ ਸੀਗਾ, ਉਹ ਡੋਰ ਡੈਸ਼ਰ ਸੀਗਾ ਜਿਸ ਨੂੰ ਇਹਨਾਂ ਨੇ ਇੱਕ ਟਾਈਮ ਦੇ ਉੱਤੇ ਡਿਟੇਨ ਜਿਹੜਾ ਉਹ ਕਰ ਲਿਆ। ਉਹ ਬੰਦੇ ਦੀ ਇੰਟਰਵਿਊ ਜਿਹੜੀ ਉਹ ਆਈ ਆ ਸਾਹਮਣੇ, ਕਹਿੰਦਾ ਵੀ ਮੈਨੂੰ 2 ਘੰਟੇ ਗੱਡੀ ਦੇ ਪਿੱਛੇ ਬਿਠਾਈ ਰੱਖਿਆ, ਮੈਨੂੰ ਰਾਈਟਸ ਤੱਕ ਵੀ ਮੇਰੇ ਰੀਡ ਨਹੀਂ ਕੀਤੇ। 2 ਘੰਟਿਆਂ ਬਾਅਦ ਜਾ ਕੇ ਜਿਹੜੇ ਉਹ ਰਾਈਟਸ ਰੀਡ ਜਿਹੜੇ ਉਹ ਕੀਤੇ। ਕਹਿੰਦੇ ਮੈਨੂੰ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਚੇਤਾ ਵੀ ਨਹੀਂ ਸੀਗਾ ਵੀ ਇਹ ਨੈਂਸੀ ਗੁਥਰੀ ਹੈ ਕੌਣ ਆ, ਕਿਉਂਕਿ ਇੱਕ ਵੀਡੀਓ ਇਹਨਾਂ ਨੇ ਰਿੰਗ ਕੈਮਰੇ ਵਾਲੀ ਜਾਰੀ ਕੀਤੀ ਸੀ ਜਿਸ ਦੇ ਵਿੱਚ ਤੋਂ ਪੂਰੀ ਤਰ੍ਹਾਂ ਨਕਾਬਪੋਸ਼ ਸੀਗਾ, ਪਰ ਇਹਨਾਂ ਨੂੰ ਪਤਾ ਨਹੀਂ ਕੀ ਸ਼ੱਕ ਪਿਆ ਉਸ ਜਿਹੜੇ ਡੋਰ ਡੈਸ਼ਰ ਦੇ ਉੱਤੇ, ਤੇ ਉਹਨਾਂ ਨੇ ਉਸ ਨੂੰ ਜਿਹੜਾ ਉਹ ਡਿਟੇਨ ਕਰ ਲਿਆ ਸੀਗਾ। ਸੋ ਹੁਣ ਹਾਲ ਦੀ ਘੜੀ ਜਿਹੜਾ ਹਰਜੋਤ ਸਿੰਘ ਜੀ ਕੋਈ ਹੋਰ ਸੁਰਾਖ ਜਾਂਚ ਕਰਤਾਵਾਂ ਦੇ ਹੱਥ ਦੇ ਵਿੱਚ ਜਿਹੜਾ ਉਹ ਨਹੀਂ ਲੱਗਾ। ਪਬਲਿਕ ਤੋਂ ਵੀ ਉਹ ਕਹਿ ਰਹੇ ਆ, ਅਪੀਲ ਕਰ ਰਹੇ ਆ ਵੀ ਜੇ ਤੁਹਾਨੂੰ ਕੋਈ ਜਾਣਕਾਰੀ ਹੋਵੇ ਇਸ ਬੀਬੀ ਦੇ ਅਗਵਾ ਕਰਤਾ ਦੀ ਜਾਂ ਅਗਵਾ ਹੋਏ ਦੇ ਦੌਰਾਨ ਦੀ, ਤਾਂ ਜ਼ਰੂਰ ਸਾਡੇ ਨਾਲ ਜਿਹੜੀ ਉਹ ਸਾਂਝ ਪਾਈ ਜਾਵੇ। ਪਰ ਹਾਲ ਦੀ ਘੜੀ ਕੁਝ ਪਤਾ ਨਹੀਂ ਲੱਗ ਰਿਹਾ, ਪਰ ਇਹ ਆ ਵੀ ਜਿਹੜੇ ਕਿਡਨੈਪਿੰਗ ਕਰਨ ਵਾਲਿਆਂ ਨੇ ਬਿਟਕੋਇਨ ਦਾ ਵਾਲਟ ਘੱਲਿਆ ਸੀਗਾ ਵੀ ਰਾਸ਼ੀ ਜਿਹੜੀ ਉਹ ਤੁਸੀਂ ਉਧਰ ਨੂੰ ਘੱਲ ਦਿਓ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਜਿਹੜੀ ਮਾਸ ਸ਼ੂਟਿੰਗ ਹੋਈ ਸੀ ਇੱਕ ਸਕੂਲ ਦੇ ਵਿੱਚ, ਟੰਬਲਰ ਰਿਜ ਮਾਸ ਸ਼ੂਟਿੰਗ, ਉਹਦੇ ਸੰਬੰਧ ਦੇ ਵਿੱਚ 18 ਸਾਲਾਂ ਦੀ ਇੱਕ ਜੋ ਲੇਡੀ ਹੈਗੀ ਆ ਜੈਸੀ ਰੂਟ ਸੀਡਲ, ਉਹਦਾ ਨਾਮ ਜੋ ਡਿਸਕਲੋਜ਼ ਕਰ ਦਿੱਤਾ ਗਿਆ। ਕਹਿੰਦੇ ਵੀ ਉਹ ਮੈਂਟਲ ਹੈਲਥ ਇਸ਼ੂ ਉਹਨੂੰ ਸੀਗੇ, ਸਕੂਲ ਤੋਂ ਡ੍ਰੌਪ ਆਊਟ ਹੋ ਗਏ ਸੀ। ਸੋ ਸਭ ਤੋਂ ਪਹਿਲਾਂ ਉਹਨੇ ਆਪਣੀ ਮਾਂ ਨੂੰ ਮਾਰਿਆ ਘਰ ਦੇ ਵਿੱਚ, ਫਿਰ 11 ਸਾਲਾਂ ਦਾ ਓਲਡ ਸਟੈਪ ਬ੍ਰਦਰ ਉਹਨੂੰ ਮਾਰਿਆ। ਉਹ ਤੋਂ ਬਾਅਦ ਜਾ ਕੇ ਸਕੂਲ ਦੇ ਵਿੱਚ 5 ਬੱਚੇ ਤੇ ਇੱਕ ਟੀਚਰ ਨੂੰ ਮਾਰਿਆ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈਗੀ ਆ। ਸੋ 9 ਦੇ ਕਰੀਬ ਜੋ ਲੋਕ ਆ ਉਹਨਾਂ ਦੀ ਮੌਤ ਹੋਈ ਆ। ਕੈਨੇਡਾ ਦੀ ਹਿਸਟਰੀ ਦੇ ਵਿੱਚ ਇਹ ਸੈਕੰਡ ਵੱਡੀ ਮਾਸ ਸ਼ੂਟਿੰਗ ਸੀ ਜੀ। ਆਪਾਂ ਜਿਹੜਾ ਹੁਣ ਟਰੈਕਿੰਗ ਦੇ ਬਾਰੇ ਗੱਲਬਾਤ ਕਰਦੇ ਹਾਂ, ਰਮਨ ਜੀ ਨੂੰ ਨਾਲ ਜਿਹੜਾ ਉਹ ਆਪਾਂ ਜੋੜਦੇ ਹਾਂ। ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਹਾਂਜੀ, ਅਨਮਿਊਟ ਕਰ ਲਿਓ ਜੀ ਆਪਣੇ ਆਪ ਨੂੰ। ਜੀ ਰਮਨ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਰਮਨ ਜੀ, ਗੱਲਬਾਤ ਜਿਹੜੀ ਆਪਾਂ ਟਰੱਕਿੰਗ ਬਾਬਤ ਜਿਹੜੀ ਉਹ ਕਰਦੇ ਹਾਂ, ਕੀ ਕੁਛ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਆ ਆਪਣੇ ਗੁਆਂਢੀ ਮੁਲਕ ਦੇ ਨਾਲ ਟੈਰਿਫ ਦਾ। ਹੁਣ ਕਾਫੀ ਜ਼ਿਆਦਾ ਇੱਕ ਹਿਸਾਬ ਦੇ ਨਾਲ ਫਿਰ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ। ਕੱਲ ਕਾਂਗਰਸ ਨੇ ਉਹਨਾਂ ਟੈਰਿਫਸ ਨੂੰ ਵਾਪਸ ਲੈਣ ਦੇ ਲਈ ਜਿਹੜੇ ਵੋਟ ਜਿਹੜੀ ਉਹ ਪਾ ਦਿੱਤੀ ਵੀ ਟਰੰਪ ਹੋਣਾ ਦੇ ਟੈਰਿਫ ਜਿਹੜੇ ਉਹ ਕੈਂਸਲ ਹੋਣ। ਓਵਰਆਲ ਰਮਨ ਜੀ ਤੁਸੀਂ ਦੱਸੋ ਵੀ ਕੈਨੇਡਾ ਦੇ ਨਾਲ ਇਸ ਟਾਈਮ ਕ੍ਰਾਸ ਬਾਰਡਰ ਜਿਹੜੀ ਇੰਡਸਟਰੀ ਆ ਟਰਾਂਸਪੋਰਟੇਸ਼ਨ ਵਾਲੀ, ਟਰੱਕਿੰਗ ਵਾਲੀ ਆ, ਉਹਦੇ ਤੇ ਕਿੱਦਾਂ ਦਾ ਜਿਹੜਾ ਉਹ ਆਪਾਂ ਨੂੰ ਅਸਰ ਦੇਖ ਰਹੇ ਆ? ਕੀ ਇਹ ਹੌਟ ਚੱਲ ਰਹੀ ਆ ਜਾਂ ਸਲੋ ਡਾਊਨ ਉੱਥੇ ਵੀ ਆਪਾਂ ਨੂੰ ਨਜ਼ਰ ਆ ਰਿਹਾ ਹੈ? ਸੱਚੀ ਕੈਨੇਡਾ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਯੂਐਸ ਦੀ ਗੱਲ ਕਰ ਲਈਏ ਤਾਂ ਚੰਗੀ ਗੱਲ ਹੈ, ਕਿਉਂਕਿ ਯੂਐਸ ਦੇ ਵਿੱਚ ਕਾਫੀ ਕੁਝ ਜਿਹੜਾ ਉਹ ਹੋ ਰਿਹਾ ਹੈਗਾ। ਸੋ ਇਸ ਕਰਕੇ ਕੈਨੇਡਾ ਦੇ ਬਾਰੇ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਹੋਲਡ ਕਰ ਲਈਏ, ਕਿਉਂਕਿ ਯੂਐਸ ਦੇ ਵਿੱਚ ਜਿਹੜਾ ਲਾਅ ਲਾਸਟ ਈਅਰ ਨਾਨ ਡੋਮਿਸਾਈਲ ਲਾਇਸੈਂਸ ਦਾ ਇੰਟਰਮ ਰੂਲ ਜਿਹੜਾ ਆਇਆ ਸੀਗਾ, DOT ਵੱਲੋਂ ਇੰਟਰੋਡਿਊਸ ਕੀਤਾ ਗਿਆ ਸੀਗਾ, ਉਹ ਰੂਲ ਕੱਲ੍ਹ ਪੱਕਾ ਕਰ ਦਿੱਤਾ ਗਿਆ। ਫਰਾਈਡੇ ਨੂੰ ਇਹ ਰੂਲ ਜਿਹੜਾ ਆ ਫੈਡਰਲ ਰਜਿਸਟਰ ਦੇ ਵਿੱਚ ਪਬਲਿਸ਼ ਹੋਣਾ ਆ ਤੇ ਉਸ ਤੋਂ 30 ਡੇਜ਼ ਦੇ ਬਾਅਦ ਦੇ ਵਿੱਚ ਇਹ ਫੁੱਲੀ ਲਾਗੂ ਹੋ ਜਾਣਾ ਹੈ। ਸੋ ਇਹ ਜਿਹੜਾ ਰੂਲ ਹੈਗਾ, ਇਹ ਜੋ ਇਨੀਸ਼ੀਅਲ ਸਟਾਰਟ ਹੋਈ ਸੀਗੀ, ਜੋ ਇੰਟਰਮ ਰੂਲ ਆਇਆ ਸੀਗਾ
ਪ੍ਰੀਟੀ ਮੱਚ ਉਹਦੇ ਹੀ ਨਕਸ਼ੇ ਕਦਮ ਦੇ ਉੱਤੇ ਇਹਨੂੰ ਲਾਗੂ ਕੀਤਾ ਜਾ ਰਿਹਾ। ਇਹਦੇ ਵਿੱਚ ਇੱਕ ਜਿਹੜੀ ਚੀਜ਼ ਹੈਗੀ ਆ ਉਹ ਜਿਹੜੀ ਪਹਿਲਾਂ ਸ਼ਾਇਦ ਨਹੀਂ ਕਹੀ ਗਈ ਸੀ ਲੇਕਿਨ ਹੁਣ ਕਹੀ ਗਈ ਆ, ਉਹ ਲਾਗੂ ਕੀਤੀ ਜਾ ਰਹੀ ਹੈ। ਸੋ ਇਹਦੇ ਵਿੱਚ ਜਿਹੜਾ ਹੁਣ ਤੋਂ 30 ਡੇਜ਼ ਤੋਂ ਬਾਅਦ ਜਿਹੜਾ ਨਾਨ ਡੋਮਿਸਾਈਲ ਲਾਇਸੈਂਸ ਇਸ਼ੂ ਹੋਊਗਾ ਜਾਂ ਰੀਨਿਊ ਹੋਊਗਾ, ਉਹ ਇਹਨਾਂ 3 ਸ਼ਰਤਾਂ ਦੇ ਉੱਤੇ ਲਾਗੂ ਹੋਊਗਾ। 3 ਸ਼ਰਤਾਂ ਉੱਤੇ ਲਾਗੂ ਹੋਣਗੀਆਂ ਕਿ ਜਿਹਦੇ ਵਿੱਚ H2A ਵੀਜ਼ਾ, H2B ਵੀਜ਼ਾ ਤੇ E2 ਵੀਜ਼ਾ, ਇਹ 3 ਵੀਜ਼ਿਆਂ ਦੇ ਵਿੱਚੋਂ ਕੋਈ ਵੀ ਵੀਜ਼ਾ ਉਹਨਾਂ ਦੇ ਕੋਲ ਹੈਗਾ ਤੇ ਉਹ ਬੈਕਗਰਾਊਂਡ ਚੈੱਕ ਕਲੀਨ ਆ ਤੇ ਉਹ ਐਪਲੀਕੇਸ਼ਨ ਕਰ ਸਕਦੇ ਨਾਨ ਡੋਮਿਸਾਈਲ ਦੀ। ਜਿਹੜਾ ਇੰਪਲੋਇਮੈਂਟ ਆਥੋਰਾਈਜੇਸ਼ਨ ਡਾਕੂਮੈਂਟ ਹੈ EAD ਜਾਂ ਜਿਹਨੂੰ ਆਪਾਂ ਵਰਕ ਪਰਮਿਟ ਕਹਿ ਦਿੰਦੇ ਆਮ ਤੌਰ ਤੇ, ਉਹ ਜਿਹੜਾ ਆ ਇਸ ਲਾਇਸੈਂਸ ਦੇ ਲਈ ਵੈਲਿਡ ਨਹੀਂ ਹੋਏਗਾ। ਸੋ ਜਿਹੜਾ ਇਹ ਚੀਜ਼ ਹੈਗੀ ਆ ਇਹ ਪਹਿਲਾਂ ਨਹੀਂ ਸੀਗੀ, ਹੁਣ ਲੇਕਿਨ ਇਹਦੇ ਵਿੱਚ ਕਲੀਅਰਲੀ ਇਹ ਕਿਹਾ ਗਿਆ ਕਿ EAD ਜਿਹੜਾ ਆ ਉਹ ਨਾਨ ਡੋਮਿਸਾਈਲ ਲਾਇਸੈਂਸ ਦੇ ਲਈ ਵੈਲਿਡ ਡਾਕੂਮੈਂਟ ਨਹੀਂ ਮੰਨਿਆ ਜਾਏਗਾ। ਇਸ ਤੋਂ ਬਾਅਦ ਸਾਰੀ ਸਟੇਟਸ ਨੂੰ ਹਦਾਇਤ ਹੈ ਕਿ ਸੇਵ ਸਿਸਟਮ ਰਾਹੀਂ ਜਿਹੜੀ ਆ ਉਹਨਾਂ ਦੀ ਬੈਕਗਰਾਊਂਡ ਚੈੱਕ ਤੇ ਸਾਰਾ ਕੁਝ ਕਰਨਾ ਜਿਹੜਾ ਲਾਜ਼ਮੀ ਹੋਏਗਾ। ਸੋ ਇਹ ਜਿਹੜੀ ਚੀਜ਼ ਆ ਇਹ 30 ਡੇਜ਼ ਤੋਂ ਬਾਅਦ ਜਿਹੜੀ ਆ ਇਹ ਲਾਗੂ ਹੋ ਜਾਣੀ ਆ। ਇਹ ਜਿਹੜਾ ਫਾਈਨਲ ਰੂਲ ਜਿਹੜਾ ਪਬਲਿਸ਼ ਕੱਲ ਫਰਾਈਡੇ ਨੂੰ ਹੋਣ ਦੀ ਆਸ ਹੈਗੀ ਆ। ਸੋ ਫਰਾਈਡੇ ਦਾ 30 ਨੂੰ ਇਹ ਰੂਲ ਜਿਹੜਾ ਪਬਲਿਸ਼ ਹੋਣਾ ਆ ਤੇ ਉੱਤੋਂ 30 ਡੇਜ਼ ਬਾਅਦ ਜਿਹੜਾ ਇਹ ਰੂਲ ਫਾਈਨਲ ਰੂਲ ਦੇ ਤੌਰ ਤੇ ਲਾਗੂ ਹੋ ਜਾਣਾ ਆ। ਇਸ ਰੂਲ ਦੇ ਚੱਲਦੇ ਜਿਹੜਾ ਆ ਸਿਚੁਏਸ਼ਨ ਜਿਹੜੀ ਉਹ ਇਹ ਹੈਗੀ ਆ ਕਿ ਜਿਹੜੇ ਆਪਾਂ ਲਾਸਟ ਈਅਰ ਵੀ ਇਹ ਗੱਲ ਕੀਤੀ ਸੀ ਕਿ ਜਿਹੜੇ 2 ਲੱਖ ਦੇ ਕਰੀਬ ਜਾਂ 2 ਲੱਖ ਤੋਂ ਵੱਧ ਦੀਆਂ ਘਾਟੀਆਂ ਉੱਥੇ ਜਿਹੜੇ ਕਰੀਬ ਲਾਇਸੈਂਸਸ ਹੈਗੇ ਨਾਨ ਡੋਮਿਸਾਈਲ, ਉਹ ਅਲਟੀਮੇਟਲੀ ਕਲੀਨ ਅਪ ਗਵਰਨਮੈਂਟ ਚਾਹੁੰਦੀ ਹੈਗੀ ਕਰਨਾ। ਸੋ ਅਗਲੇ ਸਾਲ ਤੋਂ ਉਹਨਾਂ ਨੇ 5 ਸਾਲ ਦੀ ਮਿਆਦ ਦਿੱਤੀ ਆ। 5 ਸਾਲ ਤੱਕ ਜਿਹੜੇ ਲਾਇਸੈਂਸ, ਆਪਾਂ ਨੂੰ ਪਤਾ ਕਿ ਕਈ ਲਾਇਸੈਂਸ ਜਿਹੜੇ 28-29 ਦੇ ਵਿੱਚ ਜਾ ਕੇ ਐਕਸਪਾਇਰ ਹੁੰਦੇ ਆ। ਸੋ ਜੇ ਤੁਹਾਡਾ ਜਿਹੜਾ EAD ਹੈਗਾ ਆ, ਇੰਪਲੋਇਮੈਂਟ ਆਥੋਰਾਈਜੇਸ਼ਨ ਜਾਂ ਵਰਕ ਪਰਮਿਟ, ਤੁਹਾਡੇ ਡਰਾਈਵਰ ਲਾਇਸੈਂਸ ਤੋਂ ਬਾਅਦ ਐਕਸਪਾਇਰ ਹੁੰਦਾ ਤੇ ਉਹ ਉਸ ਡੇਟ ਤੱਕ ਲਾਇਸੈਂਸ ਜਿਹੜੇ ਚੱਲਦੇ ਰਹਿਣਗੇ। ਜਿਹੜੇ ਲਾਇਸੈਂਸ ਜਿਹੜੇ ਆ ਵਰਕ ਪਰਮਿਟ ਤੋਂ ਬਾਅਦ ਦੇ ਵਿੱਚ ਐਕਸਪਾਇਰ ਹੁੰਦੇ ਆ, ਉਹ ਮਾਰਚ 6 ਦੀ ਡੇਟ ਦੇ ਉੱਤੇ ਉਹਨਾਂ ਦੀ ਕੈਂਸਲੇਸ਼ਨ ਜਿਹੜੀ ਹੈਗੀ ਆ। ਜਿਹੜਾ ਇਸ ਵੇਲੇ ਅੰਦਾਜ਼ਾ ਲਾਇਆ ਜਾ ਰਿਹਾ ਕਿ 40,000 ਦੇ ਕਰੀਬ ਜਿਹੜੇ ਲਾਇਸੈਂਸ ਆ ਐਵਰੀ ਈਅਰ ਵਰਕ ਫੋਰਸ ਦੇ ਵਿੱਚੋਂ ਬਾਹਰ ਹੋਣਗੇ। ਸੋ ਇਹ ਜਿਹੜੀ ਚੀਜ਼ ਹੈ ਇਹ ਕਾਫੀ ਇੰਪੋਰਟੈਂਟ ਹੈਗੀ ਆ, ਜਿਹੜੀ ਇਸ ਵੇਲੇ ਆ ਰਹੀ ਆ, ਦੱਸੀ ਜਾ ਰਹੀ ਆ। ਸੋ ਇਹ ਗਵਰਨਮੈਂਟ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਇਹ ਲਾਇਸੈਂਸ ਹੈਗੇ ਆ ਇਹਨਾਂ ਨੂੰ ਵਾਈਪ ਆਊਟ ਕਰਕੇ ਕਲੀਨ ਤਰੀਕੇ ਦੇ ਨਾਲ ਜਿਹੜੇ ਲਾਇਸੈਂਸ ਇਸ਼ੂ ਕੀਤੇ ਜਾਣ। ਔਰ ਇਹਦੇ ਵਿੱਚ ਰਾਜਕਰਨ ਇੱਕ ਇਹ ਵੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਇਹ ਕਾਨੂੰਨ ਜਾਂ ਜਿਹੜੇ ਇਹ ਸ਼ਰਤਾਂ ਲਾਈਆਂ ਗਈਆਂ, ਇਹਨਾਂ ਸ਼ਰਤਾਂ ਦੇ ਮੁਤਾਬਕ ਤਕਰੀਬਨ 6,000 ਦੇ ਕਰੀਬ ਸਾਲ ਦੇ ਲਾਇਸੈਂਸ ਜਿਹੜੇ ਆ ਕੁਆਲੀਫਾਈ ਹੋਣਗੇ ਇਸ ਕੈਟਾਗਰੀ ਦੇ ਵਿੱਚ। ਸੋ ਇੱਥੇ ਬਹੁਤ ਵੱਡੀ ਇੱਕ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਕਿ ਇਹਦਾ ਮਤਲਬ ਇਹ ਨਹੀਂਗਾ ਕਿ ਦੁਨੀਆ ਦਾ ਅੰਤ ਹੋ ਚੱਲਿਆ। ਇਹਦਾ ਮਤਲਬ ਇਹ ਆ ਕਿ ਤੁਹਾਨੂੰ ਕੱਲ੍ਹ ਵਾਸਤੇ ਰੈਡੀ ਹੋਣਾ ਪੈਣਾ। ਜਿੱਦਣ ਤੁਹਾਡਾ ਕੇਸ ਜਿਹੜਾ ਆ ਉਹ ਅਪਰੂਵ ਹੋ ਜਾਂਦਾ, ਤੁਹਾਨੂੰ ਗ੍ਰੀਨ ਕਾਰਡ ਅਪਰੂਵ ਹੋ ਜਾਂਦਾ, ਗ੍ਰੀਨ ਕਾਰਡ ਤੁਹਾਡੇ ਹੱਥ 'ਚ ਆ ਜਾਂਦਾ, ਤੁਸੀਂ ਉਦੋਂ ਦੁਬਾਰੇ ਤੋਂ ਆਪਣਾ ਟੈਸਟ ਦੇ ਕੇ ਆਪਣੀ ਇਹ ਇੰਡਸਟਰੀ ਵਿੱਚ ਆ ਸਕਦੇ ਆ। ਪਰ ਉਹਦੇ ਲਈ ਤੁਹਾਨੂੰ ਇੰਗਲਿਸ਼ ਜਿਹੜੀ ਆ ਸਿੱਖਣੀ ਜਾਂ ਇੰਗਲਿਸ਼ ਦੀਆਂ ਕਲਾਸਿਸ ਲੈਣੀਆਂ, ਉਹ ਜਿਹੜੀਆਂ ਚੀਜ਼ਾਂ ਕਰਨੀਆਂ ਹੈਗੀਆਂ ਉਹ ਤੁਸੀਂ ਹੁਣ ਤੋਂ ਪ੍ਰੈਕਟਿਸ ਆਪਣੀ ਸ਼ੁਰੂ ਕਰ ਸਕਦੇ ਆ। ਸੋ ਇਹ ਜਿਹੜੀ ਅੱਜ ਦੀ ਸਾਰਿਆਂ ਨਾਲੋਂ ਮੇਨ ਇੰਪੋਰਟੈਂਟ ਖਬਰ ਹੈਗੀ ਕੱਲ੍ਹ ਦੀ, ਜਿਹੜੀ ਇਹ ਇੰਡਸਟਰੀ ਦੇ ਵਿੱਚ ਜਿਹਨੇ ਕਾਫੀ ਹੰਗਾਮਾ ਮਚਾਇਆ ਹੋਇਆ, ਕਿਉਂਕਿ 40,000 ਦੇ ਕਰੀਬ ਜਿਹੜੇ ਲਾਇਸੈਂਸ ਆ ਐਵਰੀ ਈਅਰ ਵਾਈਪ ਆਊਟ ਹੋਣੇ ਆ। ਸੋ ਜੇ EAD ਦਸਤਾਵੇਜ਼ ਮਨਜ਼ੂਰ ਨਹੀਂ, ਸੋ ਇੱਕ ਵਾਰੀ ਫੇਰ ਦੱਸ ਸਕਦੇ ਵੀ, ਕਿਉਂਕਿ ਹੁਣ ਜਿਹੜੇ ਆਪਣੇ ਖਾਸ ਕਰਕੇ ਨਵੇਂ ਜਿਹੜੇ ਆਏ ਆ ਜਿਨ੍ਹਾਂ ਕੋਲ ਨਾਨ ਡੋਮਿਸਾਈਲਡ ਆ, ਉਹ EAD ਦੇ ਆਧਾਰ ਦੇ ਉੱਤੇ ਹੀ ਉਹਨਾਂ ਦਾ ਲਾਇਸੈਂਸ ਬਣਦਾ ਸੀਗਾ, ਜਾਂ ਜਿਹੜਾ ਕੇਸ ਲੱਗਾ ਹੋਇਆ ਹੈ ਉਹਦੇ ਆਧਾਰ ਦੇ ਉੱਤੇ ਬਣਦਾ ਸੀਗਾ। ਜੇ ਉਹ ਹੁਣ ਉਸ ਨੂੰ ਉਹ ਦਸਤਾਵੇਜ਼ ਨਹੀਂ ਮੰਨ, ਇੱਕ ਹੀ ਕੈਲੀਫੋਰਨੀਆ ਵਾਲਿਆਂ ਨੇ ਵੀ ਨਹੀਂ ਮੰਨਣਾ, ਹੁਣ ਇਹ ਵੀ ਇਹਨਾਂ ਨੇ ਕਰ ਦਿੱਤਾ ਹੈ। ਇਹ FMCSA ਨੇ ਕੀਤਾ, ਫੈਡਰਲ ਹੈਗਾ। ਸੋ ਇਹਦੇ ਚ ਹਰ ਸਟੇਟ ਨੂੰ ਇਹ ਜਿਹੜਾ ਰੂਲ ਹੈ ਲਾਗੂ ਹੁੰਦਾ, ਕਿਉਂਕਿ ਇਹ ਡਾਕੂਮੈਂਟ ਫੈਡਰਲ ਹੈਗਾ। ਸਟੇਟ ਨੂੰ ਅਥਾਰਟੀ ਦਿੱਤੀ ਗਈ ਇਹਨੂੰ ਇਸ਼ੂ ਕਰਨ ਦੀ। ਜੇ ਤੁਹਾਡੇ ਕੋਲ ਜਿਹੜਾ ਇੰਪਲੋਇਮੈਂਟ ਆਥੋਰਾਈਜੇਸ਼ਨ ਆ ਉਹ ਹੁਣ ਨਹੀਂ ਮੰਨਿਆ ਜਾਏਗਾ, ਉਹਦੀ ਜਗ੍ਹਾ ਦੇ ਉੱਤੇ ਵੈਲਿਡ ਇੰਟਰਨੈਸ਼ਨਲ ਪਾਸਪੋਰਟ ਤੇ ਉਹਦੇ ਨਾਲ I-94 ਜਿਹੜਾ ਉਹ ਲਾਜ਼ਮੀ ਹੋਊਗਾ। ਸੋ ਵੈਲਿਡ ਇੰਟਰਨੈਸ਼ਨਲ ਪਾਸਪੋਰਟ ਤੇ I-94 ਜਿਹੜਾ ਉਹ ਰਿਕੁਆਇਰਡ ਹੋਊਗਾ, ਇਨਕਲੂਡਿੰਗ EAD ਵੀ ਨਾਲ ਚਾਹੀਦਾ ਹੋਊਗਾ। EAD ਨੂੰ ਨਹੀਂ ਮੰਨਿਆ ਜਾ ਰਿਹਾ। ਸੋ
H2A ਵੀਜ਼ਾ, H2B ਵੀਜ਼ਾ, E2 ਵੀਜ਼ਾ, ਇਹਦੇ ਨਾਲ ਤੁਹਾਡਾ ਇੰਟਰਨੈਸ਼ਨਲ ਪਾਸਪੋਰਟ ਤੇ I-94 ਜਿਹੜਾ ਫਾਰਮ ਹੈਗਾ ਉਹ, ਤੇ ਸੇਵ ਸਿਸਟਮ ਦੇ ਥਰੂ ਤੁਹਾਡਾ ਬੈਕਗਰਾਉਂਡ ਚੈੱਕ, ਇਹ ਰਿਕੁਆਇਰਮੈਂਟ ਹੈਗੀ ਆ ਨਾਨ ਡੋਮਿਸਾਈਲ ਲਾਇਸੈਂਸ ਦੀ। ਪਰ ਇਹ ਮੈਂ ਤਾਂ ਇਹ ਪੁੱਛ ਰਿਹਾ ਕਿਉਂਕਿ EAD ਤੋਂ ਬਗੈਰ ਫਿਰ ਕੰਮ ਕਿੱਦਾਂ ਕੋਈ ਕਰ ਨਹੀਂ ਸਕਦਾ। ਇਹ ਵੀ ਜਿਹੜਾ ਰੌਲਾ ਹੈ ਇੰਪਲੋਇਮੈਂਟ ਆਥੋਰਾਈਜ਼ੇਸ਼ਨ, ਜੇ ਉਹ ਕਿਸੇ ਕੋਲ ਹੈ ਨਹੀਂ ਇੱਥੇ ਅਮਰੀਕਾ 'ਚ, ਫਿਰ ਕੰਮ ਕਿੱਦਾਂ ਕਰੂਗਾ, ਖਾਸ ਕਰਕੇ ਜਿਹੜਾ ਨਾਨ ਇਮੀਗ੍ਰੈਂਟ ਆ। ਜਿਹੜੇ ਵੀਜ਼ਾਸ ਆ ਉਹ ਵੀਜ਼ਾਸ ਇਸੇ ਕੰਮ ਲਈ ਆ ਕਿਉਂਕਿ ਆਥੋਰਾਈਜ਼ੇਸ਼ਨ ਲਈ ਆ। ਸੋ ਜਿਹੜੇ ਵੀਜ਼ਾਸ ਹੈਗੇ ਆ, ਹਾਂ ਵਰਕ ਆਥੋਰਾਈਜ਼ੇਸ਼ਨ ਰਿਕੁਆਇਰਡ ਹੋਊਗਾ, ਪਰ ਉਹ ਇੱਕ ਬੇਸ ਨਹੀਂ ਹੋਊਗਾ ਲਾਇਸੈਂਸ ਇਸ਼ੂ ਕਰਨ। ਕੱਲੀ ਇੱਕ ਚੀਜ਼ ਉਹ ਨਹੀਂ ਹੋਊਗੀ, ਨਾਲ ਵੀਜ਼ਾ ਵੀ ਤੁਹਾਨੂੰ ਜਿਹੜਾ ਉਹ ਚਾਹੀਦਾ ਹੋਊ। ਜੀ ਸੋ ਬੇਸਿਕਲੀ ਇਹ ਫਿਰ ਟੋਟਲੀ ਵਾਈਪ ਆਊਟ ਵਾਲਾ ਹੀ, ਜਿੱਦਾਂ ਤੁਸੀਂ ਕਿਹਾ ਵੀ ਉਹ ਹਾਂਜੀ ਹੋ ਜਾਣਗੇ। ਸ਼ੁਰੂ 'ਚ ਹੀ ਦਿਖਦਾ ਸੀਗਾ ਕਿ ਇਹ ਜਿਹੜੇ ਲਾਇਸੈਂਸ ਹੈਗੇ ਆ ਇਹ ਵਾਈਪ ਆਊਟ ਕਰਨ ਦੀ ਕਵਾਇਦ ਜਿਹੜੀ ਆ ਸ਼ੁਰੂ ਕੀਤੀ ਹੈ ਗਵਰਨਮੈਂਟ ਨੇ। ਸੋ ਇਹਦੇ ਲਈ ਉਹਨਾਂ ਨੇ ਪਹਿਲਾਂ ਇਹ ਜਲਦੀ ਕਰਨ ਦੀ ਗੱਲ ਕੀਤੀ ਸੀ, ਲੇਕਿਨ ਹੁਣ 5 ਸਾਲ ਦਾ ਟਾਈਮ ਜਿਹੜਾ ਉਹਨਾਂ ਨੇ ਦਿੱਤਾ ਹੈਗਾ ਕਿ 50 ਸਾਲਾਂ ਦੇ ਵਿੱਚ ਇਹ ਥੋੜੇ ਕਰਕੇ ਲਾਇਸੈਂਸ ਜਿਹੜੇ ਆ ਉਹ ਇਸ ਇੰਡਸਟਰੀ ਦੇ ਵਿੱਚੋਂ ਵਾਈਪ ਆਊਟ ਹੁੰਦੇ ਰਹਿਣਗੇ। ਜੀ ਅਗਲੀ ਖਬਰ ਵੱਲ ਚੱਲੀਏ ਰਾਜਕਰਮਵੀਰ ਸਿੰਘ ਜੀ। ਉਹ ਵੀ ਇੱਦਾਂ ਦੀ ਆ, ਇੱਕ ਰਿਪਬਲਿਕਨ ਸੈਨੇਟਰ ਆ ਇੰਡੀਆਨਾ ਤੋਂ, ਉਹਨਾਂ ਨੇ ਲਾਂਚ ਕੀਤੀ ਹੈਗੀ ਆ ਟਰੱਕ ਸੇਫ ਟਿਪ ਲਾਈਨ, ਜਿਹਦੇ ਮੁਤਾਬਕ ਜੋ ਅਨਲਾਫੁਲ ਟਰੱਕਿੰਗ ਨੈਟਵਰਕਸ ਆ ਜਾਂ ਡਰਾਈਵਰਸ ਆ, ਉਹ ਕਹਿੰਦੇ ਪਏ ਉੱਥੇ ਰਿਪੋਰਟ ਕਰਨ। ਸੈਨੇਟਰ ਬਲੈਂਕਸ ਨੇ ਇਹ ਟਰੱਕ ਸੇਫ ਟਿਪ ਲਾਈਨ ਰਿਪੋਰਟ ਕੀਤੀ ਆ ਕੈਰੀਅਰਸ ਲਈ ਤੇ ਡਰਾਈਵਰਸ ਲਈ, ਜਿਹੜੇ ਕਿ ਫੈਡਰਲ ਟਰੱਕਿੰਗ ਰਿਕੁਆਇਰਮੈਂਟ ਨੂੰ ਨਹੀਂ ਮੀਟ ਕਰ ਰਹੇ ਹੈਗੇ। ਜੋ ਰਿਪੋਰਟਸ ਹੈਗੀਆਂ ਉਹ DOT ਤੇ ਆਫਿਸ ਆਫ ਇੰਸਪੈਕਟਰ ਜਨਰਲ ਨੂੰ ਰਿਵਿਊ ਦੇ ਲਈ ਭੇਜੀਆਂ ਜਾਣਗੀਆਂ। ਉਹਨਾਂ ਨੇ ਕਿਹਾ ਵੀ ਇੰਡੀਆਨਾ ਦੇ ਵਿੱਚ ਰੀਸੈਂਟਲੀ ਬਹੁਤ ਜ਼ਿਆਦਾ ਟਰੱਕਾਂ ਦੇ ਐਕਸੀਡੈਂਟ ਹੋਏ ਹੈਗੇ ਆ, ਜਿਹਦੇ ਨਾਲ ਜਦੋਂ ਡਰਾਈਵਰਸ ਤਾਂ ਕੈਰੀਅਰਸ ਆ ਉਹ ਰੈਗੂਲੇਟਰੀ ਸਟੈਂਡਰਡਸ ਨੂੰ ਫੋਲੋ ਨਹੀਂ ਕਰਦੇ, ਫੇਲ ਕਰਦੇ। ਪਿਛਲੇ ਦਿਨਾਂ ਦੇ ਵਿੱਚ ਕਈ ਵੀਡੀਓਜ਼ ਵੀ ਰਿਲੀਜ਼ ਹੋਈਆਂ ਵੀ ਕਿੱਦਾਂ 1-2 ਬਲਾਕ ਦੇ ਵਿੱਚ 50 ਤੋਂ ਜ਼ਿਆਦਾ ਜਿਹੜੀਆਂ ਟਰੱਕਿੰਗ ਕੰਪਨੀਆਂ ਰਜਿਸਟਰਡ ਸੀਗੀਆਂ। ਸੋ ਜਿਮ ਬੈਂਕਸ ਰਿਪਬਲਿਕਨ ਸੈਨੇਟਰ ਆ ਇੰਡੀਆਨਾ ਤੋਂ, ਇਹਨਾਂ ਨੇ ਇਹ ਲਾਂਚ ਕੀਤੀ ਆ ਟਰੱਕ ਸੇਫ ਟਿਪ ਲਾਈਨ, ਤਾਂ ਕਿ ਜੋ ਕੈਰੀਅਰਸ ਜਾਂ ਡਰਾਈਵਰਸ ਉਹਨਾਂ ਦੇ ਬਾਰੇ ਰਿਪੋਰਟ ਕੀਤਾ ਜਾ ਸਕੇ। ਕਹਿੰਦੇ ਵੀ ਇੰਡੀਆਨਾ ਕ੍ਰਾਸ ਰੋਡਸ ਆਫ ਅਮਰੀਕਾ ਆ ਤੇ ਬਹੁਤ ਸਾਰੇ ਲੋਕ ਉੱਥੇ ਮਰ ਰਹੇ ਆ ਇਹਨਾਂ ਦੀ ਅਣਗਹਿਲੀ ਕਰਕੇ। ਸੋ ਇਸ ਕਰਕੇ ਅਸੀਂ ਇਹ ਜਿਹੜੀ ਟਰੱਕ ਸੇਫ ਟਿਪ ਲਾਈਨ ਆ ਉਹ ਲੋਕਾਂ ਨੂੰ ਦਿੱਤੀ ਆ, ਤਾਂ ਕਿ ਲੋਕ ਬੋਲ ਸਕਣ, ਲੋਕ ਦੱਸ ਸਕਣ ਵੀ ਕਿਹੜੇ ਕੈਰੀਅਰਸ ਕਾਰਨਰਸ ਕੱਟ ਕਰ ਰਹੇ ਆ ਤੇ ਕਿਹੜੇ ਡਰਾਈਵਰਸ ਲੋਕਾਂ ਦੀ ਲਾਈਫ ਨੂੰ ਰਿਸਕ ਦੇ ਉੱਤੇ ਪਾ ਰਹੇ। ਜੀ ਬਿਲਕੁਲ ਰਾਜਕਰਨ, ਆਪਣਾ ਇੱਕ ਕੁਐਸਚਨ ਵੀ ਹੈਗਾ ਆ YouTube ਦੇ ਉੱਤੇ, ਮੇਰੇ ਖਿਆਲ ਕਾਰ ਟਰੱਕਰ ਵੱਲੋਂ, ਕਿ ਉਹਨਾਂ ਦਾ ਲਾਇਸੈਂਸ 2030 'ਚ ਐਕਸਪਾਇਰ ਹੁੰਦਾ, ਉਹਨਾਂ ਦਾ ਸੀਟ ਜਿਹੜਾ ਮੈਡੀਕਲ ਹੈਗਾ ਆ ਉਹ 26 ਦੇ 'ਚ ਐਕਸਪਾਇਰ ਹੁੰਦਾ। ਲੋੜ ਹੈਗੀ ਆ ਤੁਹਾਡੇ ਜਾਣਨ ਦੀ, ਤੁਹਾਡਾ ਇੰਪਲੋਇਮੈਂਟ ਆਥੋਰਾਈਜ਼ੇਸ਼ਨ ਕਦੋਂ ਐਕਸਪਾਇਰ ਹੁੰਦਾ ਆ। ਸੋ ਉਹਦੀ ਲੋੜ ਹੈਗੀ ਆ। ਬਾਕੀ ਮੈਡੀਕਲ ਜਿਹੜੇ ਅਪਡੇਟ ਹੋ ਰਹੇ ਆ ਹਾਲ ਦੀ ਘੜੀ, ਮੈਡੀਕਲ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਤੁਹਾਡਾ ਜਿਹੜਾ ਇੰਪਲੋਇਮੈਂਟ ਆਥੋਰਾਈਜ਼ੇਸ਼ਨ ਆ ਉਹ ਕਦੋਂ ਐਕਸਪਾਇਰ ਹੁੰਦਾ। ਪਰ ਹੁਣ ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਫਿਰ ਤਾਂ EAD ਦਾ ਫਿਰ ਮਤਲਬ ਨਹੀਂ ਰਹਿ ਜਾਣਾ, ਵੀ ਇਹਨਾਂ ਨੂੰ ਫਿਰ ਕੋਈ ਨਾਲ ਹੋਰ ਵੀਜ਼ਾ ਵੀ ਚਾਹੀਦਾ ਹੋਊਗਾ। ਜਿਹੜੇ ਡੋਮਿਸਾਈਲਡ ਮੰਨ ਲਓ ਜੇ ਇਹਨਾਂ ਦਾ ਨਾਨ ਡੋਮਿਸਾਈਲਡ ਲਾਇਸੈਂਸ ਸੀਗਾ, ਫਿਰ ਇਹਦਾ ਮਤਲਬ ਇਹਨਾਂ ਨੂੰ ਦੂਜਾ ਹੋਰ ਵੀਜ਼ਾ ਵੀ ਚਾਹੀਦਾ ਹੋਊਗਾ ਕੋਈ ਹੁਣ। ਨਹੀਂ ਰਾਜਕਰਨ, ਜਿਹੜੇ ਲਾਇਸੈਂਸ ਦੇਖੋ, ਆਪਾਂ ਅਗੇਨ ਬਾਰ-ਬਾਰ ਉਹੀ ਚੀਜ਼ ਤੋਂ ਆਪਾਂ ਦੁਹਰਾ ਰਹੇ ਹਾਂ ਕਿ ਜਿਹੜੇ ਵਰਕ ਆਥੋਰਾਈਜ਼ੇਸ਼ਨ 30 ਦੇ ਵਿੱਚ ਐਕਸਪਾਇਰ ਹੁੰਦਾ, ਉਹਨਾਂ ਦਾ ਲਾਇਸੈਂਸ 28 'ਚ ਐਕਸਪਾਇਰ ਹੁੰਦਾ, ਉਹ ਲਾਇਸੈਂਸ 28 ਤੱਕ ਵੈਲਿਡ ਹੈਗਾ। ਸੋ ਉਹਦੇ ਮੈਡੀਕਲ ਅਪਡੇਟ ਵੀ ਹੋਣਗੇ, ਸਭ ਕੁਝ ਉਹਦਾ ਹੋਊਗਾ, ਉਹ ਵੈਲਿਡ ਹੈਗਾ ਲਾਇਸੈਂਸ ਉਨੀ ਦੇਰ ਤੱਕ। ਜੇ ਤੁਹਾਡਾ ਜਿਹੜਾ ਵਰਕ ਪਰਮਿਟ ਆ ਉਹ 28 'ਚ ਐਕਸਪਾਇਰ ਹੁੰਦਾ ਤੇ ਤੁਹਾਡਾ ਡਰਾਈਵਰ ਲਾਇਸੈਂਸ 30 'ਚ ਐਕਸਪਾਇਰ ਹੁੰਦਾ, ਉਹ ਜਿਹੜੇ ਆ ਕੈਂਸਲ ਹੋਣਗੇ। ਉਹ 17,000 ਦੇ ਵਿੱਚ ਜਿਹੜੇ ਇਮੀਡੀਏਟ ਕੈਂਸਲੇਸ਼ਨ ਆ। ਉਸ ਤੋਂ ਬਾਅਦ ਜਿਹੜੇ ਲਾਇਸੈਂਸ ਆ ਉਹ ਜਿੱਦਾਂ ਲਾਇਸੈਂਸ ਐਕਸਪਾਇਰ ਹੋਣਗੇ ਉੱਦਾਂ ਹੀ ਉਹ ਕੈਂਸਲ ਹੋਣਗੇ। ਸੋ 2030 ਦਾ ਕਾਰ ਟਰੱਕਰ ਜੀ, ਆਪਣਾ ਮਹੀਨਾ ਵੀ ਦੱਸੋ ਦੋਨਾਂ ਦਾ, ਕਿ ਕਿਹੜੇ ਮਹੀਨੇ ਦੇ ਵਿੱਚ ਕਿਹੜਾ ਲਾਇਸੈਂਸ ਐਕਸਪਾਇਰ ਹੋਣਾ ਤੇ ਕਿਹੜੇ ਮਹੀਨੇ 'ਚ EAD ਐਕਸਪਾਇਰ ਹੋਣਾ। ਸਰੋਤੇ ਤੁਹਾਡਾ ਵੀ ਕੋਈ ਕੁਐਸਚਨ ਆ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200।
ਸੋ ਜੀ ਰਾਜਕਰਨ ਜਿਹੜੀ ਦੂਜੀ ਇੱਕ ਇੰਪੋਰਟੈਂਟ ਖਬਰ ਹੈਗੀ ਆ ਜਿਹੜੀ ਆਪਾਂ ਜਿੱਤੇ ਆਪਾਂ ਜ਼ੋਰ ਪਾ ਰਹੇ ਹਾਂ, ਆਪਾਂ ਹੁਣ ਵੀ ਸਾਰਿਆਂ ਨੂੰ ਉਹੀ ਗੱਲ ਕਹਿੰਦੇ ਹੈਗੇ ਆ ਕਿ ਪਲੀਜ਼ 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 ਜੇ ਤੁਸੀਂ ELD ਦੇ ਨਾਲ ਕੋਈ ਛੇੜਖਾਨੀ ਕਰਦੇ ਆ, ELD ਆਲਟਰੇਸ਼ਨ ਕਰਦੇ ਆ, ਬੀ ਵੈਰੀ ਕੇਅਰਫੁਲ। ਬਹੁਤ ਜਿਹੜੀ ਪ੍ਰੋਬਲਮ ਹੈਗੀ ਆ ਉਹ ਆਉਣ ਵਾਲੀ ਹੈਗੀ ਆ। 3 ELDs ਜਿਹੜੀਆਂ ਹੈਗੀਆਂ ਆ ਉਹ ਫੈਬਰੂਰੀ 9 ਨੂੰ ਜਿਹੜੀਆਂ ਆ ਉਹ ਆਫ ਕੀਤੀਆਂ ਹੈਗੀਆਂ, ਰਿਵੋਕ ਕੀਤੀਆਂ ਹੈਗੀਆਂ, ਜਿਹਦੇ ਵਿੱਚ ਇੱਕ ਬਲੈਕ ਬੀਅਰ ELD ਜਿਹੜੀ ਮੇਨ ਮੰਨੀ ਜਾ ਰਹੀ ਆ ਉਹ ਬੰਦ ਹੋਈ ਆ, RTD ELD ਪਲੱਸ PSS ELD। ਤੇ ਇਹਦੇ ਨਾਲ ਹੀ ਅੱਜ ਜਿਹੜੀ ਨਿਊਜ਼ ਆਈ ਹੈਗੀ 12 ਹੋਰ ਕਰਤੀਆਂ। ਹਾਂਜੀ, ਜਿਹੜੀਆਂ 12 ਹੋਰ ELDs ਜਿਹੜੀਆਂ ਆ ਉਹ ਅੱਜ 12 ਤਰੀਕ ਨੂੰ ਉਹਨਾਂ ਨੇ 9 ਹੋਰ ELD ਜਿਹੜੀਆਂ ਆ ਉਹ ਆਫ ਕੀਤੀਆਂ ਹੈਗੀਆਂ। ਸੋ ELD ਦਾ ਇਸ਼ੂਜ਼ ਜਿਹੜੇ ਆ ਉਹ ਬੜੇ ਜ਼ੋਰ ਦੇ ਨਾਲ ਚੱਲ ਰਹੇ ਹੈਗੇ ਇਸ ਵੇਲੇ। ਉਹਦੀ ਜਿਹੜੀ ਆ ਆਡਿਟਸ ਬੜੇ ਜ਼ੋਰ ਦਾ ਚੱਲ ਰਹੇ ਹੈਗੇ ਆ। ਸੋ ਪਲੀਜ਼ ਜੇ ਤੁਸੀਂ ELD ਦੇ ਮਾਮਲੇ ਦੇ ਵਿੱਚ, ਔਰ ਖਾਸ ਕਰਕੇ ਰਾਜਕਿਰਨ ਬੜੀ ਇਸ਼ੂ ਹੈਗਾ ਜਿਹੜਾ ਆਪਾਂ ਪਹਿਲਾਂ ਬੜੇ ਸਮਿਆਂ ਦੇ ਵਿੱਚ ਆਪਾਂ ਨੂੰ ਬਹੁਤ ਡਰਾਈਵਰਸ ਵੀ ਆਣ ਕੇ ਦੱਸਦੇ ਰਹੇ ਸੀਗੇ ਕਿ ਕੰਪਨੀ ਜ਼ਬਰਦਸਤੀ ਸਾਡਾ ELD ਦਾ ਪਾਸਵਰਡ ਜਾਂ ਸਾਡੀ ID ਯੂਜ਼ ਕਰਦੀ ਹੈ, ਡਰਾਈਵਰ ਲਾਇਸੈਂਸ ਯੂਜ਼ ਕਰਦੀ ਹੈ। That is a big federal crime for the company। ਬਹੁਤ ਵੱਡੀ ਉਹ ਪ੍ਰੋਬਲਮ ਹੈਗੀ ਆ। ਇੱਥੇ ਸਾਡੇ ਲੋਕਲ ਮੰਟਿਕਾ ਦੇ ਵਿੱਚ ਇੱਕ ਕੰਪਨੀ ਦਾ ਆਡਿਟ ਆਇਆ ਹੋਇਆ ਹੈਗਾ ਜਿਹੜੇ ਕਿ ਫਾਇਰ ਕੀਤੇ ਗਏ ਡਰਾਈਵਰ ਦੀ ਲੌਗਬੁੱਕ ਯੂਜ਼ ਕਰਦੇ ਸੀ। ਕੀ ਹੋਊਗਾ ਉਹਨਾਂ ਦਾ ਫਿਰ, ਮਤਲਬ ਕੀ ਇਹਨਾਂ ਨੂੰ ਕਿਹੜੀ ਸਜ਼ਾ ਮਿਲ ਸਕਦੀ ਹੈ? ਸਰ ਜੇ ਤਾਂ ਸਿਰਫ ਆਡਿਟ ਦੀ ਗੱਲ ਹੈਗੀ ਆ ਫਿਰ ਤਾਂ ਫਾਈਨ ਹੈਗੇ ਆ, ਕੰਪਨੀ ਸ਼ਟਡਾਊਨ ਹੈਗੀ ਆ, ਕਈ ਕੁਛ ਹੈਗਾ। ਜੇ ਉਹਨਾਂ ਦਾ ਨਾਨ ਡੋਮਿਸਾਈਲ ਲਾਇਸੈਂਸ ਹੈਗਾ ਤੇ ਹੋਰ ਇੰਪਲੀਕੇਸ਼ਨਸ ਹੈਗੀਆਂ, ਫੈਡਰਲ ਜੇ ਚਾਰजेस ਲੱਗਦੇ ਹੈਗੇ ਆ ਤੇ ਗਾਂ ਆਉਣ ਵਾਲਾ ਸਮਾਂ ਜਿਹੜਾ ਬੜਾ ਔਖਾ ਹੋ ਸਕਦਾ ਉਹਨਾਂ ਦੇ ਲਈ। ਮਤਲਬ ਉਹ ਕੰਪਨੀ ਨੂੜ ਹੋ ਜਾਣੀ ਇੱਕ ਸਾਲ। ਹਾਂਜੀ, ਉਹ ਕੰਪਨੀ ਦੇ ਨਾਲ ਕੰਪਨੀ ਦੇ ਓਨਰਸ ਵਗੈਰਾ ਸਾਰਾ ਕੁਝ ਹੀ ਜਿਹੜਾ ਆ ਉਹ ਪ੍ਰੋਬਲਮ ਬਹੁਤ ਵੱਡੀ ਖੜ ਜਾਣੀ ਆ। ਸੋ ਇਸ ਕਰਕੇ ਇਹਨੂੰ ਡੋਂਟ ਟੇਕ ਇਟ ਈਜ਼ੀ। ਹੁਣ ਇਸ ਵੇਲੇ ਜਿਹੜੀਆਂ ਪ੍ਰੋਬਲਮਸ ਆ ਉਹ ਦੇਖੋ, ਜਿੱਥੇ ਪ੍ਰੋਬਲਮਸ ਆਪਾਂ ਨੂੰ ਦਿਖਦੀਆਂ ਆ ਉੱਥੇ ਪ੍ਰੋਬਲਮਸ ਜਿਹੜੇ ਇਹ ਆਡਿਟਰਸ ਹੈਗੇ ਆ ਜਾਂ ਉਹ ਹੈਗੇ ਉਹਨਾਂ ਨੂੰ ਵੀ ਸਾਰਾ ਦਿਨ ਦਿਖਦੀਆਂ ਹੈਗੀਆਂ। ਦੇ ਨਿਊ ਅਬਾਊਟ ਥੀਸ ਥਿੰਗਸ। ਇਹ ਚੀਜ਼ਾਂ ਪਹਿਲਾਂ ਤੋਂ ਹੀ DOT ਨੂੰ ਪਤਾ ਸੀਗੇ। ਜਿੱਦਾਂ ਹੁਣ ਤੁਸੀਂ ਕਹਿ ਰਹੇ ਆ ਕਿ ਇੱਕ ਬਲਾਕ ਦੇ ਵਿੱਚ ਕਿੰਨੀਆਂ ਕੰਪਨੀਆਂ ਸੀਗੀਆਂ। ਆਪਣੇ ਹੁਣ ਤੁਸੀਂ ਚਲੇ ਜਾਓ ਫ੍ਰਿਜ਼ਨੋ ਕਿਸੇ ਅਪਾਰਟਮੈਂਟ ਕੰਪਲੈਕਸ 'ਚ ਚਲੇ ਜਾਓ, ਉੱਥੇ ਤੁਸੀਂ ਦੇਖੋ ਕਿੰਨੀਆਂ ਕੰਪਨੀਆਂ ਉੱਥੇ ਰਜਿਸਟਰਡ ਹੁੰਦੀਆਂ। ਕਈ ਯਾਰਡ ਦੇ ਐਡਰੈਸ ਦੇ ਕੇ 20-30 ਕੰਪਨੀਆਂ ਇੱਕ ਯਾਰਡ ਦੇ ਵਿੱਚ, ਜਿੱਥੇ ਤੁਸੀਂ ਟਰੱਕ ਖੜਾ ਕਰਦੇ ਉੱਥੋਂ ਦਾ ਐਡਰੈਸ ਦਿੱਤਾ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇਹ ਚੀਜ਼ਾਂ ਹੁਣ ਬਹੁਤ ਪ੍ਰੋਬਲਮੈਟਿਕ ਹੋ ਜਾਣੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜਾ ਮੋਟਸ ਸਿਸਟਮ ਹੈਗਾ, ਜਿਹੜਾ ਨਵਾਂ ਸਿਸਟਮ ਹੈਗਾ ਜਿਹਦੇ ਤਹਿਤ ਹੁਣ MC ਨੰਬਰ ਤੋਂ ਚਲੋ ਚਲਾ ਜਾਣਾ, DOT ਨੰਬਰ ਜਿਹੜਾ ਇਸ਼ੂ ਹੋਣਾ ਆ ਉਹ ਬੜੀ ਸਟ੍ਰਿਕਟ ਗਾਈਡੈਂਸ ਦੇ ਥਰੂ ਇਸ਼ੂ ਹੋਣਾ ਆ। ਸੋ ਉਹਦੇ ਲਈ ਵੀ ਪਿਛਲੇ 3-4 ਮਹੀਨੇ ਤੋਂ ਕੰਮ ਚੱਲ ਰਿਹਾ ਹੈਗਾ। ਮੋਟਸ ਜਿਹੜਾ ਉਹ ਆਲਰੇਡੀ ਚੱਲ ਰਿਹਾ ਹੈਗਾ, ਪਰ ਆਉਣ ਵਾਲੇ ਮਹੀਨਿਆਂ ਦੇ ਵਿੱਚ ਉਹ ਫੁੱਲੀ ਲਾਗੂ ਹੋ ਜਾਣਾ ਆ। ਮੋਟਸ ਦਾ ਥੋੜਾ ਜਿਹਾ ਦੱਸ ਦਿਓ ਕੀ ਚੀਜ਼ ਆ ਮੋਟਸ ਵੀ ਜਿਹੜੀ ਬੇਸਿਕਲੀ ਹੈਗਾ ਜਿਹੜਾ ਤੁਹਾਡਾ ਆਪਣਾ ਸਿਸਟਮ ਹੈਗਾ। ਜਦੋਂ ਤੁਸੀਂ ਆਪਣੀ ਅਪਲਾਈ ਕਰਦੇ ਆ, ਹਾਂਜੀ ਰਜਿਸਟ੍ਰੇਸ਼ਨ ਕਰਦੇ ਆ, ਉਹਦੇ ਤੇ ਤੁਹਾਨੂੰ ਜਿਹੜਾ ਮਿਲਦਾ ਆ ਸਿਸਟਮ ਜਿਹਦੇ ਤਹਿਤ ਉਹ ਇਸ਼ੂ ਹੁੰਦਾ ਆ, ਉਹਦੀ ਜਿਹੜੀ ਨਵੀਨੀਕਰਨ ਆ, ਉਹਦਾ ਜਿਹੜਾ ਨਿਊ ਚਿਹਰਾ ਹੈਗਾ ਉਹ ਸਾਰਾ ਚੱਲ ਰਿਹਾ ਹੈਗਾ। ਜਿਹੜੇ ਪਰਮਿਟਸ ਵਗੈਰਾ ਕਰਦੇ ਹੈਗੇ, ਕੰਪਨੀ ਅਪਲਾਈ ਕਰਦੇ ਹੈਗੇ, ਉਹਨਾਂ ਨੂੰ ਪਤਾ ਹੋਊਗਾ ਕਿ ਹੁਣ ਕੰਪਨੀ ਅਪਲਾਈ ਕਰਨ ਦੇ ਲਈ ਕਾਫੀ ਜਿਹੜਾ ਆ ਉਹ ਸਟ੍ਰਿਕਟਨੈਸ ਜਿਹੜੀ ਆਲਰੇਡੀ ਹੋ ਗਈ ਆ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਟ੍ਰਿਕਟਨੈਸ ਜਿਹੜੀ ਹੋਣ ਵਾਲੀ ਗੱਲ ਹੈਗੀ ਆ। ਤੇ ਇੱਥੇ ਰਾਜਕਰਨ ਇੱਕ ਇਹ ਵੀ ਗੱਲ ਜਿਹੜੀ ਜ਼ਰੂਰ ਕਰਨ ਦੀ ਲੋੜ ਹੈਗੀ ਆ ਕਿ ਜਿਹੜੇ ਨਾਨ ਡੋਮਿਸਾਈਲ ਲਾਇਸੈਂਸ ਹੈਗੇ ਆ ਉਹ ਵੈਲਿਡ ਹੈਗੇ ਆ, ਉਹ ਟਰੱਕ ਚਲਾ ਸਕਦੇ ਆ। ਪਰ ਇੱਥੇ ਸਿਚੁਏਸ਼ਨ ਇਹ ਆ ਕਿ ਦੂਜੀਆਂ ਪ੍ਰੋਬਲਮਸ ਕਿਸ ਤਰ੍ਹਾਂ ਆ, ਕਿਹੜੀ ਸਟੇਟ ਨਾਨ ਡੋਮਿਸਾਈਲ ਨੂੰ ਕਿਹੜੇ ਹਿਸਾਬ ਨਾਲ ਲੈ ਰਹੀ ਹੈਗੀ ਆ, ਉਹ ਵੀ ਤੁਹਾਨੂੰ ਖਿਆਲ ਰੱਖਣ ਦੀ ਲੋੜ ਹੈਗੀ ਆ। ਕਿਉਂਕਿ ਡਿਫਰੈਂਟ ਸਟੇਟਸ ਦੇ ਵਿੱਚ ਡਿਫਰੈਂਟ ਰੂਲ ਐਂਡ ਰੈਗੂਲੇਸ਼ਨਸ ਬਣ ਰਹੇ ਹੈਗੇ ਆ, ਇਨ ਪ੍ਰੋਸੈਸ ਹੈਗੇ ਆ। ਕਈ ਸਟੇਟਸ ਜਿਹੜੀਆਂ ਹੈਗੀਆਂ ਉਹ ਸਿਰੇ ਤੋਂ ਇਹਨੂੰ ਖਾਰਿਜ ਕਰ ਰਹੀਆਂ, ਕਈ ਸਟੇਟ ਇਹਨੂੰ ਮਤਲਬ ਤੇ ਪੈਨਲਟੀਜ਼ ਔਰ ਜੇਲ੍ਹ ਟਾਈਮ ਦੱਸ ਰਹੀਆਂ ਹੈਗੀਆਂ। ਕਈ ਸਟੇਟਸ ਜਿਹੜੀਆਂ ਈਵਨ ਜਿਹੜਾ ਟਰੱਕ ਤੁਸੀਂ ਚਲਾ ਰਹੇ ਉਹਨੂੰ ਇੰਪਾਊਂਡ ਕਰਕੇ ਉਹਨੂੰ ਆਕਸ਼ਨ ਆਫ ਕਰਨ ਦੀ ਗੱਲ ਕਰ ਰਹੀਆਂ ਹੈਗੀਆਂ। ਸੋ ਇਹ ਸਿਰਫ ਪ੍ਰੋਬਲਮ ਇੱਥੇ ਨਹੀਂ ਮੁੱਕ ਜਾਂਦੀ ਹੈਗੀ, ਇਹ ਪ੍ਰੋਬਲਮ ਜਿਹੜੀ ਆ ਇਹ ਲੰਮੀ ਚੱਲਣ ਵਾਲੀ ਆ। ਜੀ ਬਿਲਕੁਲ। ਸੋ ਕਾਲਰ ਵੀ ਆਪਣੇ ਨਾਲ ਜੁੜ ਰਹੇ ਆ, ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜੇ ਉਹ ਲੈਣੇ ਆ। ਨੰਬਰ ਹੈ 408-272-5200 4082725200।
ਆਪਣੇ ਅੱਜ ਦੇ ਜਿਹੜੇ ਅਗਲੇ ਕਾਲਰ ਨੇ ਮਨਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਹਾਂਜੀ ਮਨਪ੍ਰੀਤ, ਮੈਨੂੰ ਲੱਗਦਾ ਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਵਾਜ਼ ਆ ਰਹੀ ਹੈ? ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੁਛ ਨਹੀਂ ਕਹਿਣਾ ਵੀਰ ਜੀ, ਤੁਹਾਡੀ ਇਨਫੋਰਮੇਸ਼ਨ ਬਹੁਤ ਚੰਗੀ ਲੱਗਦੀ ਹੈ, ਏਦਾਂ ਹੀ ਕੰਮ ਕਰਦੇ ਰਹੋ ਤੇ ਏਦਾਂ ਸਾਨੂੰ ਇਨਫੋਰਮੇਸ਼ਨ ਦਿੰਦੇ ਰਹੋ। ਥੈਂਕ ਯੂ ਤੁਹਾਡਾ ਕਰਦਾ ਭਾਜੀ, ਕੋਈ ਨਹੀਂ ਭਾਜੀ, ਸ਼ੁਕਰੀਆ, ਮਿਲ ਗਏ। ਆਪਾਂ ਸਿਰਫ ਮੈਡੀਕਲ ਦੇ ਲੈਣਾ ਸੀ, ਉਹ ਮਿਲ ਗਿਆ ਜੀ ਆਪਾਂ ਨੂੰ, ਮਿਲ ਗਿਆ, ਚਲੋ ਠੀਕ ਹੈ ਜੀ। ਹਾਂਜੀ ਥੈਂਕ ਯੂ ਭਾਜੀ, ਮਿਹਰਬਾਨੀ। ਓਕੇ ਓਕੇ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਤਿੰਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਪ੍ਰੋਗਰਾਮ ਨੂੰ ਮੇਰਾ ਖਿਆਲ 5-6 ਸਾਲ ਹੋ ਗਿਆ ਸ਼ੁਰੂ ਹੋਏ ਨੂੰ। ਜਿੰਨੀਆਂ ਤੁਸੀਂ ਗੱਲਾਂ ਕੀਤੀਆਂ ਨਾ, ਸਾਡੇ ਸ਼ੇਅਰ ਕੀਤੀਆਂ, ਸਾਰੀਆਂ ਸੱਚ ਨਿਕਲੀਆਂ ਨਾ। ਭਾਈ ਤੁਸੀਂ ਦੇਖ ਲਓ ਨਾ, ਜਿਹੜੀ ਟਰੱਕਿੰਗ ਇੰਡਸਟਰੀ ਜਿਹੜੇ ਟਰਬਲ ਆ ਰਹੀਆਂ ਇਸ ਟਾਈਮ ਨਾ, ਉਹ 5-6 ਚੀਜ਼ਾਂ ਨਾਲ ਆਪਾਂ ਨਾ ਮੈਚ ਕਰ ਸਕਦੇ ਹਾਂ, ਰਿਲੇਟ ਕਰ ਸਕਦੇ ਹਾਂ। ਤੁਸੀਂ ਦੇਖ ਲਓ, ਜੇ ਕੋਈ ਆਪਾਂ ਲਾਇਸੈਂਸ ਲੈਣਾ ਜਾਂ ਟ੍ਰੇਨਿੰਗ ਲੈਣੀ ਆ ਨਾ, ਸਰਟੀਫਿਕੇਟ ਲੈਣਾ, ਕਹਿ ਲਓ ਐਕਸ-ਰੇ ਟੈਕਨੀਸ਼ੀਅਨ, ਪਲੰਬਿੰਗ, ਇਲੈਕਟ੍ਰੀਸ਼ੀਅਨ, ਸਾਨੂੰ ਐਜੂਕੇਸ਼ਨ ਤੇ ਟ੍ਰੇਨਿੰਗ ਲੈਣੀ ਪੈਂਦੀ ਆ। ਪਹਿਲਾਂ ਕਲਾਸ ਵਿੱਚ ਉਹ ਸਾਨੂੰ ਐਜੂਕੇਸ਼ਨ ਦਿੰਦੇ ਆ, ਫਿਰ ਪ੍ਰੈਕਟੀਕਲ ਐਕਸਪੀਰੀਅੰਸ ਜਿੱਦਾਂ ਔਨ ਹੈਂਡ। ਸੋ ਟਰੱਕਿੰਗ ਵੀ ਸੇਮ ਚੀਜ਼ ਹੈ ਨਾ, ਚਾਹੀਦੀ ਆ। ਤੁਸੀਂ ਦੇਖ ਲਓ ਨਾ, ਜਿੱਦਾਂ ਸ਼ੁਰੂ ਕਰੋ ਪਹਿਲਾਂ ਟਰੱਕ ਡਰਾਈਵਿੰਗ ਸਕੂਲ, ਉੱਥੇ ਨਾ ਕੋਈ ਇਨ ਕਲਾਸ ਟ੍ਰੇਨਿੰਗ ਆ ਨਾ। ਜਿੱਦਾਂ ਆਪਾਂ ਦੇਖੀ ਦਾ ਵੀ ਪਹਿਲੀ ਗੱਲ ਇਨ ਕਲਾਸ ਟ੍ਰੇਨਿੰਗ ਚਾਹੀਦੀ ਆ ਟਰੱਕਿੰਗ ਡਰਾਈਵਿੰਗ ਸਕੂਲ 'ਚ, ਵੀ ਕਲਾਸ ਵਿੱਚ ਬਿਠਾ ਕੇ ਨਾ ਜਿਹੜੇ ਡਰਾਈਵਰ ਬਣਨੇ ਆ ਉਹਨਾਂ ਨੂੰ ਤੁਸੀਂ ਟ੍ਰੇਨਿੰਗ ਦੇਵੋ, ਰੂਲ ਐਂਡ ਰੈਗੂਲੇਸ਼ਨ ਸਮਝਾਓ। ਜਿੱਦਾਂ ਮੈਂ ਬੱਸ ਦਾ ਲਾਇਸੈਂਸ ਲਿਆ, ਸਾਨੂੰ 8 ਦਿਨ ਸਾਨੂੰ ਕਲਾਸ ਵਿੱਚ ਲਾਉਣੇ ਪਿਆ ਪਹਿਲਾਂ, ਉਹ ਸਾਨੂੰ ਦੱਸਿਆ ਸਾਰੇ ਰੂਲਸ ਐਂਡ ਰੈਗੂਲੇਸ਼ਨ। ਫਿਰ ਚਾਹੀਦਾ ਵੀ ਦੂਜਾ ਨਾ ਇਨ ਦਾ ਫੀਲਡ ਟ੍ਰੇਨਿੰਗ ਦਿਓ, ਜਿੱਦਾਂ ਇੰਸਪੈਕਸ਼ਨ ਕਰਨਾ ਜਾਂ ਸਾਰਾ ਕੁਛ, ਜੇ ਕੁਛ ਡਰਾਈਵਰ ਨੂੰ ਲੋੜ ਆ ਜਿੱਦਾਂ ਬੈਕ ਕਰਨ ਨੂੰ ਜਾਂ ਔਨ ਦਾ ਰੋਡ ਨਾ ਡਰਾਈਵਿੰਗ। ਸੋ ਪਹਿਲਾਂ ਤਾਂ ਸ਼ੁਰੂ ਹੁੰਦਾ ਟਰੱਕ ਡਰਾਈਵਿੰਗ ਸਕੂਲ। ਸਾਨੂੰ ਰਾਈਟ ਐਜੂਕੇਸ਼ਨ ਚਾਹੀਦੀ ਆ। ਤਾਂ ਹੀ ਤਾਂ ਦੇਖੋ ਹੁਣ ਇਹਨੇ ਬੰਦ ਕਰਤੇ ਇਹਨਾਂ ਨੇ, ਉਹਨਾਂ ਨੂੰ ਲੱਗ ਰਿਹਾ ਵੀ 3000 ਸਕੂਲ ਅਮਰਜੀਤ ਸਿੰਘ ਜੀ ਬੰਦ ਕਰ ਦਿੱਤੇ ਆ ਤੇ 4500 ਆਲਰੇਡੀ ਉਹਨਾਂ ਦੀ ਰਡਾਰ ਦੇ ਉੱਤੇ ਆ, FMCSA ਦੱਸ ਰਿਹਾ। ਹਾਂਜੀ, ਦੂਜੀ ਗੱਲ ਭਾਜੀ ਇਹ ਨਾ ਕੈਰੀਅਰ ਜਾਂ ਜਿਹੜੇ ਕੰਪਨੀਆਂ, ਉਹਨਾਂ ਨੂੰ ਵੀ ਥੋੜਾ ਜਿਹਾ ਸਹੀ ਚੱਲਣਾ ਚਾਹੀਦਾ। ਕੋਈ ਹਿਸਾਬ ਹੁੰਦਾ ਜਦੋਂ ਬੰਦੇ ਨੂੰ ਹਾਇਰ ਕਰਨ ਨੂੰ, ਜਿੱਦਾਂ ਥੋੜਾ ਜਿਹਾ ਨਹੀਂ, ਜੇ ਸਾਰੇ ਚੱਲਣ ਤਾਂ ਫਿਰ ਸਾਰੇ ਸਹੀ ਚੱਲਣ, ਨਹੀਂ ਤਾਂ ਫਿਰ ਤਾਂ ਥੋੜੇ ਦਾ ਕੋਈ ਮਤਲਬ ਨਹੀਂ ਹੁੰਦਾ, ਸਾਰਾ ਹੀ ਸਹੀ ਹੋਣਾ ਚਾਹੀਦਾ ਕੰਮ ਤਾਂ ਫਿਰ। ਹੁਣ ਤਾਂ ਨਾ ਐਂਡ ਆਫ ਦਾ ਡੇ ਗੱਲ ਉੱਥੇ ਆ ਗਈ ਵੀ ਉਹ ਨਕਲੇ ਦੇ ਤੱਕਲੇ ਵਾਲੇ ਸਿੱਧੇ ਕਰਨੇ ਆ ਹੁਣ ਉਹਨਾਂ ਨੇ। ਸੋ ਇਸ ਕਰਕੇ ਜੋ ਚੀਜ਼ਾਂ ਆਪਾਂ ਦੇਖੋ, ਆਪਾਂ ਸ਼ੁਰੂ ਤੋਂ ਹੀ ਇਹ ਗੱਲ ਕਹਿੰਦੇ ਆ ਰਹੇ ਹਾਂ। ਰਮਨ ਜੀ ਪਹਿਲਾਂ ਹੀ ਕਹਿੰਦੇ ਹੁੰਦੇ ਸੀਗੇ ਵੀ ਜਸਟ ਬਿਕੋਜ਼ ਵੀ ਤੁਸੀਂ ਗਲਤ ਕਰ ਰਹੇ ਆ ਤੇ ਤੁਹਾਡਾ ਕੰਮ ਚੱਲ ਰਿਹਾ, ਤਾਂ ਮਤਲਬ ਇਹ ਨਹੀਂ ਵੀ ਉਹ ਸਹੀ ਹੋ ਰਿਹਾ, ਉਹ ਕਿਸੇ ਨਾ ਕਿਸੇ ਦਿਨ ਉੱਤੇ ਸ਼ਿਕੰਜਾ ਕੱਸ ਹੋਣਾ ਆ। ਸੋ ਇਸੇ ਲਈ ਉਹ ਥੋੜੇ ਵਾਲਾ ਕੰਮ ਨਹੀਂ, ਜਾਂ ਤਾਂ ਬਿਜ਼ਨਸ ਨੂੰ ਬਿਜ਼ਨਸ ਦੇ ਵਾਂਗੂ ਪੂਰਾ ਫੁੱਲ ਫਲੈਜ ਉਸ ਹਿਸਾਬ ਦੇ ਨਾਲ ਚੱਲੋ, ਨਹੀਂ ਤਾਂ ਫਿਰ ਤਾਂ ਤੁਹਾਨੂੰ ਇਵੈਂਚੁਅਲੀ ਇਹ ਇੰਡਸਟਰੀ ਨੇ ਆਪੇ ਆਊਟ ਕਰ ਦੇਣਾ। ਫਿਰ ਉਹੀ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ। ਹਾਂਜੀ ਭਾਜੀ, ਦੂਜਾ ਨਾ ਜਿਹੜਾ ਰਿਕਰੂਟਿੰਗ ਹੈ, ਹਾਇਰਿੰਗ, ਉਹਦੇ ਵਿੱਚ ਆਪਣਾ ਕੋਈ ਹਿਸਾਬ ਕਿਤਾਬ ਨਹੀਂ ਆਪਣੇ ਕੰਪਨੀਆਂ ਦਾ। ਪਹਿਲੀ ਗੱਲ ਤੁਸੀਂ ਨਾ ਫਿਊਚਰ ਪੋਟੈਂਸ਼ੀਅਲ ਡਰਾਈਵਰ ਤੁਸੀਂ ਰਿਕਰੂਟ ਕਰਨੇ ਆ ਨਾ, ਰਿਕਰੂਟਿੰਗ ਦਾ ਵੀ ਹਿਸਾਬ ਹੁੰਦਾ। ਫਿਰ ਤੁਸੀਂ ਹਾਇਰ ਕਰਨੇ ਆ, ਹਾਇਰ ਦਾ ਹੁੰਦਾ ਵੀ ਐਪਲੀਕੇਸ਼ਨ ਭਰਾਓ, ਇੰਟਰਵਿਊ ਕਰੋ ਨਾ, ਉਹਨਾਂ ਨੂੰ ਡਰਾਈਵਿੰਗ ਟੈਸਟ ਦਵੋ। ਫਿਰ ਨਾ ਚਲੋ ਤੁਸੀਂ ਬੰਦੇ ਨੂੰ ਰੱਖ ਲਿਆ ਨਾ, ਸਹੀ ਬੰਦਾ ਤੁਸੀਂ ਕਹਿੰਦੇ ਆ ਵੀ ਸਾਡੇ ਲਈ ਕੰਪਨੀ ਨੇ ਇਹ ਬੰਦਾ ਸਹੀ ਹੋਊਗਾ। ਸਾਡਾ ਟਰੱਕ 1.5 ਲੱਖ ਦਾ ਟ੍ਰੇਲਰ ਇਹਨੇ ਚਲਾਉਣਾ ਨਾ, ਇੰਨੀ ਵੱਡੀ ਰਿਸਕ ਇਨਵੈਸਟਮੈਂਟ। ਫਿਰ ਜਿਹੜਾ ਬੰਦਾ ਹਾਇਰ ਹੋ ਜਾਂਦਾ, ਦੇਖ ਲਓ ਤੁਸੀਂ ਉਹਨੂੰ ਤੁਸੀਂ ਨਾ ਟ੍ਰੇਨਿੰਗ ਤੇ ਨਾ ਜਿੱਦਾਂ ਨਵੇਂ ਰੂਲ ਰੈਗੂਲੇਸ਼ਨ ਲਗਾਤਾਰ ਦੇਈ ਜਾਵੋ ਨਾ, ਕਿਉਂਕਿ ਕਿੰਨਾ ਕੁ ਇੰਡਸਟਰੀ ਚੇਂਜ ਹੁੰਦਾ ਰਹਿੰਦਾ ਹਰੇਕ ਸਾਲ, ਹਰੇਕ ਮਹੀਨੇ ਕਹਿ ਲਓ ਜੀ। ਬਿਲਕੁਲ, ਥੈਂਕ ਯੂ ਅਮਰਜੀਤ ਜੀ। ਸੌਰੀ ਆਪਾਂ ਕਾਲ ਨੂੰ ਹੁਣ ਆਪਾਂ ਕੱਟ ਸ਼ਾਰਟ ਕਰ ਰਹੇ ਹਾਂ ਕਿਉਂਕਿ ਆਪਣੇ ਨਾਲ ਹੋਰ ਕਾਲਰ ਵੀ, ਆਪਾਂ ਉਹਨਾਂ ਦਾ ਵੀ ਵਿਚਾਰ ਲੈ ਲਈਏ। ਥੈਂਕ ਯੂ ਤੁਹਾਡਾ, ਬੜੀ ਮਿਹਰਬਾਨੀ ਕਾਲ ਦੇ ਲਈ, ਸ਼ੁਕਰੀਆ। ਰਾਜਕੀਰ ਇੱਥੇ ਇੱਕ ਗੱਲ ਮੈਂ ਕਹਿ ਦਿਆਂ ਕਿ ਆਪਣਾ 25 ਫਰਵਰੀ ਨੂੰ ਮੰਟੇਕਾ ਦੇ ਜਿਹੜਾ ਹੈਗਾ ਆ ਆਪਣਾ ਇੱਥੇ ਗ੍ਰੇਟ ਵੋਲਫ ਲਾਜ ਆ,
ਉਹਦੇ ਵਿੱਚ ਕਾਰਬ ਵੱਲੋਂ ਕੀਤਾ ਜਾ ਰਿਹਾ ਟਾਈਮ ਉੱਥੇ ਆ ਰਹੇ ਆ, ਉਹਨਾਂ ਦਾ ਇੱਕ ਸ਼ੋਅ ਹੈਗਾ। ਮੰਟੀਕੇ ਹਾਂਜੀ, ਮੰਟੀਕਾ ਗ੍ਰੇਟ ਵੁਲਫ ਲੌਜ ਦੇ ਵਿੱਚ 25 ਤਰੀਕ ਨੂੰ ਆਪਣੇ ਨਾਪਟਾ ਦੇ ਇਵੈਂਟਸ ਦੇ ਵਿੱਚ ਆਪਾਂ ਜਿਹੜਾ ਆ ਇਹ ਪਾਇਆ ਹੋਇਆ। ਨਾਪਟਾ ਦੀ ਸਾਈਟ ਤੇ ਜਾ ਕੇ ਤੁਸੀਂ ਉੱਥੇ ਰਜਿਸਟਰ ਕਰ ਸਕਦੇ ਆ। ਕਾਰਬ ਵੱਲੋਂ ਆ ਜੀ? ਹਾਂਜੀ, ਕਾਰਬ ਵੱਲੋਂ ਆ। 1-to-1 ਕੰਸਲਟੇਸ਼ਨ ਵੀ ਹੋਣੀ ਆ ਤੇ ਉੱਥੇ ਕਾਰਬ ਅਫੀਸ਼ੀਅਲਸ ਵੀ ਹੋਣੇ ਆ। ਬਹੁਤ ਕੁਐਸਚਨ ਜਿਹੜੇ ਤੁਹਾਡੇ ਹੈਗੇ ਆ ਕਾਰਬ ਦੇ, ਜਿਹੜੇ ਕਿ ਕਾਰਬ ਦੇ ਨਾਲ ਤੁਸੀਂ ਕਰਨੇ ਚਾਹੁੰਦੇ ਆ, ਉਹ ਤੁਸੀਂ ਉੱਥੇ ਆਣ ਕੇ ਉਹਨਾਂ ਨਾਲ ਡਾਇਰੈਕਟਲੀ ਗੱਲ ਕਰ ਸਕਦੇ ਆ ਕਿ ਸਮੋਗ ਚੈੱਕ ਦੇ ਬਾਰੇ 'ਚ ਹੋਰ ਬਹੁਤ ਚੀਜ਼ਾਂ ਜਿਹੜੀਆਂ ਇਸ ਵੇਲੇ ਸਾਰਿਆਂ ਦੇ ਜਾਣਨ ਯੋਗ ਹੈਗੀਆਂ। ਸੋ ਮੇਰਾ ਇਹ ਮੰਨਣਾ ਹੈ ਕਿ ਜੇ ਆਪਾਂ ਗੁੱਡ ਨੰਬਰਸ ਦੇ ਵਿੱਚ ਉੱਥੇ ਮੀਟਿੰਗਸ 'ਚ ਜਾਂਦੇ ਆ, ਉੱਥੇ ਫੰਕਸ਼ਨ 'ਚ ਜਾਂਦੇ ਆ ਤੇ ਉੱਥੇ ਜਾ ਕੇ ਕੁਐਸਚਨ ਜਿਹੜੇ ਆ ਡਾਇਰੈਕਟਲੀ ਪੁੱਛਦੇ ਆ, ਤਾਂ ਮੇਰੇ ਖਿਆਲ ਦੇ ਵਿੱਚ ਬੈਟਰ ਰਹੂਗਾ। ਸੋ 25 ਤਰੀਕ ਕਾਰਬ ਦਾ ਰਮਨ ਜੀ ਕਾਫੀ ਚੇਂਜ ਹੋਣਾ, ਜਿੱਦਾਂ EPA ਨੇ ਕਹਿਤਾ ਵੀ ਤੁਸੀਂ ਡੀਜ਼ਲ ਵਾਲੇ ਨਹੀਂ ਬੰਦ ਕਰਨੇ ਜਾਂ ਉਹ 100% ਜ਼ੀਰੋ ਇਮਿਸ਼ਨ, ਕਾਫੀ ਰੌਲਾ ਰੱਪਾ ਜਿਹੜਾ ਚੱਲ ਰਿਹਾ। ਸੋ ਕਲੈਰਿਟੀ ਮਿਲ ਸਕਦੀ ਉੱਥੇ ਕਈ ਚੀਜ਼ਾਂ। ਇਸੇ ਕਰਕੇ ਕਿਹਾ ਜਾ ਰਿਹਾ ਕਿ ਤੁਸੀਂ 25 ਤਰੀਕ ਨੂੰ ਮੰਟੀਕਾ ਗ੍ਰੇਟ ਵੁਲਫ ਲੌਜ ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਪ੍ਰੋਗਰਾਮ ਹੈਗਾ। ਪਲੀਜ਼ ਨਾਪਟਾ ਦੀ ਸਾਈਟ ਤੇ ਜਾ ਕੇ ਤੁਸੀਂ ਸਾਈਨ ਇਨ ਕਰ ਸਕਦੇ ਆ। ਜੇ ਤੁਸੀਂ ਕਾਰਬ ਨਾਲ ਰਜਿਸਟਰਡ ਹੈਗੇ, ਤੁਹਾਨੂੰ ਈਮੇਲ ਵੀ ਆ ਚੁੱਕੀ ਹੋਣੀ ਆ, ਤੁਸੀਂ ਉੱਥੇ ਵੀ ਜਾ ਕੇ ਰਜਿਸਟ੍ਰੇਸ਼ਨ ਜਿਹੜੀ ਕਰ ਸਕਦੇ ਹੈਗੇ। 9 ਤੋਂ 1 25 ਫਰਵਰੀ ਤੇ ਵੋਲਫ ਮਿਲਾ ਵੁਲਫ ਲੌਜ 4 ਦੇ ਉੱਤੇ ਹੀ ਦਿਖਦਾ ਆ ਸਾਈਡ ਤੇ 120 ਤੇ, ਸੌਰੀ ਜੀ। ਠੀਕ ਹੈ ਜੀ, ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ। ਸੁਰਿੰਦਰ ਜੀ। ਹਾਂਜੀ, ਪੰਜਾਬੀ ਰੇਡੀਓ ਤੇ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਦੇਖੋ ਜੇ ਟਰੱਕ ਟਰੇਲੇ ਚੋਰੀ ਹੋਣ ਲੱਗੇ ਨਾ, ਹੁਣ ਇਹ ਸਾਡੇ ਸਿੰਘ ਨੌ ਨੇ ਪੰਗਾ ਪਾਤਾ, ਨਹੀਂ ਹੁੰਦੇ ਪਹਿਲਾਂ ਤੋਂ ਆਏ ਆ। ਸਾਡਾ 88 ਵਿੱਚ ਟਰੱਕ ਐਲੇ ਤੋਂ ਚੋਰੀ ਹੋਇਆ ਸੀ, ਅੱਜ ਤਾਂ ਨਹੀਂ ਲੱਭਾ ਸਣੀ ਲੋਡ। ਫਿਰ ਸਾਡਾ ਦੂਜਾ ਟਰੱਕ 92 ਚ ਚੋਰੀ ਹੋਇਆ ਫੀਨਿਕਸ ਨੂੰ, ਉਹ ਅੱਜ ਤਾਂ ਨਹੀਂ ਲੱਭਾ। ਦੂਜਾ ਸਾਡੇ ਨਾਲ ਫਰਕ ਕਰਦੇ ਆ। ਮੈਂ 10 ਸਾਲ ਟਰੱਕ ਚਲਾਇਆ, ਕੁਲੀ ਪਜਾਮਾ ਪਾ ਕੇ, ਉੱਪਰ ਦੀ ਕਿਰਪਾਨ ਪਾ ਕੇ। ਇੱਥੇ ਗਾਹਕੀਨ ਸ਼ਹਿਰ ਪੈਂਦਾ ਨੀਲੇ ਸੈਂਟਰ ਦੇ ਕੋਲ, ਅਸੀਂ ਉਹ ਸਕੇਲ ਮਿਸ ਕਰਦੇ ਹੁੰਦੇ ਸੀ, ਚਲੋ 10 ਮੀਲ ਪਿੱਛੇ ਦੀ ਹੋ ਜਾਣਾ। ਉੱਥੇ ਮੈਨੂੰ ਟਿਕਟ ਦਿੱਤੀ, ਉਹਨੂੰ ਮੈਂ ਦੱਸਿਆ ਤਾਂ ਇੱਥੇ ਕਹਿੰਦਾ 53 ਫੁੱਟ ਟਰਾਲਾ ਨਹੀਂ ਇੱਧਰ ਲਿਆ ਸਕਦਾ। ਮੈਂ ਕਿਹਾ ਵੀ ਇੱਥੇ 80 ਫੁੱਟ ਲੰਮੀਆਂ ਬੈਨਾਂ, ਉੱਥੇ ਦੁੱਧ ਦੀਆਂ ਫੈਕਟਰੀਆਂ, ਉਹ ਦੁੱਧ ਚੱਕਣ ਆਉਂਦੀਆਂ, ਕਿ ਉਹ ਕਿੱਦਾਂ ਆਉਂਦੀਆਂ ਫਿਰ ਜੀ ਮੈਂ ਨਹੀਂ ਲਿਆ ਸਕਦਾ 53 ਫੁੱਟਾ। ਚਲੋ ਟਿਕਟ ਦਿਓ, ਕਹਿੰਦਾ ਤੁਸੀਂ ਕੋਰਟ 'ਚ ਆ ਜਾਓ ਲੋਸ। ਅਸੀਂ ਕੋਰਟ 'ਚ ਗਏ ਤਾਂ ਚਲੋ ਜੱਜ ਨੇ ਸਾਡੀ ਟਿਕਟ ਮਾਫ ਕਰਤੀ। ਦੂਜਾ ਸਲੀਨਸ ਤੋਂ ਅਸੀਂ ਜਾਂਦੇ ਸੀ, ਮੇਰੇ ਮੋਹਰੇ ਫਲੈਟ ਵਿੱਚ ਟਰੱਕ ਜਾਂਦਾ ਸੀ, ਉਹਨਾਂ ਨੂੰ ਲਾਈਟਾਂ ਲਾਈਆਂ, ਮੈਂ ਪਿੱਛੇ ਹੌਲੀ ਹੋ ਗਿਆ। ਫਿਰ ਉਹ ਜਦ ਰੋਕ ਗਿਆ ਫਲੈਟ ਬੈਠ, ਉਹਨੇ ਮੈਨੂੰ ਪਿਛਲੀਆਂ ਲਾਈਟਾਂ ਲਾਤੀਆਂ, ਮੈਨੂੰ ਰੋਕ ਲਿਆ, ਮੈਨੂੰ ਟਿਕਟ ਦੇ ਗਿਆ। ਫਲੈਟ ਵੱਧ ਨੂੰ ਕੁਛ ਵੀ ਨਹੀਂ ਕਿਹਾ, ਉਹਨੂੰ ਕਹਿੰਦਾ ਜਾ ਤੂੰ। ਇਹ ਫਰਕ ਸਾਡੇ ਨਾਲ ਪਹਿਲਾਂ ਤੋਂ ਹੁੰਦਾ ਆ, ਹੁਣ ਜਰਾ ਕਾ ਜ਼ਿਆਦਾ ਹੋ ਗਿਆ। ਜਿੱਦਣ ਉਹ ਮੁੰਡਾ ਹਰਜਿੰਦਰ ਵਾਲਾ ਹੋਇਆ ਕਾਂਡ, ਉਦੋਂ ਬਾਅਦ 8 ਬੰਦੇ ਮਾਰੇ, ਕਿੱਥੇ ਡਰਾਈਵਰ ਨੇ, ਉਹਦੀ 30 ਦਿਨ ਜ਼ਮਾਨਤ ਹੋ ਗਈ। ਤੇ ਸਾਡੇ ਇਹ ਸਾਰਾ ਪੰਗਾ ਜਿਹੜਾ ਸਿੰਘ ਨੌ ਦਾ ਪੈਂਦਾ, ਸਾਡੀ ਪਛਾਣ ਵੱਖਰੀ ਕਰਕੇ ਹੁੰਦਾ ਸਭ ਕੁਛ ਪਹਿਲਾਂ ਤੋਂ ਆਇਆ, ਹੁਣ ਵੀ ਹੁੰਦਾ ਹੈ, ਹੋ ਹੀ ਜਾਣਾ ਹੈ ਜੀ। ਹਾਂਜੀ ਹਾਂਜੀ ਜੀ, ਮਿਹਰਬਾਨੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਅਗਲੇ ਕਾਲਰ ਨੇ ਗੁਰਮੁਖ ਜੀ। ਸਤਿ ਸ੍ਰੀ ਅਕਾਲ ਰਾਜਕਰਨ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ ਜੀ, ਮੈਂ ਸਿਟੀਜ਼ਨ ਹਾਂ। मैं पूछना चाह रहा हूँ, जिससे मैं अपने प्राइवेट कार चलाऊंगा, बजाय पासपोर्ट 24 घंटे ना रखा, कोई कार्ड ऐसा है वो रख सकता को? ਇਮੀਗ੍ਰੇਸ਼ਨ ਦਾ ਕੁਐਸਚਨ ਆ। ਹਾਂਜੀ ਬਿਲਕੁਲ, ਜੇ ਪਾਸਪੋਰਟ ਰੱਖੋ ਜਾਂ ਕਾਰਡ ਰੱਖੋ, ਇਹ ਤੁਸੀਂ ਪਾਸਪੋਰਟ ਕਾਰਡ ਹੁੰਦਾ ਇੱਕ, ਉਹ ਰੱਖ ਸਕਦੇ ਆ ਨਾਲ। ਅੱਜ ਸਾਡਾ ਟਰੱਕਿੰਗ ਦਾ ਚੱਲ ਰਿਹਾ ਪ੍ਰੋਗਰਾਮ। ਹਾਂਜੀ, ਥੈਂਕ ਯੂ ਜੀ। ਸੋ ਪਾਸਪੋਰਟ ਕਾਰਡ ਇੱਕ ਬਣਦਾ ਆ, ਉਹ ਬਣਵਾ ਲਓ ਜੀ। ਉਦਾਂ ਇਹ ਸੁਪਰੀਮ ਕੋਰਟ ਨੇ ਕਿਹਾ ਸੀਗਾ ਵੀ ਉਹਨਾਂ ਨੂੰ ਜੇ ਸ਼ੱਕ ਹੁੰਦਾ ਤੇ ਪੁੱਛ ਸਕਦੇ ਆ, ਪਰ ਉਦਾਂ ਅਮਰੀਕਾ ਦਾ ਸੰਵਿਧਾਨ ਕਹਿੰਦਾ ਵੀ ਸਿਟੀਜ਼ਨ ਨੂੰ ਆਪਣੇ ਕੋਲ ਕੁਝ ਰੱਖਣ ਦੀ ਇਦਾਂ ਦੀ ਚੀਜ਼ ਦੀ ਜ਼ਰੂਰਤ ਨਹੀਂ ਆ, ਪਰ ਸਮਾਂ ਵਿਚਾਰਨ ਦੀ ਜਿਹੜੀ ਕਹਿੰਦੇ ਵੀ ਇਸ ਟਾਈਮ ਜ਼ਰੂਰਤ ਇਹ ਹੈਗੀ ਆ। ਹਾਂਜੀ, ਕਰਨਜੀਤ ਜੀ। ਹੈਲੋ। ਹਾਂਜੀ, ਹੈਲੋ ਜੀ। ਹਾਂਜੀ ਕਰਨਜੀਤ ਸਿੰਘ ਆ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਇਹ ਪੁੱਛਣਾ ਸੀ ਜੀ, ਅੱਜ ਕੱਲ ਟਰੱਕਿੰਗ ਦੇ ਵਾਸਤੇ W2 ਤੇ ਕੰਮ ਕਰ ਰਹੇ ਆ, ਤੇ ਟੈਕਸ ਬਾਰੇ ਪੁੱਛਣਾ ਸੀ ਤੇ ਇਹਦੇ 'ਚ ਕੋਈ ਓਵਰਟਾਈਮ ਬਣਦਾ ਟਰੱਕਿੰਗ ਕੰਮ ਦੇ ਵਿੱਚ ਕਿ ਨਹੀਂ ਬਣਦਾ ਜੀ? ਓਵਰਟਾਈਮ ਦੇ ਜਿਹੜੇ ਟੈਕਸ ਘਟਿਆ ਜਾ ਰਿਹਾ ਨਾ, ਉਸ ਵਾਸਤੇ ਜਾਣਕਾਰੀ ਲੈਣੀ ਹੈ ਜੇ ਕੋਈ ਹੋਵੇ। ਓਵਰਟਾਈਮ ਤੁਹਾਨੂੰ ਆਵਰਲੀ ਪੇ ਕਰਦੀ ਆ ਕੰਪਨੀ ਜਾਂ ਤੁਹਾਨੂੰ ਕਿੱਦਾਂ ਪੇ ਕਰਦੀ? ਹਾਂਜੀ ਹਾਂਜੀ, ਆਵਰਲੀ ਕਰਦੀ ਲੋਕਲ ਡਰਾਈਵਰ ਆਵਰ। ਹਾਂਜੀ, ਫਿਰ ਤਾਂ ਉਹਦਾ ਓਵਰਟਾਈਮ ਲੱਗਦਾ ਤੇ ਓਵਰਟਾਈਮ ਦਾ ਟੈਕਸ ਵੀ ਕੱਟਿਆ ਜਾਣਾ ਜੀ। ਤਾਂ ਸੇਮ ਰੂਲ ਹੀ ਆ ਜਿੱਦਾਂ ਬਾਕੀ ਕੰਪਨੀਆਂ 'ਚ।
ਕਿੰਨੇ ਘੰਟਿਆਂ ਤੋਂ ਬਾਅਦ ਓਵਰ ਟਾਈਮ ਮਿਲੇ ਜੀ? 40 ਤੋਂ ਬਾਅਦ 40 ਤੋਂ ਬਾਅਦ ਓਵਰ ਟਾਈਮ ਹੈ ਜੀ। ਅੱਛਾ ਜੀ, 40 ਤੋਂ ਬਾਅਦ ਜਿਹੜੀ ਓਵਰ ਟਾਈਮ ਵੀਕਲੀ ਤੌਰ ਤੇ। ਇਹ ਸੇਮ ਰੂਲ ਆ ਜੀ, ਬਾਕੀ ਚਾਹੇ ਤੁਸੀਂ ਕਿਸੇ ਵੀ ਹੋਰ ਵੀ ਸਾਰੀ ਕੰਪਨੀ 'ਚ ਸਾਰੀ ਕੰਮ ਕਰ ਲਓ। EMPLOYMENT ਲਈ ਸੇਮ ਹੀ ਹੈ ਜੀ। ਨਹੀਂ ਡੇਢਾ ਹੁੰਦਾ ਕਿ ਦੋ ਡਬਲ ਹੁੰਦਾ ਆ? ਨਹੀਂ ਜੀ, ਦੇ ਨਹੀਂ ਕੁਛ ਰਿਹਾ, ਉਹ ਤਾਂ 11 ਘੰਟੇ 12 ਘੰਟੇ ਦੀ ਸ਼ਿਫਟ ਜਿਸ ਤਰ੍ਹਾਂ ਚੱਲਦੀ ਉਦਾਂ ਹੀ ਚੱਲੀ ਜਾਂਦੇ ਆ। ਪਰ ਕਾਰਨ ਤਾਂ ਇਹੋ ਹੀ ਵੀ ਉਹਦੇ ਵਿੱਚ ਟੈਕਸ ਦੀ ਡਿਬੇਟ ਮਿਲ ਜੇ ਤੇ ਉਹਦੇ ਵਾਸਤੇ ਜਾਂ ਨੈਚੁਰਲੀ ਉਹਦੇ ਟਾਈਮ ਤੇ ਫਿਕਸ ਕਰ ਦਿੰਦੇ। W2 ਦਾ ਜਿਹੜਾ ਹੈਗਾ EDD ਦਾ ਰੂਲ ਸਾਰੇ EMPLOYEES ਲਈ ਸੇਮ ਹੀ ਹੈਗਾ ਆ। ਜੇ ਹੁਣ ਉਹ ਨਰਸਿੰਗ ਦੇ ਵਿੱਚ ਆ, ਉਹਨਾਂ ਨੂੰ ਟਾਈਮ ਐਂਡ ਹਾਫ ਮਿਲਦਾ ਹੈ ਜਾਂ ਹੋਰ ਕਿਸੇ ਨੂੰ ਟਾਈਮ ਐਂਡ ਹਾਫ, ਉਹਨਾਂ ਦਾ ਵੀ ਟੈਕਸ ਉਵੇਂ ਹੀ ਕੱਟਿਆ ਜਾਂਦਾ ਜਿਵੇਂ ਸਾਰਿਆਂ ਦਾ ਕੱਟਿਆ ਜਾਂਦਾ। ਜੀ ਜੀ, ਧੰਨਵਾਦ ਜੀ, ਥੈਂਕ ਯੂ। ਜਸ, ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਓਕੇ ਬਾਈ, ਮੇਰਾ ਕੁਐਸਚਨ ਇਹ ਹੈ ਵੀ ਜਿਵੇਂ ਨਾਨ ਡੋਮਿਸਾਈਲ ਜਿਹੜੇ ਲੈਸਨ ਆ ਜੀ, ਤੇ ਜਿਵੇਂ ਹੁਣ ਵਿਜ਼ਟਰ ਵੀਜ਼ੇ ਤੇ ਬੰਦੇ ਜਿਹੜੇ ਇੱਥੇ ਆਏ ਆ, ਉਹਨਾਂ ਕੋਲੇ ਵੈਲਿਡ ਪਾਸਪੋਰਟ ਹੈਗੇ ਆ ਤੇ ਲੈਸਨ ਵੀ ਉਹਨਾਂ ਕੋਲੇ ਹੈਗੇ ਆ। ਵਿਜ਼ਟਰ ਵੀਜ਼ੇ ਵਾਲਾ ਕਿਸੇ ਵੀ ਤਰੀਕੇ ਦਾ ਕੋਈ ਕੰਮ ਨਹੀਂ ਕਰ ਸਕਦਾ ਜੀ, ਮੁੱਕ ਦੀ ਗੱਲ ਇਹ ਆ, ਉਹ ਸਿੱਧੀ ਲਾਈਨ ਆ ਉਹਦੇ ਤੇ। ਸਾਈਲਮ ਕੇਸ ਲਾ ਕੇ ਅੱਛਾ, ਵਰਕ ਨਾ, ਪਰਮਿਟ ਉਹ ਵੀ ਵਰਕ ਪਰਮਿਟ ਹੀ ਆ ਨਾ, ਵਰਕ ਪਰਮਿਟ ਹੈ ਜੀ ਉਹ। ਉਹ ਵਰਕ ਪਰਮਿਟ ਹੀ ਆ। ਠੀਕ ਹੈ ਜੀ। ਹਾਂਜੀ। ਜੇ ਉਹ ਗਾਂ ਨੂੰ ਜੇ ਉਹਦੇ ਤੇ ਰੈਫਰੈਂਸ ਰਿਵਿਊ ਨਹੀਂ ਹੁੰਦਾ ਕਿਉਂਕਿ ਵਰਕ ਪਰਮਿਟ ਆਪਣੇ ਪਾਸਪੋਰਟ ਆਪਣੇ ਕੋਲ ਵੈਲਿਡ ਪਾਸਪੋਰਟ ਅੱਗੇ ਜਦੋਂ ਨਹੀਂ, ਪਰ ਉਹ ਨਾਲ ਉਹਨਾਂ ਨੇ ਉਹ ਵੀ ਸ਼ਰਤ ਰੱਖੀ ਨਾ, ਕੋਈ ਸਪੈਸੀਫਿਕ ਵੀਜ਼ਾ ਵੀ ਹੋਣਾ ਚਾਹੀਦਾ ਕੰਮ ਕਰਨ ਵਾਲਾ, ਉਹ ਵਾਲਾ। ਉਹ ਠੀਕ ਹੈ, ਨਾਲ ਜਿਵੇਂ ਵਰਕ ਪਰਮਿਟ ਨਹੀਂ ਚੱਲਣਾ ਉਹਦੇ ਕੱਲਾ ਵਰਕ ਪਰਮਿਟ ਨਹੀਂ ਚੱਲਣਾ ਹੁਣ। ਸੋ ਫਾਰ ਤਾਂ ਇਹੀ ਆ ਵੀ ਜਦੋਂ ਕੋਈ ਅਪਡੇਟ ਹੋਈ ਜ਼ਰੂਰ ਆਪਾਂ ਦੱਸਾਂਗੇ, ਕਿਉਂਕਿ ਬਹੁਤ ਵੱਡੀ ਗਿਣਤੀ 'ਚ ਵਰਕ ਪਰਮਿਟ ਵਾਲੇ ਟਰੱਕ ਡਰਾਈਵਰਸ ਆ ਆਪਣੇ ਨਹੀਂ, ਜਿੱਦਾਂ ਹੋਰ ਕਮਿਊਨਿਟੀਆਂ ਵੀ ਆ, ਬਾਕੀ ਆਪਾਂ ਕਹਿ ਸਕਦੇ ਹਾਂ ਸਾਊਥ ਪੂਰੀ ਅਮਰੀਕਾ। ਟਰੱਕਿੰਗ ਇੰਡਸਟਰੀ 'ਚ ਬਹੁਤ ਨੇ। ਹਾਂਜੀ, ਠੀਕ ਹੈ ਜੀ, ਠੀਕ ਹੈ, Thank you ਠੀਕ ਹੈ ਜੀ। ਇਹ ਤਾਂ ਹੋਰ ਥੈਂਕ ਯੂ। ਧੰਨਵਾਦ। ਹਾਂਜੀ, ਇੱਥੇ ਰਾਜਕਰਨ ਆਪਾਂ ਇੱਕ ਗੱਲ ਜ਼ਰੂਰ ਹੈ ਸਾਰਿਆਂ ਨੂੰ ਕਹਿੰਦੇ ਆ ਕਿ ਇਹ ਕੋਈ ਇਹ ਨਹੀਂਗਾ ਵੀ ਇਹ ਚੀਜ਼ ਬੰਦ ਹੋ ਜਾਣੀ ਆ, ਡਰਾਈਵਰ ਬਣਨੇ ਬੰਦ ਹੋ ਜਾਣੇ ਆ, ਹਾਇਰ ਹੋਣੇ ਬੰਦ ਹੋ ਜਾਣੇ, ਸਭ ਕੁਝ। ਇਹ ਸਿਰਫ ਇਹ ਆ ਕਿ ਇਹ 'ਚ ਸਖਤੀ ਹੋ ਰਹੀ ਆ। ਜਿਹੜੀਆਂ ਚੀਜ਼ਾਂ ਇਹ ਬਿਲਕੁਲ ਬੇਲਗਾਮ ਚੱਲ ਰਹੀਆਂ ਸੀ, ਉਹਨਾਂ ਦੇ ਉੱਤੇ ਨੱਥ ਪੈ ਰਹੀ ਆ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਟਰੱਕ ਚਲਾ ਸਕਦੇ ਆ, ਸਭ ਕੁਝ ਕਰ ਸਕਦੇ ਆ, ਪਰ ਉਹਦੇ ਨਾਲ ਤੁਹਾਨੂੰ ਜਿਹੜੀ ਲੈਂਗੁਏਜ ਦਾ ਇਸ਼ੂ ਹੈਗਾ ਉਹ ਵੀ ਤੁਹਾਨੂੰ ਸੋਚਣਾ ਪੈਣਾ। ਜੇ ਤੁਹਾਨੂੰ ਕਿਸੇ ਰੀਜ਼ਨ ਕਰਕੇ ਹੁਣ ਟਾਈਮ ਮਿਲ ਗਿਆ ਤੇ ਪਲੀਜ਼ ਆਪਣੇ ਲੋਕਲ ਜਿਹੜੇ ਆਪਣੇ ਸਕੂਲਸ ਹੈਗੇ ਆ, ਅਡਲਟ ਸਕੂਲ ਹੈਗੇ, ਉਹਨਾਂ 'ਚ ਜਾ ਕੇ ਆਪਣੀ ਇੰਗਲਿਸ਼ ਦੀ ਤਿਆਰੀ ਸ਼ੁਰੂ ਕਰੋ। ਐਸੀ ਜੌਬ ਸ਼ੁਰੂ ਕਰੋ, ਹੋਰ ਕੋਈ ਜੌਬ ਸਟੋਰ ਤੇ ਕਿਤੇ ਵੀ ਤੁਸੀਂ ਜੌਬ ਸ਼ੁਰੂ ਕਰੋ ਜਿੱਥੇ ਤੁਹਾਡੀ ਇੰਗਲਿਸ਼ ਲੈਂਗੁਏਜ ਦੀ ਬੋਲਣ ਦੀ, ਗੱਲ ਕਰਨ ਦੀ, ਸਮਝਣ ਦੀ ਸਮਰੱਥਾ ਜਿਹੜੀ ਆ ਉਹ ਵਧੇ, ਤੁਹਾਨੂੰ ਕੁਝ ਸਿੱਖਣ ਨੂੰ ਮਿਲੇ। ਤੁਸੀਂ ਫਿਰ ਇਹ ਨਾ ਕਰੋ ਵੀ ਜਾ ਕੇ ਕਿਸੇ ਐਸੇ ਥਾਂ ਤੇ ਕੰਮ ਕਰ ਲਓ ਜਿੱਥੇ ਇੰਗਲਿਸ਼ ਦੀ ਲੋੜ ਨਹੀਂ ਗੀ, ਕਿਉਂਕਿ ਫਿਰ ਤੁਹਾਨੂੰ ਜਿੱਦਣ ਫਿਰ ਵਾਪਸ ਇਸ ਇੰਡਸਟਰੀ 'ਚ ਆਉਣ ਦੀ ਲੋੜ ਪਈ, ਉਦੋਂ ਤੁਹਾਨੂੰ ਇਹ ਇੰਗਲਿਸ਼ ਲੈਂਗੁਏਜ ਜਿਹੜੀ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਸਖਤੀ ਹੋਣੀ ਆ। ਸੋ ਪਲੀਜ਼ ਟਾਈਮ ਮਿਲਿਆ ਆ, ਸਿੱਖੋ ਕੁਛ। ਜੀ ਬਿਲਕੁਲ। ਸੋ ਡੈਫੀਨੇਟਲੀ ਨਾਲੇ ਇਨ ਟਰਮ ਰੂਲ ਆ ਅਜੇ ਇਹ ਉਹਨਾਂ ਨੇ ਪਬਲਿਸ਼ ਕਰ ਰਹੇ ਆ, ਤੇ ਉਸ ਚੀਜ਼ ਦੇ ਵਿੱਚ ਰਮਨ ਜੀ ਪਿਛਲੇ ਵੀਕ ਦੇ ਵਿੱਚ ਇੱਕ ਕਾਲ ਆਪਾਂ ਨੂੰ ਕੁਝ ਟਰੱਕਰਸ ਦੀ ਮੈਨੂੰ ਆਈ ਸੀ ਆਪਣੇ ਰੇਡੀਓ ਤੇ, ਉਹ ਪੁੱਛ ਰਹੇ ਸੀਗੇ ਵੀ ਪੇਪਰ ਲੌਗ ਬੁੱਕ ਦੁਬਾਰਾ ਉਹਦੇ ਤੇ ਵੀ ਜਿਹੜੇ ਕਮੈਂਟ ਵਗੈਰਾ ਲਏ ਜਾ ਰਹੇ, ਉਹਦਾ ਕੀ ਮਸਲਾ ਸੀਗਾ? ਉਹ ਸਰ ਪੇਪਰ ਲੌਗ ਬੁੱਕ ਇੱਦਾਂ ਹੁੰਦੀ ਆ ਕਿ ਇੱਕ ਤਾਂ ਜਦੋਂ ਤੁਹਾਡੀ ਲੌਗ ਬੁੱਕ ਬੰਦ ਹੁੰਦੀ ਆ ਉਦੋਂ ਪੇਪਰ ਲੌਗ ਬੁੱਕ ਯੂਜ਼ ਹੁੰਦੀ ਆ, ਜਾਂ ਤੁਸੀਂ ਪੇਪਰ ਲੌਗ ਬੁੱਕ ਜਿਹੜੀ ਆ ਉਹ ਤੁਹਾਨੂੰ ਕਿਤੇ ਐਮਰਜੈਂਸੀ ਰੂਲਸ ਲਾਗੂ ਹੁੰਦੇ ਆ ਜਾਂ ਕੋਈ ਐਸੇ ਇਸ਼ੂ ਹੁੰਦੇ ਆ। ਕੋਈ ਐਸੀ ਚੀਜ਼ ਮੇਰੇ ਸਾਹਮਣੇ ਅਜੇ ਤੱਕ ਨਹੀਂ ਆਈ ਕਿ ਜਿਹਦੇ ਵਿੱਚ ਕਿ DOT ਜਾਂ FMCSA ਕੋਈ ਇੱਦਾਂ ਦਾ ਗੱਲਬਾਤ ਜਿਹੜੀ ਕਰ ਰਹੀ ਹੈ ਕਿ ਜਿਹਦੇ 'ਚ ਉਹ ਪੇਪਰ ਬੁੱਕ ਨੂੰ ਤਰਜੀਹ ਦੇ ਰਹੇ ਆ। ਸੋ ਆਈ ਡੋਂਟ ਨੋ ਕਿ ਐਸੀ ਕੋਈ ਚੀਜ਼ ਜਿਹੜੀ ਆ ਉਹ ਆ ਰਹੀ ਆ। ਮੇਰੇ ਖਿਆਲ ਦੇ ਵਿੱਚ ਜੇ ਪੇਪਰ ਲੌਗ ਬੁੱਕ ਆ ਜਾਵੇ ਤਾਂ ਸ਼ਾਇਦ ਅੱਧੇ ਟਰੱਕਰ ਜਿਹੜੇ ਇਸ ਵੇਲੇ ਕੰਮ ਕਰਦੇ ਆ ਨਵੇਂ, ਉਹ ਸਾਰੇ ਹੀ ਫੇਲ ਹੋ ਜਾਣਗੇ, ਕਿਉਂਕਿ ਉਹਨਾਂ ਦਾ ਸਾਰਿਆਂ ਦੇ ਵਿੱਚ ਕੰਮ ਕਰਨਾ ਪੈਂਦਾ ਹੈ। ਰਮਨ ਜੀ ਦੇਖੋ, ਮੈਂ ਸਕਰੀਨ ਦੇ ਉੱਤੇ CDL ਲਾਈਫ ਦੀ ਇੱਕ ਆਰਟੀਕਲ ਰੀਸੈਂਟਲੀ ਜਿਹੜਾ ਉਹਨਾਂ ਨੇ ਪੋਸਟ ਕੀਤਾ 6 ਫਰਵਰੀ ਨੂੰ, ਉਹਦੇ ਵਿੱਚ ਉਹ ਕਹਿ ਰਹੇ ਵੀ FMCSA ਸੋਚ ਰਹੀ ਹੈ ਰਿਕੁਐਸਟ FMCSA request to allow truckers to prepare log instead of to ELD use paper logs instead of ਕਿਸੇ ਨੇ ਰਿਕੁਐਸਟ ਕੀਤੀ ਹੈ FMCSA ਨੂੰ, ਉੱਤੇ FMCA ਵੇਟ ਕਰ ਰਿਹਾ, ਉਹ ਵੇਟ ਕਰ ਸੋਚ ਰਹੀ ਆ। ਹਾਂ, ਇਟਸ ਨਾਟ FMCSA's thinking, it's somebody request on it। ਸੋ ਕਿਸੇ ਵੀ ਰਿਕੁਐਸਟ ਤੇ ਵੇ ਇਨ ਕਰ ਰਹੇ ਆ। ਸੋ ਇਹ ਕਈ ਵਾਰੀ ਜਿਹੜੀਆਂ ਤੁਹਾਡੀਆਂ ਖਬਰਾਂ ਹੁੰਦੀਆਂ ਨਾ, ਇਹ ਸਿਰਫ ਇੱਕ ਆਪਾਂ ਹੈਡਿੰਗ ਪੜ੍ਹ ਕੇ ਉਹਨੂੰ ਸਾਰਾ ਕੁਝ ਕਰ ਦਿੰਦੇ ਆ, ਪਰ ਉਹ ਰਮਨ ਜੀ ਲਿਖਿਆ ਤਾਂ ਉਹ ਨਹੀਂ ਹੈਗਾ ਵੀ ਕੰਸੀਡਰ ਕਰ ਰਹੇ ਆ ਉਹ, ਹਨਾ? ਨਹੀਂ, they are considering somebody's request। ਹਾਂਜੀ, ਹਾਂ ਹਾਂਜੀ।
ਸੋ ਆ ਦੇਖੋ ਉਹਨਾਂ ਨੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦਿੰਦਾ ਤੇ FMCSA ਡਾਕਟ ਨੰਬਰ ਆ ਵੀ ਇੱਕ ਫੈਡਰਲ ਰਜਿਸਟਰ ਦੇ ਵਿੱਚ ਵੀ ਕੁਝ ਇਹਨਾਂ ਨੇ ਐਡ ਕੀਤਾ ਹੋਇਆ ਆ ELD ਰਿਕੁਆਇਰਮੈਂਟ ਫੈਡਰੇਸ਼ਨ ਆਫ ਦੀ ਐਪਲੀਕੇਸ਼ਨ ਫਾਰ ਐਗਜ਼ੈਂਪਸ਼ਨ ਉਹਨਾਂ ਨੇ ਜਿਹੜੀ ਉਹਦੇ ਵਿੱਚ ਲਾਈ ਹੋਈ ਆ। ਸੋ ਮੈਂ ਪੜ੍ਹੀ ਹੈ ਇਹ ਖਬਰ, ਇਹਦੇ ਵਿੱਚ ਮੈਂ ਦੱਸ ਰਿਹਾ ਕਿ ਕੋਈ ਜਣਾ ਐਗਜ਼ੈਂਪਸ਼ਨ ਮੰਗ ਰਿਹਾ ELD ਤੋਂ ਕਿ ਅਸੀਂ ਪੇਪਰ ਲੌਗਬੁੱਕ ਯੂਜ਼ ਕਰ ਲਈਏ। ਹਾਂਜੀ। ਸੋ ਇਹ FMCSA ਦੇ ਬਾਅਦ ਪਰ ਉਹ ਪ੍ਰੈਜ਼ੀਡੈਂਟ ਸੈੱਟ ਹੋ ਸਕਦਾ ਨਾ, ਜੇ ਇੱਕ ਕੰਪਨੀ ਨੂੰ ਦਊਗੇ ਫਿਰ ਨੈਚੁਰਲੀ ਫਿਰ ਬਾਕੀਆਂ ਨੂੰ ਵੀ ਨਹੀਂ ਭਾਜੀ, ਉਹ ਸਰਟਨ ਸਰਕਮਸਟੈਂਸਸ ਦੇ ਵਿੱਚ ਕਈ ਕੰਪਨੀਆਂ ਆਉਂਦੀਆਂ। ਹੁਣ ਕਈ ਕੰਪਨੀਆਂ ਰਿਕੁਐਸਟ ਕਰਦੀਆਂ ਕਿ ਸਾਨੂੰ ਜਿਹੜਾ ਸੈਕੰਡ ਡਰਾਈਵਰ ਆ ਉਹ ਨਾਲ ਨਹੀਂ ਚਾਹੀਦਾ। ਜੇ ਇੱਕ ਟ੍ਰੇਨਿੰਗ ਡਰਾਈਵਰ ਇੱਥੇ ਬੈਠਾ ਕੰਮ ਕਰਦਾ ਆ ਤੇ ਉਹਨੂੰ ਸੈਕੰਡ ਡਰਾਈਵਰ ਜਿਹੜਾ ਆ ਉਹ ਨਾਲ ਨਾ ਬੈਠਾ ਹੋਵੇ ਸੀਟ ਤੇ, ਉਹ ਸੌਂ ਵੀ ਸਕਦਾ। ਸੋ ਕਈ ਐਗਜ਼ੈਂਪਸ਼ਨਸ ਹੈਗੀਆਂ ਜਿਹੜੀਆਂ ਪਰਟੀਕੂਲਰ ਕੰਪਨੀਆਂ ਮੰਗਦੀਆਂ ਹੈਗੀਆਂ। ਕਈ ਕੰਪਨੀਆਂ ਜਿਹੜੀਆਂ ਸਰਟਨ ਤਰ੍ਹਾਂ ਦੇ ਕੰਮ ਕਰਦੀਆਂ ਹੈਗੀਆਂ, ਉਹ ਸਰਟਨ ਤਰ੍ਹਾਂ ਦੀਆਂ ਐਗਜ਼ੈਂਪਸ਼ਨਸ FMCSA ਕੋਲੋਂ ਮੰਗਦੀਆਂ ਹੈਗੀਆਂ। ਉਹ ਪਬਲਿਕ ਰਜਿਸਟਰ 'ਚ ਪਬਲਿਸ਼ ਹੁੰਦੇ ਆ, ਸਾਰਾ ਕੁਝ ਹੁੰਦਾ ਆ, ਪਰ ਉਹ ਇੱਕ ਸਪੈਸੀਫਿਕ ਕੰਮ ਵਾਸਤੇ ਦਿੱਤਾ ਜਾਂਦਾ ਆ। ਠੀਕ ਹੈ ਜੀ। ਆਪਣੇ ਅਗਲੇ ਕਾਲਰ ਨੇ ਵਿਰਕ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਮੈਂ ਕਹਿੰਦਾ ਸੀਗਾ ਵੀ ਸਾਰਿਆਂ ਨੂੰ ਮੌਕਾ ਦਿਓ। ਇੱਕ ਵੀਰ ਅਮਰਜੀਤ ਆ, ਜਦੋਂ ਵੀ ਰੇਡੀਓ ਲਾਓ, ਜਦੋਂ ਜਿਹੜੇ ਪ੍ਰੋਗਰਾਮ 'ਚ ਲੱਤ ਵਸਾਉਣੀ ਹੁੰਦੀ ਉਹਨੂੰ। ਬਾਈ ਜੀ ਏਦਾਂ ਨਹੀਂ ਬੋਲਣ ਦੀ ਲੋੜ ਨਹੀਂ, ਪਰ ਉਹ ਗੱਲ ਵਧੀਆ ਕਰਕੇ ਜਾਂਦੇ। ਗੱਲ ਤਾਂ ਇਹ ਆ ਨਾ ਵੀ ਤੁਸੀਂ ਦੱਸੋ ਵੀ ਉਹਨੂੰ ਗਲਤ ਕੋਈ ਗੱਲ ਕੀਤੀ ਆ? ਤੁਸੀਂ ਆਪਣੀ ਗੱਲ ਕਰੋ। ਹੁਣ ਹੋਰਾਂ ਨੂੰ ਵੀ ਮੌਕਾ ਦਿਆ ਕਰੋ। ਤੁਸੀਂ ਬੋਲਣ ਦੀ ਮੌਕਾ ਹੁਣ ਬੋਲੋ ਨਾ, ਤੁਸੀਂ ਆਪਣੀ ਗੱਲ ਕਰੋ ਨਾ। ਹਾਂ, ਤੁਸੀਂ ਇਦਾਂ ਕਿਸੇ ਨੂੰ ਕ੍ਰਿਟਿਸਾਈਜ਼ ਨਾ ਕਰੋ। ਜਦੋਂ ਵੀ ਮੈਂ ਰੇਡੀਓ ਲਾਉਣਾ ਉਹ ਤੁਸੀਂ ਬਾਈ ਜੀ ਹੁਣ ਟਾਈਮ ਵੇਸਟ ਕਰਨਾ ਹੈ। ਕੋਈ ਗੱਲ ਹੈ ਕੱਟੋ। ਹਾਂ, ਜਦੋਂ ਤੁਹਾਨੂੰ ਮੌਕਾ ਦੇ ਰਹੇ ਤੁਸੀਂ ਆਪਣੀ ਗੱਲ ਕਰੋ, ਅਗਲੇ ਦੀ ਕਿਉਂ ਤੁਸੀਂ ਕੱਟ ਰਹੇ? ਨਾਲੇ ਅਗਲਾ ਵਧੀਆ ਗੱਲ ਕਰਕੇ ਗਿਆ, ਠੀਕ ਹੈ ਕਿ ਨਹੀਂ? ਇਹ ਪਤਾ ਨਹੀਂ ਕਿਹੜੀ ਗੱਲ ਆ ਵੀ ਜਦੋਂ ਲਾਓ ਤੁਸੀਂ ਆਪਣੀ, ਜਦੋਂ ਤੁਹਾਨੂੰ ਮੌਕਾ ਮਿਲੇ ਤੁਸੀਂ ਆਪਣੀ ਗੱਲ ਤੁਸੀਂ ਰੱਖ ਨਹੀਂ ਰਹੇ, ਹੋਰ ਪਾਸੇ ਵੱਲ ਨੂੰ ਲੱਤ ਤੁਸੀਂ ਫਸਾ ਰਹੇ। ਮੈਂ ਤਾਂ ਇਸ ਗੱਲ ਤੋਂ ਹੈਰਾਨ ਹੋਇਆ ਤੁਹਾਡੇ ਤੋਂ। ਪਾਲ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਪਾਲ ਸਿੰਘ। ਹੈਲੋ। ਹਾਂਜੀ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ DMV ਗਿਆ ਸੀ ਪਰਸੋਂ ਰਜਿਸਟ੍ਰੇਸ਼ਨ ਕਰਾਉਣ ਗੱਡੀ ਦੀ ਆਪਣੀ ਦੀ, ਤੇ ਉਹ ਮੈਂ ਤਾਂ ਰੈਗੂਲਰ ਕਾਰ ਦੀ ਕਰਾਉਣ ਗਿਆ ਸੀ। ਮੈਨੂੰ ਵੀ ਬੁਰੀ ਅੱਖ ਨਾਲ ਦੇਖਦੇ ਪਏ ਸੀ ਉਹ। ਤੇ ਮਤਲਬ ਉਹ ਕਹਿਣ ਦਾ ਮਤਲਬ ਇਹੀ ਆ ਕਿ ਵੀ ਸਾਨੂੰ ਆਮ ਬੰਦੇ ਜਿਹੜੇ ਸਿਟੀਜ਼ਨ ਹੈਗੇ ਆ ਉਹਨਾਂ ਨੂੰ ਬੰਦੇ ਨੂੰ ਵੀ ਬੁਰੀ ਅੱਖ ਨਾਲ ਦੇਖਦੇ ਆ। ਉਹ ਗੱਲੇ ਨਹੀਂ ਸੁਣਦੇ ਕਿਸੇ ਦੀ। ਇੰਨਾ ਕਹਿਣਾ ਸੀ। ਕੰਪਲੇਨ ਕਰ ਸਕਦੇ ਤੁਸੀਂ ਉੱਥੇ, ਉਹਨਾਂ ਨੂੰ ਕਹੋ ਸੁਪਰਵਾਈਜ਼ਰ ਕਿਹੜਾ ਆ ਮੈਨੂੰ ਬੁਰੀ ਅੱਖ ਨਾਲ ਦੇਖਦਾ ਜੀ, ਕੰਪਲੇਨ ਕਰੋ। ਤੁਸੀਂ ਕੰਪਲੇਨ ਕਰ ਸਕਦੇ ਆ। ਹੁਣ ਤਾਂ ਆਪਣੇ ਵੀ ਬੰਦੇ ਬਹੁਤ ਲੱਗੇ ਹੋ ਆ, ਪੰਜਾਬੀ ਵੀ ਹਰ ਇੱਕ DMV 'ਚ ਜੀ। ਦੀਪ, ਹਾਂਜੀ ਦੀਪ। ਲਾਲੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਜਿਹੜਾ ਆਪਣਾ ਨਵਾਂ ਤੁਸੀਂ ਲਾਅ ਬਾਰੇ ਗੱਲ ਕਰ ਰਹੇ ਹੈਗੇ ਆ, ਜਿਹੜਾ ਆਉਣਾ ਹੈ, ਜਿਵੇਂ ਕੱਲ ਨੂੰ ਕਹਿੰਦੇ ਮਾਈਟ ਵੀ ਆਉਣਾ ਹੈਗਾ, ਤੇ ਜਿਹੜਾ 17,000 ਨੂੰ ਐਕਸਟੈਂਸ਼ਨ ਮਿਲੀ ਸੀਗੀ ਮਾਰਚ ਤੱਕ, ਤੇ ਉਹਨਾਂ ਦੋਨਾਂ 'ਚ ਕੋਈ ਫਰਕ ਹੈ ਕਿ ਕੋਈ ਐਕਸਪਲੇਨ ਕਰ ਸਕਦੇ ਹੋ? ਜਿਹੜੀ ਐਕਸਟੈਂਸ਼ਨ 2 ਮਹੀਨਿਆਂ ਦੀ ਮਿਲੀ ਸੀ ਤੇ ਜਿਹੜਾ ਨਵਾਂ ਲਾਅ, ਤੇ ਇਹਦੇ ਵਿੱਚ ਕੀ ਫਰਕ ਹੈ? ਦੇਖੋ ਜੀ, ਜਿਹੜੀ ਐਕਸਟੈਂਸ਼ਨ 2 ਮਹੀਨਿਆਂ ਦੀ ਮਿਲੀ ਆ ਉਹ 3 ਮਹੀਨੇ ਦੀ ਪਹਿਲਾਂ ਵੀ ਮਿਲੀ ਸੀ, 60 ਡੇਜ਼ ਦੀ ਪਹਿਲਾਂ ਮਿਲੀ ਸੀ, 60 ਡੇਜ਼ ਦੀ ਹੁਣ ਮਿਲੀ ਆ। ਪਰ ਉਹ 120 ਡੇਜ਼ ਦੇ ਵਿੱਚ ਕੈਲੀਫੋਰਨੀਆ ਨੇ ਉਹਨਾਂ ਲਾਇਸੈਂਸਿਸ ਬਾਰੇ ਕੋਈ ਕਲੈਰੀਫਿਕੇਸ਼ਨ ਨਾ ਦਿੱਤੀ ਆ, ਨਾ ਉਹਨਾਂ ਨੇ ਕੋਈ ਉਹਦੇ ਬਾਰੇ ਕਲੈਰੀਫਿਕੇਸ਼ਨ ਦੀ ਗੱਲ ਕੀਤੀ ਆ। ਜਿਹੜੇ ਸੈਨੇਟਰ ਇੱਥੇ ਸਟਾਕਟਨ ਗੁਰੂ ਘਰ ਆਏ ਸੀਗੇ, ਆਪਣੇ ਕਾਂਗਰਸਮੈਨ ਜਿਹੜੇ, ਉਹਨਾਂ ਨੂੰ ਵੀ ਇਹ ਗੱਲ ਕਹੀ ਸੀਗੀ ਜ਼ੋਰ ਪਾ ਕੇ, ਜੋਸ਼ ਹਾਰਡਰ ਨੂੰ, ਪਰ ਕੈਲੀਫੋਰਨੀਆ ਨੇ ਉਹਨਾਂ ਦੇ ਬਾਰੇ ਦੇ ਵਿੱਚ ਕੋਈ ਕਲੈਰਿਟੀ ਅੱਜ ਤੱਕ ਨਹੀਂ ਦਿੱਤੀ। ਸੋ ਬੇਸਿਕਲੀ ਜਿੱਦਾਂ 2 ਮਹੀਨੇ ਦੀ ਪਹਿਲਾਂ ਸੀ, 2 ਮਹੀਨੇ ਦੀ ਹੋਣੇ ਆ, ਉਹ ਲਾਇਸੈਂਸਿਸ ਮਾਰਚ 6 ਨੂੰ ਜਿਹੜੇ ਆ ਉਹ ਇਨਵੈਲਿਡ ਆ, ਉਹ ਕੈਂਸਲ ਹੋਣੇ ਆ। ਸੋ ਪਲੀਜ਼ ਇਹ ਚੀਜ਼ ਨੂੰ ਅੰਡਰਸਟੈਂਡ ਕਰੋ ਕਿ ਇਹ ਜਸਟ ਐਕਸਟੈਂਸ਼ਨ ਹੈਗੀ ਆ। ਜਿਹੜਾ ਕਹਿੰਦੇ ਨੇ ਵੀ ਪ੍ਰੋਬਲਮ ਨੂੰ ਇੱਕ ਲੱਤ ਮਾਰ ਕੇ ਹੋਰ ਅੱਗੇ ਕਰਤੀ ਹੈ, ਦੈਟਸ ਇਟ, ਹੋਰ ਕੁਛ ਨੀਗਾ ਹੈਗਾ। ਸੋ ਜਿਹੜਾ ਇਹ ਕਾਨੂੰਨ ਹੈਗਾ, ਇਹ ਕਾਨੂੰਨ ਜਿਹੜਾ ਮੇਨ ਹੈਗਾ, ਜਿਹੜਾ ਕਿ ਲਾਸਟ ਈਅਰ ਇੰਟਰਮ ਰੂਲ ਲਾਗੂ ਕੀਤਾ ਸੀ ਓਵਰਨਾਈਟ ਸ਼ੌਨ ਡਫੀ ਹੋਣਾ ਵੱਲੋਂ। ਸੋ ਜਿਹੜੇ DOT ਦੇ ਸੈਕਟਰੀ ਹੈਗੇ ਆ, ਉਹਨਾਂ ਨੇ ਓਵਰਨਾਈਟ, ਜਦੋਂ ਆਪਾਂ ਇਹ ਗੱਲਾਂ ਤੇ ਰੌਲਾ ਪਾਇਆ ਸੀਗਾ ਕਿ ਓਵਰਨਾਈਟ ਜੀ ਆਣ ਕੇ ਇਹ ਚੀਜ਼ ਲਾਗੂ ਕਰਤੀ ਆ, ਇਹ ਠੀਕ ਨਹੀਂ ਗੀ, ਉਦੋਂ DOT ਨੇ ਵਾਪਸ ਜਾ ਕੇ ਆਪਣੇ ਕਮੈਂਟ ਪੀਰੀਅਡ ਰੱਖਿਆ। ਉਸ ਤੋਂ ਬਾਅਦ ਉਹਨਾਂ ਨੇ ਜਾ ਕੇ ਪ੍ਰੋਪਰ ਜਿਹੜੀ ਗਾਈਡਲਾਈਨ ਸੀਗੀ ਉਹ ਫੋਲੋ ਕੀਤੀ, ਸਾਰਾ ਕੁਝ ਕੀਤਾ, ਤੇ ਹੁਣ ਜਿਹੜਾ ਉਹ ਇੰਟਰਮ ਰੂਲ ਸੀਗਾ ਉਹ ਫਾਈਨਲ ਰੂਲ ਬਣ ਕੇ ਕੱਲ ਪਬਲਿਸ਼ ਹੋ ਜਾਣਾ। ਸੋ ਜਿਹੜਾ ਫਾਈਨਲ ਰੂਲ ਆ ਉਹ ਅਸੀਂ ਤੁਹਾਨੂੰ ਪ੍ਰੋਗਰਾਮ ਦੇ ਸ਼ੁਰੂ 'ਚ ਪੜ੍ਹ ਕੇ ਦੱਸਤਾ ਕਿ ਫਾਈਨਲ ਰੂਲ ਜਿਹੜਾ ਆ ਉਹ ਪਬਲਿਸ਼ ਹੋ ਜਾਣਾ। ਸੋ ਇਸ ਕਰਕੇ ਅਸੀਂ
ਜਿਹੜੇ ਇਹ ਰੂਲ ਐਂਡ ਰੈਗੂਲੇਸ਼ਨ ਹੈਗੇ ਆ, ਜਿਹੜਾ 17,000 ਲਾਇਸੈਂਸ ਹੈਗਾ ਉਹ ਸਿਰਫ ਕੈਲੀਫੋਰਨੀਆ ਦੇ ਨਾਲ ਹੈਗਾ। ਕੈਲੀਫੋਰਨੀਆ ਦੇ ਨਾਲ ਨਾਲ ਜਿਹੜਾ ਟੈਕਸਸ ਸਟੇਟ ਹੈਗੀ ਆ 6500 ਲਾਇਸੈਂਸ ਉਹਨਾਂ ਨੇ ਓਵਰਨਾਈਟ ਕੈਂਸਲ ਕਰਤਾ, ਜਿਹੜੀ ਕੈਲੀਫੋਰਨੀਆ ਨੇ 120 ਡੇ ਦੀ ਐਕਸਟੈਂਸ਼ਨ ਦਿੱਤੀ ਹੈ। ਸੋ ਕਈ ਸਟੇਟਸ ਹੈਗੀਆਂ, ਨਵਾਡਾ ਨੇ 1000 ਲਾਇਸੈਂਸ ਕੈਂਸਲ ਕੀਤਾ, ਬਹੁਤ ਸਟੇਟਸ ਹੈਗੀਆਂ ਜਿਨ੍ਹਾਂ ਨੇ ਇਹ ਲਾਇਸੈਂਸ ਆਲਰੇਡੀ ਕੈਂਸਲ ਕਰ ਦਿੱਤੇ ਹੋਏ ਆ। ਸੋ ਇਹ ਕੈਲੀਫੋਰਨੀਆ ਹੈਗੀ ਆ ਜਿਨ੍ਹਾਂ ਨੇ ਟਾਈਮ ਦਿੱਤਾ ਪਰ ਕੋਈ ਉਹਦਾ ਹੱਲ ਨਹੀਂ ਦਿੱਤਾ, ਪਰ ਇਹ ਰੂਲ ਜਿਹੜਾ ਹੈਗਾ ਆਲਮੋਸਟ ਸੇਮ ਹੀ ਆ। ਜੀ ਇੱਕ ਭਾਈ ਸਾਹਿਬ ਕਮੈਂਟ ਕਰਦੇ ਸੀ ਵੀ ਤੁਸੀਂ ਕਮੈਂਟ ਕਰਨ ਲਈ ਨਹੀਂ ਕਹਿੰਦੇ, ਅਸੀਂ ਤਾਂ ਕਿੰਨਾ ਰੌਲਾ ਪਾਇਆ ਕਮੈਂਟ ਕਰਨ ਲਈ, ਕਿੱਦਾਂ ਦੇ ਕਮੈਂਟ ਕਰਨੇ ਆ, ਸਾਰਾ ਕੁਝ ਜਦੋਂ ਵੀ ਇੱਕ ਵੀ ਕੋਈ ਰੂਲ ਆਉਂਦਾ ਆ ਉਹਦਾ ਹਮੇਸ਼ਾ ਰੌਲਾ ਪਾਈਦਾ। ਉਹ ਬੜੇ ਰਮਨ ਭਾਜੀ ਹੁਣੀ ਲਿੰਕ ਪਾਈਦੇ ਆ ਫੇਸਬੁੱਕ YouTube ਤੇ ਇੱਥੇ ਜਾ ਕੇ ਕਰਨੇ ਆ। ਨਹੀਂ ਉਹ ਲਿੰਕ ਵੀ ਪਾਈਦੇ, ਉਹ ਵੀ ਕਰਦੇ ਆ। ਰਮਨ ਹੁਣਾਂ ਨੇ ਤਾਂ ਉਹ ਵੀ ਲਿਖਿਆ ਸੀ, ਉਹ ਵਿੱਚ ਲਿਖਣਾ ਕੀ ਆ, ਉਹ ਵੀ ਕਾਪੀ ਪੇਸਟ ਕਰਕੇ ਜਿਹੜਾ ਉਹ ਕਰਨਾ ਸੀ ਉਹ ਵੀ ਨਹੀਂ ਕਈ ਦੀ ਕਰ ਹਟੇ ਨਾ, ਫਿਰ ਉਹ ਫਿਰ ਪਿੱਛੇ ਰਹਿ ਜਾਂਦੇ ਆ ਕੰਮ। ਫਿਰ 7900 ਦੇ ਕਰੀਬ ਕਮੈਂਟਸ ਆਏ ਸੀਗੇ, ਤੇ ਜੇ ਅਸੀਂ 17000 ਲਾਇਸੈਂਸ ਆਪਣੀ ਸਟੇਟ ਦਾ ਲੈ ਲਈਏ ਜਿਹੜਾ ਕੈਂਸਲ ਹੋਣਾ, ਤੇ 7900 ਕਮੈਂਟਸ ਉਹਨਾਂ ਨੇ ਵੀ ਅੱਧੇ ਨਾਲੋਂ ਜ਼ਿਆਦਾ ਨੇ ਨਹੀਂ ਕੀਤੇ। ਸੋ ਆਈ ਥਿੰਕ ਬਹੁਤ ਆਪਾਂ ਪਿੱਛੇ। ਇਹ ਤਾਂ ਤੁਸੀਂ ਤਕਰੀਬਨ 8000 ਤਾਂ ਪੂਰੇ ਤੁਸੀਂ ਮੁਲਕ ਚੋਂ ਕਹਿ ਰਹੇ ਆ ਨਾ, ਤੇ ਇੱਥੋਂ ਵਾਲੇ ਤਾਂ ਤੁਸੀਂ ਅੱਧੇ ਤੋਂ ਨਹੀਂ ਨਾ, ਤੇ 1/3 ਤੋਂ ਵੀ ਥੱਲੇ ਪਹੁੰਚੋ, 25% ਲੋਕਾਂ ਨੇ ਮਸਾਂ ਕੀਤੇ ਹੋਣੇ। ਦੇਖੋ 2 ਲੱਖ ਨਾਨ ਡੋਮਿਸਾਈਲ ਲਾਇਸੈਂਸ ਦਾ ਐਵਰੇਜ ਆਊਟ ਉਹ ਕਹਿ ਰਹੇ 2 ਲੱਖ, ਤੇ 2 ਲੱਖ ਦੇ ਕਰੀਬ ਤਾਂ ਕਮੈਂਟਸ ਹੋਣੇ ਚਾਹੀਦੇ। 2 ਲੱਖ ਦੇ ਕਰੀਬ ਕਮੈਂਟ ਹੁੰਦੇ ਤਾਂ ਕੁਛ ਨਾ ਕੁਛ ਤਾਂ ਉਹਦਾ ਫਰਕ ਪੈਂਦਾ ਨਾ। ਇਹ ਵੀ ਹੁੰਦਾ, ਤੇ ਨਾਲੇ ਅਨੋਨਿਮਸਲੀ ਵੀ ਕਰ ਸਕਦੇ ਆ ਜੇ ਨਹੀਂ ਵੀ ਨਾਮ ਦੱਸਣਾ। ਜਿਹੜੇ ਕਈਆਂ ਨੇ ਤਾਂ ਇਸ ਗੱਲੋਂ ਡਰਾਤੇ ਹੁਣ ਇੱਕ ਦੂਜੇ ਨੂੰ, ਉਹ ਤੇਰੇ ਨਾਂ ਤੋਂ ਪਤਾ ਲੱਗ ਜਾਣਾ ਤੂੰ ਕੌਣ। ਇਹ ਵੀ ਜੀ ਆਪਣੇ ਕੁਝ ਹੋਰ ਕਾਲਰ, ਤੇ ਫਿਰ ਆਪਾਂ ਨਿਰਮਲ ਮਾਨ ਜੀ ਦੇ ਨਾਲ ਵੀ ਜੁੜਨਾ ਹੈ, ਉਹ ਵੀ ਆਪਣੇ ਨਾਲ ਜੁਆਇਨ ਕਰ ਚੁੱਕੇ ਆ। ਅਮਰੀਕ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਆਪਣਾ ਇਸ ਕੰਟਰੀ ਦੇ ਵਿੱਚ ਬਿਜ਼ਨਸ ਕਰਨਾ ਇੰਨਾ ਈਜ਼ੀ ਸੀਗਾ ਕਿ ਹੁਣ ਕਾਫੀ ਕਾਲਰ ਕੰਪਲੇਂਟ ਕਰ ਰਹੇ ਆ ਕਿ ਸਾਨੂੰ ਡਿਫਰੈਂਟ ਤਰੀਕੇ ਨਾਲ ਟਰੀਟ ਕੀਤਾ ਜਾਂਦਾ। ਚਲੋ ਜੇ ਆਪਾਂ ਦੇਖੀਏ 20 ਸਾਲ ਪਹਿਲਾਂ DMV ਬੰਦਾ ਜਾਂਦਾ ਸੀ, ਇੱਕ ਫਾਰਮ ਭਰਦਾ ਸੀ, ਤੁਸੀਂ ਬਿਜ਼ਨਸ ਸਟਾਰਟ ਕਰਨਾ, ਟਰੱਕ ਦੀ ਪਲੇਟ ਲੈਣੀ, ਉਹ ਫਾਰਮ ਦੇ ਉੱਤੇ ਉਹ ਸਟੈਂਪ ਲਾ ਕੇ ਦਿੰਦੇ ਸੀਗੇ ਤੇ ਤੁਸੀਂ ਆਪਣਾ ਟਰੱਕ ਲੈ ਕੇ ਤੁਰ ਪੈਂਦੇ ਸੀ। ਇੰਨਾ ਈਜ਼ੀ ਸੀ ਬਿਜ਼ਨਸ ਕਰਨਾ। ਉਸ ਸਿਸਟਮ ਨੂੰ ਇਸ ਹੱਦ ਤੱਕ ਐਕਸਪਲੋਇਟ ਕੀਤਾ ਗਿਆ ਕਿ ਜੋ ਅੱਜ ਦੀ ਸਿਚੁਏਸ਼ਨ ਆ ਉਹਦੇ ਲਈ ਤੁਸੀਂ ਕਿਸੇ ਹੋਰ ਨੂੰ ਬਲੇਮ ਨਹੀਂ ਕਰ ਸਕਦੇ, ਉਹਦੇ ਲਈ ਤੁਸੀਂ ਆਪਣੇ ਆਪ ਨੂੰ ਜਾਂ ਆਪਣੇ ਆਲੇ ਦੁਆਲੇ ਨੂੰ ਹੀ ਬਲੇਮ ਕਰ ਸਕਦੇ ਆ ਜੀ। ਤੇ ਦੂਜੀ ਗੱਲ ਭਾਜੀ, ਜਿਹੜਾ ਉਹ 2 ਲੱਖ ਡਰਾਈਵਰ ਫੇਜ਼ ਆਊਟ ਕਰਨਾ ਇਹਨਾਂ ਨੇ, ਚਲੋ ਜਿਹੜਾ ਆਪਣਾ ਨਾਨ ਡੋਮਿਸਾਈਲ CDL ਕਰਕੇ, ਉਹਦਾ ਇੱਕ ਹੋਰ ਚੀਜ਼ ਦੇਖੋ ਕਿ ਕਿੰਨੇ ਸੈਲਫ ਡਰਾਈਵਿੰਗ ਟਰੱਕ ਅਗਲੇ 5 ਸਾਲਾਂ 'ਚ ਰੋਡ 'ਚ ਆ ਜਾਣੇ ਆ। ਉਹ ਸ਼ਾਰਟੇਜ ਵਾਲੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਤਾਂ ਇੱਕ ਯਾਨੀ ਕਿ ਫੇਜ਼ ਆਊਟ ਹੋ ਰਹੀ ਆ, ਉਹਦੀ ਰਿਪਲੇਸਮੈਂਟ ਵੀ ਨਾਲ ਦੇ ਨਾਲ ਆ ਰਹੀ ਆ। ਤੇ ਇੱਕ ਚੀਜ਼ ਮੈਂ ਹੋਰ ਦੇਖਣਾ ਚਾਹਾਂਗਾ, ਜਿਹੜਾ EPA ਦੇ ਨਵੇਂ ਰੂਲ ਆ ਜਿਹੜਾ ਇੰਜਨ ਡੀ ਰੇਟ ਦੇ ਰਿਗਾਰਡਿੰਗ ਹੈਗੇ ਆ, ਇਹ 'ਚ ਕੀ ਪ੍ਰੋਗਰੈਸ ਆ? ਕਿਸ ਟਾਈਮ ਤੱਕ ਪ੍ਰੈਕਟੀਕਲੀ ਡੀਲਰਸ਼ਿਪ ਤੇ ਉਹ ਟਰੱਕ ਆ ਜਾਏਗਾ ਜਿਹੜਾ ਡੀ ਰੇਟ ਨਹੀਂ ਹੋਏਗਾ? ਜਾਂ ਜੇ ਅੱਜ ਮੈਂ ਆਪਣਾ ਟਰੱਕ ਲੈ ਕੇ ਡੀਲਰ ਕੋਲ ਜਾਣਾ ਆ ਤੇ ਉਹਨੂੰ ਕਹਿਣਾ ਵੀ ਨਵੇਂ ਰੂਲ ਦੇ ਹਿਸਾਬ ਨਾਲ ਮੈਨੂੰ ਮੇਰਾ ਟਰੱਕ ਸੈੱਟ ਕਰਕੇ ਦੇ ਤਾਂ ਕਿ ਮੈਨੂੰ ਰੋਡ ਤੇ ਕੋਈ ਪ੍ਰੋਬਲਮ ਨਹੀਂ ਆਏ, ਤੇ ਉਹ ਕਰਕੇ ਦੇਣ, ਪ੍ਰੈਕਟੀਕਲੀ ਇਹ ਚੀਜ਼ ਹੋਣ 'ਚ ਕਿੰਨਾ ਕੁ ਟਾਈਮ ਲੱਗ ਸਕਦਾ? ਥੈਂਕ ਯੂ ਜੀ। ਮਿਹਰਬਾਨੀ। ਦੇਖੋ ਜੀ, ਪਹਿਲੀ ਗੱਲ ਤਾਂ ਸਹੀ ਗੱਲ ਹੈ, ਤੁਸੀਂ ਕਿਹਾ ਜੀ ਇਹ ਜਿਹੜੇ ਕਾਨੂੰਨ ਆ ਅਸੀਂ ਉਹ ਖਰਾਬ ਕੀਤੇ ਆ। ਆਪਣੀ ਪਬਲਿਕ, ਇਹ ਨਹੀਂ ਇਕੱਲੀ ਪੰਜਾਬੀਆਂ ਦੀ ਗੱਲ ਕਰਦੇ ਆ, ਹੋਰ ਸਾਰੀ ਜਿਹੜੀ ਦੁਨੀਆ ਹੈਗੀ ਆ, ਜਿਨ੍ਹਾਂ ਨੇ ਵੀ ਲੂਪ ਹੋਲ ਐਕਸਪਲੋਇਟ ਕੀਤਾ ਉਹਨਾਂ ਸਾਰਿਆਂ ਕਰਕੇ ਹੀ ਹੋ ਰਿਹਾ। ਬਿਲਕੁਲ ਬਿਲਕੁਲ ਸੱਚੀ ਗੱਲ ਆ। ਬਹੁਤ ਸੌਖਾ ਸੀਗਾ ਇੱਥੇ ਕੰਮ ਕਰਨਾ, ਬਹੁਤ ਈਜ਼ੀ ਸੀਗਾ, ਕੁਛ ਨਹੀਂ ਸੀ ਪੁੱਛਿਆ ਜਾਂਦਾ। ਤੇ ਇੱਕ ਪਹਿਲਾਂ ਵੀ ਆਪਣੇ ਸਰਦਾਰ ਜੀ ਗੱਲ ਕਰਕੇ ਗਏ ਆ ਕਿ ਹੁਣ ਬਹੁਤ ਜ਼ਿਆਦਾ ਵਿਤਕਰਾ ਪਹਿਲਾਂ ਵੀ ਹੁੰਦਾ ਸੀ, ਹੁਣ ਵੀ ਹੁੰਦਾ ਆ। ਚੋਰੀਆਂ ਪਹਿਲਾਂ ਵੀ ਹੁੰਦੀਆਂ ਸੀ, ਹੁਣ ਵੀ ਹੁੰਦੀਆਂ। ਹੁਣ ਸਾਡੇ ਨਾਂ ਜ਼ਿਆਦਾ ਲੱਗਦੇ ਆ। ਸਾਡੇ ਨਾਂ ਜ਼ਿਆਦਾ ਲੱਗਦੇ ਨਹੀਂ ਜੀ, ਅਸੀਂ ਜ਼ਿਆਦਾ ਕੰਮਾਂ ਦੇ ਵਿੱਚ ਹੈਗੇ ਆ। ਇਹ ਗਰੰਟੀਡ ਹੈਗਾ ਆ। ਇਹ ਸਾਡਾ ਜਿਹੜਾ ਆ ਇਹ ਕੋਈ ਮੇਰੇ ਜਾਂ ਤੁਹਾਡੇ ਕਹਿਣ ਵਾਲੀ ਗੱਲ ਨਹੀਂ ਹੈਗੀ। ਇੱਥੋਂ ਤੱਕ ਆ ਰਾਜਕਰਨ, ਇੱਥੋਂ ਤੱਕ ਆ ਰਿਹਾ ਕਿ ਆਪਣੀ ਕਮਿਊਨਿਟੀ ਦਾ ਟ੍ਰੇਲਰ ਚੋਰੀ ਹੁੰਦਾ, ਆਪਣੀ ਕਮਿਊਨਿਟੀ ਦੇ ਬੰਦੇ ਦੇ ਕੋਲ ਮਿਲ ਜਾਂਦਾ, ਤੇ ਆਪਣੀ ਕਮਿਊਨਿਟੀ ਦਾ ਬੰਦਾ ਹੀ ਆਪਣੇ ਜਿਨ੍ਹਾਂ ਦਾ ਟ੍ਰੇਲਰ ਉਹਨਾਂ ਨੂੰ ਕਹਿੰਦਾ ਵੀ 2 ਦਿਨ ਠਹਿਰ ਜਾਓ, ਖਾਲੀ ਕਰਕੇ ਦੇ ਦਿਆਂਗੇ। ਸੋ ਇਹ ਜਿਹੜੀ ਚੀਜ਼ਾਂ ਨਾ, ਇਹ ਕੋਈ ਹਰ ਚੀਜ਼ ਨੂੰ ਡਿਸਕ੍ਰਿਮੀਨੇਸ਼ਨ ਦਾ ਚੋਲਾ ਨਹੀਂ ਪਵਾਇਆ ਜਾ ਸਕਦਾ। ਹਰ ਚੀਜ਼ ਦੇ ਉੱਤੇ ਡਿਸਕ੍ਰਿਮੀਨੇਸ਼ਨ ਦਾ, ਹੁਣ ਹਰਜੋਤ ਭਾਜੀ ਹੁਣੀ ਦੱਸ ਦੇਣ ਵੀ ਜੇ ਇੰਸ਼ੋਰੈਂਸ ਕੰਪਨੀਆਂ ਡਿਸਕ੍ਰਿਮੀਨੇਟ ਕਰ ਰਹੀਆਂ ਸਿੰਘ ਨਾਂ ਦੇ ਨਾਲ ਜੀ। ਨਹੀਂ, ਨਾਲੇ ਕਾਰਗੋ ਥੈਫਟ ਆਪਾਂ ਕਿੰਨਾ ਦੱਸ ਰਹੇ ਹਾਂ ਵੀ ਕਿੰਨਾ % ਜਿਹੜਾ ਇਨਕਰੀਜ਼ ਹੋਇਆ ਹੈਗਾ।
ਪਿਛਲੇ ਸਾਲ ਕਿੰਨੇ 3700 ਦੇ ਕਰੀਬ ਕਾਰਗੋ ਥੈਫਟ ਹੋਏ ਸੀ। ਇਦਾਂ ਕਦੇ ਨਹੀਂ ਹਿਸਟਰੀ 'ਚ ਹੋਇਆ, ਇੰਸ਼ੋਰੈਂਸ ਦੀ ਹਿਸਟਰੀ 'ਚ। ਨਹੀਂ ਭਾਜੀ, ਉਹ ਤੁਸੀਂ ਦੱਸੋ ਨਾ ਵੀ ਫਿਰ ਇੰਸ਼ੋਰੈਂਸ ਕੰਪਨੀਆਂ ਡਿਸਕ੍ਰਿਮੀਨੇਟ ਕਰਦੀਆਂ ਸਿੰਘ ਨਾਂ ਦੇ ਨਾਲ? ਬਿਲਕੁਲ। ਸੋ ਕਹਿੰਦੇ ਵੀ 90% ਗਰੋਥ ਹੋਈ ਆ ਕਾਰਗੋ ਥੈਫਟ 'ਚ 2022 ਤੋਂ ਲੈ ਕੇ 2024 ਤਾਈਂ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ, ਹਨਾ। ਬਿਲਕੁਲ ਜੀ। ਬਾਕੀ ਜਿਹੜਾ ਤੇ ਮੈਜੋਰਟੀ 'ਚ ਆਪਣੇ ਬੰਦਿਆਂ ਦੇ ਨਾਂ ਹੁੰਦੇ ਆ, ਹਨਾ। ਹਾਂਜੀ, ਬਾਕੀ ਜਿਹੜਾ ਜੀ ਭਾਜੀ ਉਹਨਾਂ ਦਾ ਸਵਾਲ ਸੀਗਾ ਕਿ ਕਾਰਬ ਦਾ ਜਿਹੜਾ ਸਵਾਲ ਹੈ ਜਾਂ ਈਪੀਏ ਦਾ ਸਵਾਲ ਆ, ਉਹ ਡੈਫੀਨੇਟਲੀ ਜਿਹੜੀ ਆ ਚੀਜ਼ ਆ ਉਹ ਅਸੀਂ ਵੀ ਕੋਸ਼ਿਸ਼ ਕਰਾਂਗੇ। 25 ਤਰੀਕ ਨੂੰ ਇੱਥੇ ਕਾਰਬ ਵਾਲਿਆਂ ਨੇ ਆਉਣਾ ਆ, ਉਹਨਾਂ ਦੇ ਨਾਲ ਵੀ ਟਰਾਈ ਕਰਾਂਗੇ ਗੱਲ ਕਰਨ ਦੀ। ਈਪੀਏ ਦੇ ਨਾਲ ਵੀ ਸਾਡਾ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਸਾਨੂੰ ਇਹ ਕਲੈਰਿਟੀ ਮਿਲ ਸਕੇ। ਪਰ ਸਰਕਾਰਾਂ ਦੇ ਕੰਮ ਆ, ਇਹ ਕਦੋਂ ਇਹ ਹੋਣੇ ਆ, ਮੈਨੂਫੈਕਚਰਰਸ ਨੇ ਕਦੋਂ ਇਹ ਲਾਈਨ ਕਲੀਨ ਕਰਕੇ ਇਹ ਦੇਣੀ ਆ। ਇਟਸ ਗੋਇੰ ਟੂ ਟੇਕ ਅ ਟਾਈਮ, ਇਟਸ ਨਾਟ ਗੋਇੰ ਟੂ ਬੀ ਈਜ਼ੀ ਵਨ। ਇਹ ਬਹੁਤ ਲੰਮਾ ਚੌੜਾ ਕੰਮ ਹੈਗਾ। ਇਹਨੂੰ ਇੰਨੇ ਸੌਖੇ ਤਰੀਕੇ ਦੇ ਨਾਲ ਇਹ ਨਹੀਂ ਹੋਣਾ ਕਿ ਅੱਜ ਉਹਨਾਂ ਨੇ ਅਨਾਊਂਸ ਕੀਤਾ ਤੇ ਕੱਲ ਨੂੰ ਆਪਣਾ ਡੀਲਰ ਜਿਹੜਾ ਉਹ ਆਪਾਂ ਨੂੰ ਰੀਸੈਟ ਕਰ ਦੂਗਾ। ਸੋ ਇਹਨੂੰ ਚੀਜ਼ ਨੂੰ ਟਾਈਮ ਲੱਗਣਾ, ਪਰ ਜਿੱਦਾਂ ਆਹ ਵਾਲੀ ਐਡਮਿਨਿਸਟ੍ਰੇਸ਼ਨ ਕੰਮ ਕਰ ਰਹੀ ਆ, ਲੱਗ ਰਿਹਾ ਕਿ ਥੋੜਾ ਜਿਹਾ ਕੁਇਕ ਹੋਊਗਾ। ਡੀਰੈਗੂਲੇਸ਼ਨ ਤਾਂ ਕਈ ਆਣੀਆਂ ਆ, ਕਿਉਂਕਿ ਇਸ ਵੇਲੇ ਉਹਨਾਂ ਨੇ 30 ਡੇਜ਼ ਦਿੱਤੇ ਆ ਨਾ ਇੰਜਨ ਮੈਨੂਫੈਕਚਰਰ ਤੋਂ ਜ਼ਿਆਦਾ ਹੋ ਗਿਆ। ਉਹ ਜਿਹੜਾ ਡੈਫ ਵਾਲੇ ਨੂੰ ਗੱਲ, ਹਾਂਜੀ ਉਹ 30 ਡੇਜ਼ ਦਿੱਤੇ ਆ। ਸੋ ਉਹਦੇ ਵਿੱਚ ਵੀ ਅਜੇ ਜਿਹੜਾ ਉਹ ਵੀ ਆਉਣ ਵਾਲਾ ਆ, ਉਹਦੇ ਵਿੱਚ ਵੀ ਜਿਹੜੀ ਗੱਲਬਾਤ ਪਤਾ ਲੱਗਣ ਵਾਲੀ ਹੈ ਜੀ। ਆਪਣੇ ਨਾਲ ਹੁਣ ਨਿਰਮਲ ਮਾਨ ਜੀ ਜੁੜ ਚੁੱਕੇ, ਆਪਾਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਨਿਰਮਲ ਮਾਨ ਜੀ ਅਨਮਿਊਟ ਕਰ ਲਿਓ ਆਪਣੇ ਆਪ ਨੂੰ ਤੇ ਤੁਹਾਨੂੰ ਜੁਆਇਨ ਕਰਾਉਂਦੇ ਆ ਨਾਲ। ਜੀ ਆਇਆਂ ਨੂੰ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ, ਰਾਜਕਰਨ, ਰਜੋਤ ਭਾਜੀ, ਸਤਿ ਸ੍ਰੀ ਅਕਾਲ ਭਾਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਸੋ ਨਿਰਮਲ ਮਾਨ ਭਾਜੀ, ਆਪਾਂ ਕੁਐਸਚਨ ਤੁਹਾਨੂੰ ਵੀ ਪੁੱਛ ਲੈਂਦੇ ਆ। ਇੱਕ ਅਮਰੀਕਾ ਦੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਉਹਨਾਂ ਨੇ ਸਾਨੂੰ ਕੰਟੈਕਟ ਕੀਤਾ ਕਿ $700 ਮਿਲੀਅਨ ਦੇ ਲੋਨ ਜਿਹੜੇ ਆ ਉਹਨਾਂ ਨੇ ਟਰੱਕਿੰਗ ਇੰਡਸਟਰੀ ਨੂੰ ਦਿੱਤੇ ਜੀ, ਮੈਜੋਰਟੀ 'ਚ ਪੰਜਾਬੀਆਂ ਨੂੰ ਦਿੱਤੇ ਜੀ। ਤੇ ਹੁਣ ਪਹਿਲਾਂ ਜਿੱਦਾਂ ਉਹ ਦੱਸ ਕੇ ਗਏ ਸੀ ਨਾ ਵੀ ਡਿਸਕ੍ਰਿਮੀਨੇਸ਼ਨ ਹੁੰਦੀ ਆ। ਸੋ 700 ਮਿਲੀਅਨ ਚੋਂ ਮੈਜੋਰਟੀ ਦੇ ਲੋਨ ਜਿਹੜੇ ਆ ਟਰੱਕਿੰਗ ਲਈ ਉਹ ਇਸ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੇ ਦਿੱਤੇ। ਤੇ 30 ਤੋਂ 40% ਲੋਕ ਉਹ ਆ ਜਿਹੜੇ ਉਹਨਾਂ ਦਾ ਹੁਣ ਫੋਨ ਵੀ ਨਹੀਂ ਚੱਕ ਰਹੇ, ਕਹਿੰਦੇ ਸਾਡਾ ਕੰਟੈਕਟ ਹੀ ਨਹੀਂ ਹੋ ਰਿਹਾ ਹੈਗਾ, ਨਾ ਸਾਨੂੰ ਟਰੱਕ ਵਾਪਸ ਦੇ ਰਹੇ ਆ ਤੇ ਨਾ ਸਾਡਾ ਫੋਨ ਚੱਕ ਰਿਹਾ, ਨਾ ਕੋਈ ਸਸਤੇ ਰੇਟ ਤੇ ਉਹਨਾਂ ਨੇ ਦੇਤੇ ਸੀ ਉਹਨਾਂ ਨੂੰ ਵੀ ਚਲੋ ਲੋੜ ਆ ਇਹਨਾਂ ਨੂੰ, ਮਦਦ ਕਰ ਦਿੰਦੇ ਆ। ਨਾਨ ਪ੍ਰੋਫਿਟ ਦੇ ਮੂੰਹ ਨੂੰ ਜਦੋਂ ਇਦਾਂ ਦਾ ਲੱਗੂਗਾ ਤੇ ਫਿਰ ਅਗਲੇ ਕੀ ਸੋਚਣਗੇ ਸਾਰਿਆਂ ਬਾਰੇ। ਕਿਉਂਕਿ ਬਹੁਤ ਵੱਡੀ ਐਪਲ ਕੰਪਨੀ ਨੇ ਉਹ ਨਾਨ ਪ੍ਰੋਫਿਟ ਨੂੰ ਜਿੱਦਾਂ ਫੰਡਿੰਗ ਦਿੱਤੀ ਸੀ ਵੀ ਅਸੀਂ ਜੀ ਵੀ ਚਲੋ ਜਿਹੜੀ ਮਿਨੋਰਟੀ ਗਰੁੱਪਸ ਆ ਜਾਂ ਹੋਰ ਇਕੱਲੇ ਪੰਜਾਬੀ ਨਹੀਂ ਹੋਰ ਵੀ ਵੀ ਉਹਨਾਂ ਦੀ ਸਪੋਰਟ ਕਰੋ ਬਿਜ਼ਨਸ ਸੈਟਅਪ ਕਰਨ ਲਈ। ਸੋ ਉਹ ਕਹਿੰਦੇ ਵੀ ਪਿਛਲੇ ਹੁਣ ਸਾਲਾਂ 'ਚ ਜਦੋਂ ਕੋਵਿਡ ਤੋਂ ਲੈ ਕੇ ਹੁਣ ਤਾਈਂ ਬੂਮ ਚੱਲ ਰਿਹਾ ਸੀ, ਹਨਾ, ਲੋਕ ਲੈ ਰਹੇ ਸੀ ਧੜਾ ਟਰੱਕ, ਤੇ ਹੁਣ ਆਹ ਸਿਚੁਏਸ਼ਨ ਆ। ਸੋ ਉਹ ਜਿਹੜੇ ਹੁਣ ਨਾ ਜਵਾਬ ਦੇ ਰਹੇ ਆ ਤੇ ਨਾ ਟਰੱਕ ਵਾਪਸ ਦੇ ਰਹੇ ਆ, ਤੇ ਉਹਨਾਂ ਦੇ ਰੈਕਡ ਤੇ ਕੀ ਅਸਰ ਪੈਣਾ ਤੇ ਤੁਹਾਡੀ ਜਿਹੜੀ ਕੰਪਨੀ ਆ ਕਿੱਦਾਂ ਹੈਲਪ ਕਰ ਸਕਦੀ ਹੈਗੀ ਆ? ਜੀ ਨਹੀਂ ਆਪਣਾ ਹਰਜੋਤ ਭਾਜੀ ਅੱਗੇ ਵੀ ਇੱਕ ਦੋ ਵਾਰੀ ਆਪਾਂ ਗੱਲ ਕੀਤੀ ਸੀ, ਮੈਂ ਰਮਨ ਭਾਜੀ ਨੇ ਸ਼ੇਅਰ ਵੀ ਕੀਤੇ ਹਨ ਡਾਕੂਮੈਂਟਸ, ਕਿ ਨਾ ਸਿਰਫ ਕਿ ਉਹ ਟਰੱਕ ਵਾਪਸ ਦੇ ਰਹੇ ਨੇ, ਕਈ ਵਾਰ ਉਹ ਅਗਲੇ ਨੂੰ ਰਨ ਅਰਾਊਂਡ ਵੀ ਦਿੰਦੇ ਨੇ ਕਿ ਹਾਂਜੀ ਉਹ ਫਲਾਣੇ ਥਾਂ ਪਹੁੰਚ ਜਾਓ ਟਰੱਕ ਲੈਣ, ਉੱਥੇ ਬੰਦਾ ਪਹੁੰਚਿਆ ਜੀ, ਉੱਥੇ ਪਹੁੰਚ ਜਾਓ। ਤੇ ਇੱਕ ਐਸੇ ਸਾਡੇ ਹੈਗੇ ਨੇ ਮਤਲਬ ਕਮਿਊਨਿਟੀ 'ਚ ਇੱਕ ਨਹੀਂ ਮਲਟੀਪਲ ਕੇਸਿਸ ਆਏ ਨੇ ਜਿਨ੍ਹਾਂ ਨੇ ਉਹਨਾਂ ਨੂੰ 2-4 ਮਹੀਨੇ ਤੱਕ ਭਾਜਣਾ ਪਹਾੜੀਆਂ ਨੇ, ਫਿਰ ਉਹਨਾਂ ਨੂੰ ਬੈਂਚ ਵਾਰੰਟ ਇਸ਼ੂ ਕਰਨੇ ਪਏ। ਨਹੀਂ ਤੇ ਕਦੇ ਵੀ ਡੈਟ ਦੇ ਵਿੱਚ ਇਦਾਂ ਦੇ ਅਰੈਸਟ ਵਾਰੰਟ ਜਾਂ ਬੈਂਚ ਵਾਰੰਟ ਇਸ਼ੂ ਨਹੀਂ ਕਦੇ ਅਜੇ ਤੱਕ ਨਹੀਂ ਹੋਏ। ਐਸੇ ਵੀ ਸਾਡੇ ਕਸਟਮਰ ਨੇ, ਮਤਲਬ ਚ ਕੋਈ ਹੁਣ ਮਾਣ ਵਾਲੀ ਗੱਲ ਤੇ ਹੈ ਨਹੀਂ, ਪਰ ਫਿਰ ਵੀ ਜਦੋਂ ਇੰਡੀਆ ਚਲੇ ਗਏ, ਇੰਡੀਆ ਤੋਂ ਆਏ ਤਾਂ ਉਹਨਾਂ ਨੇ 에ਅਰਪੋਰਟ ਤੇ ਅਰੈਸਟ ਕਰ ਲਿਆ। ਇਹ ਬਹੁਤ ਵੱਡੀ ਪ੍ਰੋਬਲਮ ਹੈ। ਔਰ ਅਸੀਂ ਮੇਨ ਸਟ੍ਰੀਮ 'ਚ ਵੀ ਕੰਮ ਕਰਦੇ ਹਾਂ, ਹਰ ਕਮਿਊਨਿਟੀ ਨਾਲ ਕਰਦੇ ਹਾਂ। ਇਹ ਸਿਰਫ ਪੰਜਾਬੀਆਂ ਦੀ ਇਸ਼ੂ ਨਹੀਂ, ਜਨਰਲੀ ਜਿਹੜਾ ਵੀ ਇਮੀਗ੍ਰੈਂਟ ਪਾਪੂਲੇਸ਼ਨ ਹੈ ਨਾ, ਉਹ ਥੋੜੀ ਜ਼ਿਆਦਾ ਇਸ ਲਾਅ ਨੂੰ ਥੋੜਾ ਈਜ਼ੀ ਲੈਂਦੀ ਹੈ। ਔਰ ਜਦੋਂ ਗੱਲ ਬਿਲਕੁਲ ਸਿਰੇ ਤੋਂ ਪਾਣੀ ਲੰਘ ਜਾਂਦਾ ਫਿਰ ਆਪਾਂ ਡਿਸਕ੍ਰਿਮੀਨੇਸ਼ਨ ਦਾ ਇਸ਼ੂ ਖੜਾ ਕਰ ਲੈਂਦੇ ਹਾਂ ਕਿ ਸਾਡੇ ਕਰਕੇ ਹੁੰਦਾ। ਪਰ ਆਪਣੀਆਂ ਆਦਤਾਂ ਵੀ ਬਹੁਤ ਜ਼ਿਆਦੀਆਂ ਨੇ, ਅਣਗਹਿਲੀ ਕਹਿ ਲਓ ਜਾਂ ਮਾੜੀਆਂ ਆਦਤਾਂ ਕਹਿ ਲਓ ਹੈਗੀਆਂ ਨੇ। ਸੋ ਇਹ ਜਿਹੜੀ ਸਿਚੁਏਸ਼ਨ ਹੁਣ ਜਿਹੜੀ ਬਣੀ ਪਈ ਆ, ਇਕਨੋਮਿਕ ਹਾਲਾਤ, ਇਹ ਕਰਜ਼ੇ ਜਿਹੜੇ ਉਹ ਚੜੇ ਪਏ ਆ। ਸੋ ਕਿਵੇਂ ਤੁਸੀਂ ਕਿੱਦਾਂ ਹੈਲਪ ਕਰ ਸਕਦੇ ਵੀ ਜਿਹੜਾ ਕੋਈ ਚਾਹੁੰਦਾ ਵੀ ਹਾਂ ਮੈਂ ਇਵੈਂਚੁਅਲੀ ਲੀਹ ਦੇ ਉੱਤੇ ਆਉਣਾ ਆ, ਸੋ ਆਈ ਕੈਨ ਗੋ ਥਰੂ ਵੀ ਪ੍ਰੋਸੈਸ ਕੀ ਆ, ਵੀ ਕਿੱਦਾਂ ਤੁਸੀਂ ਹੈਲਪ ਕਰ ਸਕਦੇ? ਜੀ ਬਿਲਕੁਲ, ਜੇ ਆਪਾਂ ਸਿਰਫ ਕ੍ਰੈਡਿਟ ਕਾਰਡ ਦੇ ਡੈਟ ਦੀ ਗੱਲ ਕਰ ਲਈਏ, $1.28 ਟ੍ਰਿਲੀਅਨ ਡੈਟ ਹੈ ਇਸ ਟਾਈਮ, ਜਿਹੜਾ ਹਿਸਟੋਰਿਕ ਇਨ ਹਿਸਟਰੀ ਹੈਗਾ। ਆਫ ਕੋਰਸ ਪਹਿਲਾਂ ਇੰਨਾ ਜ਼ਿਆਦਾ ਕ੍ਰੈਡਿਟ ਦੀ ਅਵੇਲੇਬਿਲਿਟੀ ਵੀ ਇੰਨੀ, ਹੁਣ ਜ਼ਿਆਦਾ ਅਵੇਲੇਬਿਲਿਟੀ ਕਰਕੇ ਕ੍ਰੈਡਿਟ ਕਾਰਡ ਡੈਟ ਵੀ ਜ਼ਿਆਦਾ। ਤੋ ਥਰੂ ਆਊਟ ਕੰਟਰੀ ਆਈ ਥਿੰਕ ਜਿੰਨਾ ਵੀ ਆਪਣੀ ਜਿਹਦਾ ਵੀ ਕ੍ਰੈਡਿਟ ਕਾਰਡ ਡੈਟ ਹੈ 10,000-20,000 ਤੋਂ ਵੱਧ ਹੈ। ਔਰ ਈਵਨ ਗੱਡੀਆਂ ਜਿਹੜੇ ਬਹੁਤ ਵੱਡਾ ਇਸ਼ੂ ਆ ਰਿਹਾ, ਜਿਹੜੇ ਹੁਣ ਕਾਲਾਂ ਅਵੋਇਡ ਕਰ ਰਹੇ ਨੇ, ਟਰੱਕਿੰਗ ਦੀ ਅਵੋਇਡ ਕਰ ਰਹੇ ਨੇ। ਆਈ ਥਿੰਕ ਇਹ ਸ਼ਾਰਟ ਟਰਮ ਸੋਲਿਊਸ਼ਨ ਹੈ ਕਿ ਤੁਸੀਂ ਅੱਖਾਂ ਮੀਟ ਕੇ ਕਿੰਨਾ ਚਿਰ ਬਾਜੋਗੇ। ਇਵੈਂਚੁਅਲੀ
ਉਹਨਾਂ ਨੇ ਤੁਹਾਨੂੰ ਕੈਚ ਅਪ ਕਰਨਾ ਹੀ ਹੈ। ਤੇ ਇਸ ਤੋਂ ਬੈਟਰ ਹੈ ਕਿ ਤੁਸੀਂ ਭਾਵੇਂ ਇਕੁਇਪਮੈਂਟ ਦਾ ਲੋਨ ਲਿਆ, ਭਾਵੇਂ ਕੁਝ ਵੀ ਹੈਗਾ, ਉਹਨਾਂ ਨਾਲ ਪ੍ਰੋਪਰਲੀ ਗੱਲ ਕਰ ਲਓ। ਜੇ ਨਹੀਂ ਗੱਲ ਕਰ ਸਕਦੇ ਤੁਸੀਂ ਸਾਡੇ ਨਾਲ ਗੱਲ ਕਰ ਲਓ, ਵੀ ਕੈਨ ਟਾਕ ਔਨ ਯੋਰ ਬਿਹਾਫ, ਕਿਉਂਕਿ ਅਸੀਂ ਅਟਰਨੀ ਇਨਵੋਲਵ ਕਰਕੇ ਤੇ ਅਟਰਨੀ ਦੇ ਬਿਹਾਫ ਤੇ ਸੈਟਲਮੈਂਟ ਲੈ ਦਾਂਗੇ। ਔਰ ਨਾਟ ਆਲਵੇਜ਼ ਬਟ ਜਨਰਲੀ ਇਨ ਸਰਟਨ ਕੇਸਿਸ ਤੁਹਾਨੂੰ ਇਕੁਇਪਮੈਂਟ ਵੀ ਛੱਡ ਦਿੰਦੇ ਔਰ ਉਹਦੇ ਵਿੱਚ ਵੀ ਸੈਟਲ ਕਰ ਲੈਂਦੇ ਨੇ। ਆਫ ਕੋਰਸ ਜੇ ਤੁਹਾਨੂੰ ਇਕੁਇਪਮੈਂਟ ਰੱਖਣਾ ਤਾਂ ਸੈਟਲਮੈਂਟ ਉਨੀ ਬੈਟਰ ਨਹੀਂ ਮਿਲਦੀ, ਪਰ ਇਨ ਜਨਰਲ ਬਾਕੀ ਜੇ ਆਪਾਂ ਸਾਰੇ ਗੱਲ ਕਰੀਏ ਕ੍ਰੈਡਿਟ ਕਾਰਡ ਦੀ ਡੈਟ ਦੀ ਜਾਂ ਇਕੁਇਪਮੈਂਟ ਦੇ ਡੈਟ ਦੀ, ਜਾਂ ਕੋਈ ਗੱਡੀ ਤੁਹਾਡੀ ਰੀਪੋ ਹੋ ਗਈ ਹੈ, ਜਾਂ ਕੋਈ ਬਿਜ਼ਨਸ ਲੋਨਸ ਨੇ, ਕੁਝ ਵੀ ਹੈਗਾ, ਅਪ ਟੂ ਅੱਧੇ ਤੋਂ ਵੱਧ ਪੈਸੇ ਤੁਹਾਡੇ ਬਚ ਜਾਂਦੇ ਨੇ। ਬਾਕੀ ਰਿਮੇਨਿੰਗ ਦੇ ਤੁਸੀਂ ਆਸਾਨ ਕਿਸ਼ਤਾਂ ਬਣਾ ਸਕਦੇ ਹੋ। ਸੋ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਲੈਣੀ ਤਾਂ ਤੁਸੀਂ ਨੰਬਰ ਮੈਂ ਦੱਸ ਦੇਣਾ, 888 888 9914 8888889914 ਤੇ ਸਾਡੀ ਵੈਬਸਾਈਟ ਹੈਗੀ ਹੈ ura.org। ਜੀ ਰਮਨ ਜੀ, ਨਿਰਮਲ ਜੀ, ਜੀ ਰਮਨ ਜੀ ਪੁੱਛੋ ਜੀ। ਰਾਜਕੁਮਾਰ, ਬੇਸਿਕਲੀ ਗੱਲ ਇਹੋ ਹੀ ਆ ਕਿ ਜੇ ਕੋਈ ਪ੍ਰੋਬਲਮ ਹੈਗੀ ਆ ਤੇ ਪ੍ਰੋਬਲਮ ਨੂੰ ਸੋਲਵ ਕਰਨਾ ਹੀ ਇੱਕ ਉਚਿਤ ਹੁੰਦੀ ਆ, ਸੋਲੂਸ਼ਨ ਆ। ਸੋ ਜੇ ਡੈਟ ਦਾ ਹਮੇਸ਼ਾ ਇਹੋ ਹੀ ਹੁੰਦੀ ਆ ਕਿ ਜਿੰਨੀ ਜਲਦੀ ਇਹਨੂੰ ਤੁਸੀਂ ਸੈਟਲ ਕਰ ਲਓਗੇ, ਜਿੰਨੀ ਜਲਦੀ ਉਹਦੀਆਂ ਪੇਮੈਂਟਸ ਬਣਾ ਲਓਗੇ, ਪੇਮੈਂਟਸ ਕਰ ਦਿਓਗੇ, ਜਿੰਨੀ ਜਲਦੀ ਉਹ ਸਾਰਾ ਕੁਝ ਕਲੀਨ ਅਪ ਹੋਊਗਾ, ਉਨੀ ਜਲਦੀ ਦੁਬਾਰਾ ਸ਼ੁਰੂ ਕਰ ਸਕਦੇ ਆ। ਸੋ ਇਹਦਾ ਕੋਈ ਅਗੇਨ ਆਪਾਂ ਕਈ ਵਾਰੀ ਇਹ ਗੱਲ ਕਹੀ ਵੀ ਅੱਗੇ ਵੀ ਜਿਹੜਾ ਕੰਟਰੀ ਹੈਗਾ ਬੜਾ ਫੋਰਗਿਵਿੰਗ ਹੈਗਾ। ਇਸ ਕੰਟਰੀ ਦੇ ਵਿੱਚ ਇਸ ਕੰਮਾਂ ਦੇ ਵਿੱਚ ਬਹੁਤ ਲੋਕੀ ਜਿਹੜੇ ਬਿਜ਼ਨਸ ਦੇ ਵਿੱਚ ਕਈ ਵਾਰੀ ਫੇਲ ਹੁੰਦੇ ਆ, ਇੱਥੇ ਕਈ ਵਾਰੀ ਫੇਰ ਦੁਬਾਰਾ, ਅਸੀਂ ਖੁਦ ਕਈ ਵਾਰੀ ਫੇਲ ਹੋਏ, ਕਈ ਵਾਰੀ ਉੱਠੇ ਆ। ਔਰ ਇਸ ਕੰਟਰੀ ਦੀ ਇਹੋ ਹੀ ਖਾਸੀਅਤ ਹੈ ਕਿ ਜੇ ਤੁਸੀਂ ਆਪਣਾ ਕਸੂਰ ਮੰਨ ਕੇ ਦੁਬਾਰਾ ਤੋਂ ਸ਼ੁਰੂ ਕਰਕੇ ਆਪਣਾ ਸਾਰਾ ਕੁਝ ਕਲੀਨ ਅਪ ਕਰਕੇ ਦੁਬਾਰਾ ਸ਼ੁਰੂ ਕਰਦੇ ਆ ਤੇ ਤੁਹਾਨੂੰ ਕੋਈ ਟਾਈਮ ਤਾਂ ਲੱਗਣਾ ਹੀ ਆ, ਪਰ ਇਹ ਆ ਵੀ ਚੋਰੀ ਭੱਜਦੇ ਰਹਿਣ ਨਾਲੋਂ ਚੰਗਾ ਆ ਵੀ ਸਾਹਮਣੇ ਬੈਠ ਕੇ ਗੱਲ ਕਰਕੇ ਤੇ ਇਹਨੂੰ ਕਲੀਨ ਅਪ ਕਰੋ। ਦੈਟਸ ਇਟ ਜੀ। ਬਿਲਕੁਲ ਨਹੀਂ, ਇਹ ਜਿਹੜਾ ਜ਼ਰੂਰੀ ਕੰਮ ਆ ਜੀ। ਜਿਹੜੇ ਰਮਨ ਭਾਜੀ ਨੇ ਗੱਲ ਕੀਤੀ ਸੀ, ਮੈਂ ਕਿਹਾ ਰਮਨ ਭਾਜੀ ਬੈਕ ਮੀ ਆਪਾਂ ਦੱਸ ਕੇ ਆਪਣਾ ਕੀ ਹੁੰਦਾ ਸੀ ਪਹਿਲਾਂ ਨਾ, ਅੱਜ ਤੋਂ 5-10 ਸਾਲ ਪਹਿਲਾਂ, ਕਿ ਚਲੋ ਜੀ ਇੱਕ ਹਸਬੰਡ ਨੇ ਆਪਣੇ ਨਾਂ ਤੇ ਕੰਪਨੀ ਖੋਲੀ, ਬੰਦ ਕਰਕੇ ਫਿਰ ਵਾਈਫ ਦੇ ਨਾਂ ਤੇ ਖੋਲ ਲਈ, ਸਾਰੇ ਇਕੁਇਪਮੈਂਟ ਉਹਦੇ ਟ੍ਰਾਂਸਫਰ ਕਰ ਲਏ, ਫਿਰ ਸੱਸ ਦੇ ਨਾਂ ਤੇ ਖੋਲ ਲਈ, ਫਿਰ ਸਹੁਰੇ ਦੇ ਨਾਂ ਤੇ। ਉਹ ਜਿੰਨੇ ਵੀ ਮੈਂਬਰ ਹਨ, ਜਿੰਨਾ ਚਿਰ ਪੂਰਾ ਉਹ ਰੀਸਾਈਕਲ ਨਹੀਂ ਹੋ ਜਾਂਦੇ, ਪਹਿਲੇ ਤਾਂ ਇਹਦਾ ਹੀ ਕੰਮ ਚੱਲਦਾ ਰਹਿੰਦਾ ਸੀ। ਸੋ ਅਨਫੋਰਚੂਨੇਟਲੀ ਫੋਰਚੂਨੇਟਲੀ ਲਾ ਲਓ, ਜਿੱਦਾਂ ਵੀ ਹੁਣ ਜਿੱਦਾਂ ਹਾਈਵੇ ਵਰਗੀ ਐਪਸ ਆ ਗਈਆਂ ਨੇ, ਔਰ ਰਮਨ ਭਾਜੀ ਦੀ ਉਹਨਾਂ ਨਾਲ ਗੱਲ ਵੀ ਹੁੰਦੀ ਰਹਿੰਦੀ ਹੈ, ਇਹਨਾਂ ਦੇ ਸੀਏ ਨਾਲ ਵੀ ਗੱਲ ਹੋਈ, ਮੈਂ ਇਹਨਾਂ ਨਾਲ ਆਫਲਾਈਨ ਵੀ ਗੱਲ ਕਰ ਰਿਹਾ ਹਾਂ। ਤਾਂ ਤੁਹਾਨੂੰ ਮਤਲਬ ਆਈ ਥਿੰਕ ਕਿ ਹੁਣ ਆਲਮੋਸਟ ਰਮਨ ਭਾਜੀ ਆਲਮੋਸਟ ਇੰਪੋਸੀਬਲ ਹੀ ਹੈ ਕਿ ਤੁਹਾਨੂੰ ਕੰਪਨੀ ਖੋਲ ਕੇ ਉਸੇ ਚੀਜ਼ਾਂ ਨਾਲ ਨਵੀਂ ਕੰਪਨੀ ਚਲਾਉਣੀ। ਕੀ ਤੁਹਾਡਾ? ਆਈ ਡੋਂਟ ਥਿੰਕ ਸੋ ਕਿ ਹੁਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਫਿਜ਼ੀਬਿਲਿਟੀ ਰਹਿ ਜਾਣੀ ਆ, ਕਿਉਂਕਿ ਹੁਣ ਐਡਰੈਸ ਤੁਹਾਡਾ, IP ਐਡਰੈਸ, ਫੋਨ ਨੰਬਰ, ਸੋਸ਼ਲ, ਐਵਰੀਥਿੰਗ ਇਜ਼ ਅਟੈਚ, ਹੈ ਨਾ। ਅਤੇ ਜਿਹੜੇ ਤੁਹਾਡੀ ਕੰਪਨੀ ਉਹਦੇ ਨਾਲ ਤੁਹਾਡੇ ਵਿਨ ਨੰਬਰਸ ਸਾਰਾ ਕੁਛ ਅਟੈਚ ਹੋ ਜਾਂਦਾ ਆ। ਸੋ ਆਈ ਡੋਂਟ ਥਿੰਕ ਸੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਸ਼ਨ ਸਾਡੇ ਕੋਲ ਰਹਿ ਜਾਣੀ ਆ ਕਿ ਮਲਟੀਪਲ। ਹੁਣ ਇਸੇ ਕਰਕੇ ਕਈ ਲੋਕੀ ਹੈਗੇ ਜਿਹੜੇ ਕੰਪਨੀਜ਼ ਬਾਏ ਐਂਡ ਸੈਲ ਦੇ ਵਿੱਚ ਪਏ ਹੋਏ ਆ, ਕਈ ਕੰਪਨੀਆਂ ਮਲਟੀਪਲ ਕੰਪਨੀਆਂ ਖੋਲ ਕੇ ਚਲਾ ਰਹੇ ਆ। ਸੋ ਇਹ ਅਲਟੀਮੇਟਲੀ ਜਿਹੜਾ ਚੀਜ਼ ਹੈਗੀ ਆ ਇਹ ਵਾਈਪ ਆਊਟ ਹੋ ਜਾਣੀ ਹੈ, ਲਿਮਿਨੇਟ। ਹੁਣ ਕੈਮਲੀਅਨ ਕੈਰੀਅਰਸ ਦਾ ਜਿਹੜਾ ਬਹੁਤ ਵੱਡਾ ਇਸ਼ੂ ਚੱਲ ਰਿਹਾ ਮਿਡ ਵੈਸਟ ਦੇ ਵਿੱਚ, ਉਹਦੇ ਕਾਰਨ ਕਰਕੇ ਉੱਥੇ ਕਿੰਨੀਆਂ ਕੰਪਨੀਆਂ ਜਿਹੜੀਆਂ ਕਿ ਅੰਦਰ ਖਾਤੇ ਚੱਲ ਰਹੀਆਂ ਹੈਗੀਆਂ ਇੱਕੋ ਛੱਤ ਦੇ ਥੱਲੇ, ਟਰੱਕ ਵੀ ਉਹਨਾਂ ਨੇ ਮਿਕਸ ਕੀਤੇ ਹੋਏ ਆ ਸਾਰੇ ਆਪਸ ਦੇ ਵਿੱਚ। ਸੋ ਇੰਨਾ ਕੁ ਜ਼ਿਆਦਾ ਕੰਪਲੀਕੇਟਡ ਆ। ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮੇਰੇ ਖਿਆਲ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਕੰਮ ਨਹੀਂ ਕਰਨੀਆਂ। ਬਿਲਕੁਲ, ਆਈ ਥਿੰਕ ਬੈਟਰ ਸੋਲੂਸ਼ਨ ਇਹੀ ਹੈ। ਕਈ ਵਾਰ ਆਪਾਂ ਕਈ ਮਹੀਨੇ ਕਈ ਸਾਲ ਵੇਟ ਕਰਦੇ ਰਹੇ, ਐਸੇ ਕਸਟਮਰ ਵੀ ਹੈਗੇ ਨੇ ਜਿਹੜੇ ਪਿਛਲੇ 8-8 12-12 ਸਾਲ ਤੋਂ ਵੇਟ ਕਰਦੇ ਪਏ ਨੇ ਔਰ ਮਿਨੀਮਮ ਪੇਮੈਂਟ ਕਰਦੇ ਪਏ ਨੇ, ਔਰ ਜਿੰਨੀ ਉਹਨਾਂ ਦੀ 8-12 ਸਾਲ ਪਹਿਲੇ ਹੀ ਉਨੀ ਜਾਂ ਤੋਂ ਕਿਤੇ ਜ਼ਿਆਦਾ ਹੀ ਕਈ ਸਿਚੁਏਸ਼ਨ ਦੇ ਵਿੱਚ ਉਹਨਾਂ ਦੀ ਡੈਟ ਹੈਗਾ। ਔਰ ਕਈ ਐਸੇ ਨੇ ਜਿਨ੍ਹਾਂ ਨੇ ਪਿਛਲੇ ਸਾਲ ਕੇ ਪਹਿਲਾਂ ਸਾਈਨ ਅਪ ਕੀਤਾ ਹੈ ਤੇ ਉਹ ਡੈਟ ਤੋਂ ਬਿਲਕੁਲ ਸੁਰਖਰੂ ਹੋ ਕੇ ਐਂਡ ਦੈਨ ਲਾਈਫ ਇਜ਼ ਬੈਕ ਔਨ ਟਰੈਕ। ਸੋ ਮੈਂ ਤਾਂ ਇਹੀ ਕਹਾਂਗਾ ਕਿ ਜ਼ਿਆਦਾ ਨਾ ਵੇਟ ਕਰਦਿਆਂ ਹੋਇਆ ਤੁਸੀਂ ਕਾਲ ਕਰ ਲਓ। ਐਂਡ ਜਿਹੜਾ ਵੀ ਆਪਸ਼ਨ ਹੈ, ਪ੍ਰੋਬਲਮ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਬੈਂਕਰਪਸੀ ਵੀ ਆਲਮੋਸਟ ਇੰਪੋਸੀਬਲ ਬਣ ਗਈ। ਜਿਹੜੇ ਤੁਹਾਡੇ ਘਰ ਨੇ, ਗੱਡੀਆਂ ਨੇ, ਉਹ ਸਾਰੀਆਂ ਲਿਕੁਇਡੇਟ ਕਰਨੀਆਂ ਪੈਣੀਆਂ ਨੇ, ਫਿਰ ਜਾ ਕੇ ਤੁਹਾਡੀ ਬੈਂਕਰਪਸੀ ਪ੍ਰੂਵ ਹੋਣੀ ਹੈ। ਸੋ ਦਿਸ ਇਜ਼ ਦਾ ਓਨਲੀ ਆਪਸ਼ਨ ਜਿੰਨਾ ਚਿਰ ਤੱਕ ਹੈਗੀ ਹੈ। ਆਪਾਂ ਫੋਨ ਨੰਬਰ ਕਰ ਲਿਓ ਇੱਕ ਵਾਰੀ ਫੇਰ ਸ਼ੇਅਰ। ਜੀ 888 888 9914 888 888 ਜੀ। ਥੈਂਕ ਯੂ ਨਿਰਮਲ ਭਾਜੀ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਮਾਂ ਵੀ ਆਪਣਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਹੀ ਆ। ਤੇ ਰਮਨ ਜੀ, ਜਿਹੜੀ ਚੀਜ਼ ਤੁਹਾਨੂੰ ਸ਼ੁਰੂਆਤ ਚ ਪੁੱਛੀ ਸੀ ਉਹ ਮਾੜਾ ਜਿਹਾ ਹੁਣ ਦੱਸ ਦਿਓ ਜਾਂਦੇ ਜਾਂਦੇ। ਹੁਣ ਤਾਂ ਪ੍ਰੋਗਰਾਮ ਵੀ ਖਤਮ ਹੋ ਗਿਆ ਵੀ ਕੈਨੇਡਾ ਵਾਲੇ ਵੀ ਕਿਉਂਕਿ ਆਪਾਂ ਨੂੰ ਸੁਣਦੇ ਆ, ਪੁੱਛਦੇ ਰਹਿੰਦੇ ਵੀ ਕਿੱਦਾਂ ਆ। ਸੋ ਵੀ ਦੱਸ ਦਿਓ ਉਹਦਾ ਅੱਗੇ ਵਿਚਾਰੇ ਕੈਨੇਡਾ ਵਾਲੇ ਔਖੇ ਬਹੁਤ ਆ ਨਾ ਟਰੰਪ ਸਾਹਿਬ ਤੋਂ। ਤੇ ਜੇ ਕੋਈ ਚਲੋ ਬੰਦ ਕਰ ਦੇਣਾ ਤੇ ਫਿਰ ਹੁਣ ਧਮਕੀਆਂ ਦਿੰਦੇ ਵਿਚਾਰੇ ਨੇ ਤੰਗ ਹੀ ਆਉਣਾ। ਨਹੀਂ, ਪਿਛਲੀ ਵਾਰੀ ਕੈਨੇਡਾ ਵਾਲੇ ਕਹਿੰਦੇ ਸੀ ਨਾ ਵੀ ਉਹ ਕਮੈਂਟ ਕਰਦੇ ਸੀ, ਕਹਿੰਦੇ ਸਾਨੂੰ ਕੋਈ ਜ਼ਿਆਦਾ ਨੌਲੇਜ ਹੈ ਨਹੀਂ ਕੈਨੇਡਾ ਬਾਰੇ ਦੇ ਵਿੱਚ। ਤੇ ਉਹਨਾਂ ਦੀ ਮੈਂ ਵੇਟ ਹੀ ਕਰਦਾ ਕਾਲ ਦੀ। 2 ਹਫ਼ਤੇ ਹੋ ਗਏ ਆਪਾਂ ਨੂੰ, ਉਹਨਾਂ ਦੀ ਕਾਲ ਨਹੀਂ ਆਈ ਅਜੇ ਤੱਕ। ਜਿਹੜੇ ਕਹਿੰਦੇ ਸੀਗੇ ਵੀ
ਕੁਝ ਪਤਾ ਨਹੀਂ ਗਾ ਤੁਹਾਨੂੰ ਕੈਨੇਡਾ ਦੇ ਬਾਰੇ ਦੇ ਵਿੱਚ। ਵੈਲ ਜਿਹੜੀ ਦੇਖੋ, ਜਦੋਂ ਕੋਈ ਵੀ ਇਹੋ ਜਿਹੀ ਸਿਚੁਏਸ਼ਨ ਆਉਂਦੀ ਆ ਜਿਹੜੀ ਖਾਸ ਕਰਕੇ US ਕੈਨੇਡਾ ਤੇ ਮੈਕਸੀਕੋ ਦੇ ਵਿੱਚ ਆ, ਜਿਹੜਾ ਈਵਨ ਜਿਹੜਾ ਆਪਣਾ ਪਹਿਲਾਂ ਨਾਫਟਾ ਆਉਂਦਾ USMIS ਜਿਹੜਾ ਕੰਟਰੈਕਟ ਹੈਗਾ ਆ, ਉਹਦੇ ਤੋਂ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਸ਼ਾਇਦ ਇਹ ਸੋਚ ਰਹੀ ਆ ਕਿਤੇ ਨਾ ਕਿਤੇ ਗੱਲ ਅੰਦਰ ਖਾਤੇ ਚੱਲ ਰਹੀ ਆ ਉਹਦੇ ਨਾਲ। ਬਣਾਈਏ, ਹਾਂਜੀ, ਨਵਾਂ ਬਣਾਈਏ ਤੇ ਉਹਨੂੰ ਰਿਵਾਈਜ਼ ਕਰੀਏ, ਕਿਉਂਕਿ ਉਹ 26 ਦੇ ਐਂਡ 'ਚ ਮੇਰੇ ਖਿਆਲ ਰਿਵਾਈਜ਼ ਹੋਣਾ ਆ। ਸੋ ਉਹਨੂੰ ਰਿਵਾਈਜ਼ ਕਰਨ ਦੀ ਗੱਲ ਵੀ ਚੱਲ ਰਹੀ ਆ। ਸੋ ਉਹਦੇ ਕਰਕੇ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਹਨਾਂ ਤੇ ਫਰਕ ਪੈਣਾ ਹੈਗਾ। ਜਿਹੜਾ ਕੈਨੇਡਾ US ਤੇ ਮੈਕਸੀਕੋ ਹੈਗਾ, ਇਹਨਾਂ ਦੀ ਜਿੱਦਾਂ ਆਪਣੀ ਪੰਜਾਬੀ ਦੇ ਵਿੱਚ ਕਹਾਵਤ ਹੈਗੀ ਆ, 9 ਮਾਸ ਦਾ ਰਿਸ਼ਤਾ, ਇਹ ਅੱਡ ਅੱਡ ਨਹੀਂ ਹੋ ਸਕਦੇ। ਇਹ ਇੱਕ ਦੂਜੇ ਤੋਂ ਬਿਨਾਂ ਚੱਲ ਵੀ ਨਹੀਂ ਸਕਦੇ, ਇੱਕ ਦੂਜੇ ਤੋਂ ਬਿਨਾਂ ਰਹਿ ਵੀ ਨਹੀਂ ਸਕਦੇ। ਇਹ ਤਿੰਨ ਜਿਹੜੇ ਆ ਇਹ ਇਹਨਾਂ ਦੀ ਆਪਸੀ ਜਿਹੜੀ ਤਾਲਮੇਲ ਆ, ਆਪਸੀ ਜਿਹੜੀ ਇਕੱਤਰਤਾ ਆ, ਆਪਸੀ ਜਿਹੜੀ ਇਕੱਠ ਆ, ਉਹਨੂੰ ਇਹਨਾਂ ਨੂੰ ਰੱਖਣਾ ਹੀ ਪੈਣਾ ਆ ਟੂ ਸਰਵਾਈਵ। ਇਹ ਨਹੀਂਗਾ ਕਿ ਕੈਨੇਡਾ ਅਮਰੀਕਾ ਤੋਂ ਬਿਨਾਂ ਸਰਵਾਈਵ ਕਰ ਜੂ ਜਾਂ ਅਮਰੀਕਾ ਕੈਨੇਡਾ ਤੋਂ ਬਿਨਾਂ। ਠੀਕ ਆ, ਹਰ ਚੀਜ਼ ਜਿਹੜੀ ਆ ਉਹਦਾ ਆਪਣਾ ਆਪਣਾ ਵੇਟ ਹੈਗਾ। ਠੀਕ ਆ, ਕਿਸੇ ਦਾ ਵੱਧ ਵੇਟ ਆ, ਕਿਸੇ ਦਾ ਘੱਟ ਆ, ਪਰ ਜ਼ਰੂਰਤ ਸਾਰਿਆਂ ਦੀ ਹੈ। ਸੋ ਉਹ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ। ਬਾਕੀ ਅਸਰ ਤਾਂ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਰਾਜਕਰਨ, ਅਸਰ ਤਾਂ ਪੈਂਦਾ ਹੈਗਾ। ਟਰੱਕਿੰਗ ਇੰਡਸਟਰੀ ਕੈਨੇਡਾ ਦੇ ਵਿੱਚ ਜਿਹੜੀ ਆ ਜਿੱਦਾਂ ਦੀਆਂ ਸਾਨੂੰ ਕਾਲਸ ਆਉਂਦੀਆਂ ਹੈਗੀਆਂ, ਮੈਨੂੰ ਆਫ ਏਅਰ ਕਾਲਸ ਆਉਂਦੀਆਂ ਜਾਂ ਗੱਲਬਾਤ ਹੁੰਦੀ ਆ, ਉਹਦੇ ਮੁਤਾਬਕ ਕੈਨੇਡਾ ਦੇ ਵਿੱਚ ਟਰੱਕਿੰਗ ਇੰਡਸਟਰੀ ਜਿਹੜੀ ਆ ਬਹੁਤ ਜ਼ਿਆਦਾ ਮਾੜੇ ਸਮੇਂ 'ਚੋਂ ਗੁਜ਼ਰ ਰਹੀ ਆ। ਜੇ ਅਮਰੀਕਾ ਦੀ ਟਰੱਕਿੰਗ ਇੰਡਸਟਰੀ ਦੀ ਗੱਲ ਕਰ ਲਈਏ ਰਾਜਕਰਨ, ਅਮਰੀਕਾ ਦੇ ਵਿੱਚ ਇਸ ਵੇਲੇ ਜਿਹੜੇ ਰੀਫਰ ਰੇਟਸ ਹੈਗੇ ਆ ਵੈਰੀ ਇੰਪ੍ਰੈਸਿਵ ਹੈਗੇ ਆ, ਬਹੁਤ ਸੋਹਣੇ ਹੈਗੇ ਆ। ਟਰੱਕਾਂ ਦੀ ਸ਼ਾਰਟੇਜ ਹੈਗੀ ਆ। ਜਿਹੜੇ ਲੋਕੀ ਵੀ ਕੰਪਲਾਇੰਟ ਰਹਿ ਕੇ ਕੰਮ ਕਰਨਾ ਚਾਹੁੰਦੇ ਆ, ਕੰਪਲਾਇੰਟ ਡਰਾਈਵਰ, ਕੰਪਲਾਇੰਟ ਕੰਪਨੀ ਰਹਿ ਕੇ ਕੰਮ ਕਰਨਾ ਚਾਹੁੰਦੀ ਆ, ਦੇ ਗਨ ਟੂ ਮੇਕ ਗੁੱਡ ਮਨੀ, ਦੇ ਗਨ ਟੂ ਸਰਵਾਈਵ। ਪਰ ਪ੍ਰੋਬਲਮ ਇਹੋ ਹੀ ਆ ਕਿ ਜਿੱਥੇ ਆਣ ਕੇ ਜਦੋਂ ਮਾੜਾ ਜਿਹਾ ਪੈਸਾ ਬਣਨ ਲੱਗਦਾ, ਅਸੀਂ ਸਾਰੀਆਂ ਗਲਤੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਸਿਰਫ ਤੇ ਸਿਰਫ ਉਸ ਚੀਜ਼ ਤੋਂ ਗੁਰੇਜ਼ ਕਰੋ, ਗਲਤੀ ਕਰਨ ਤੋਂ ਜਿਹੜਾ ਥੋੜ੍ਹਾ ਜਿਹਾ ਪਿੱਛੇ ਹਟੋ ਤੇ ਆਪਣਾ ਜਿਹੜਾ ਕੰਮ ਹੈ ਉਹਨੂੰ ਸਹੀ ਢੰਗ ਨਾਲ ਕਰੋ। ਆਈ ਥਿੰਕ ਸਾਰਾ ਕੁਝ ਜਿਹੜਾ ਆ ਉਹ ਠੀਕ ਹੋ ਰਿਹਾ ਹੈਗਾ US ਦੇ ਵਿੱਚ, ਤੇ ਕੈਨੇਡਾ ਦੇ ਵਿੱਚ ਡੈਫੀਨੇਟਲੀ ਜਿਹੜੀ ਇਸ ਵੇਲੇ ਇਸ਼ੂਜ਼ ਜਿਹੜੇ ਬਣੇ ਹੋਏ ਆ। ਤੇ ਜਾਂਦੇ ਇੱਕ ਜ਼ਰੂਰ ਬੇਨਤੀ ਕਰਨੀ ਆ ਵੀ ਜਿੰਨੇ ਵੀ ਸਾਡੇ ਜਿਹੜੇ ਕਾਲਰਸ ਆ ਉਹ ਸਾਰੇ ਬੜੇ ਸਤਿਕਾਰ ਅਸੀਂ ਕਰਦੇ ਹਾਂ ਉਹਨਾਂ ਦਾ। ਬਹੁਤ ਵਾਰ ਸਾਡੇ ਨਾਲ ਉਹ ਐਗਰੀ ਵੀ ਨਹੀਂ ਕਰਦੇ, ਪਰ ਦੈਟਸ ਓਕੇ। ਤਾਂ ਇਸੇ ਕਰਕੇ ਤਾਂ ਆਪਾਂ ਇਹ ਪਲੇਟਫਾਰਮ ਖੋਲ੍ਹਿਆ ਹੈਗਾ। ਸੋ ਜਦੋਂ ਕੋਈ ਕਾਲਰ ਕਾਲ ਕਰਦਾ ਉਹਨੂੰ ਕੱਟ ਕਰਨ ਦੀ ਕੋਸ਼ਿਸ਼ ਨਾ ਕਰੋ, ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸੋ। ਉਹ ਤੋਂ ਤੁਹਾਡੇ ਡਿਫਰੈਂਟ ਨੇ ਵਿਚਾਰ, ਆਪਣੇ ਵਿਚਾਰ ਸਾਂਝੇ ਕਰੋ। ਇਹ ਕਹਿਣ ਦੀ ਨਹੀਂ ਲੋੜ ਵੀ ਇਦਾਂ ਆ ਉਦਾਂ ਆ, ਤੁਸੀਂ ਆਪ ਵੀ ਸਾਂਝ ਪਾ ਸਕਦੇ ਆ। ਹਾਂ, ਤੇ ਅਸੀਂ ਕਦੇ ਵੀ ਕਾਲ ਕਰਦੇ, ਤੁਸੀਂ ਵੀ ਕਰ ਲਿਆ ਕਰੋ ਸਾਰਿਆਂ ਨੂੰ। ਕਦੇ ਅਸੀਂ ਕਿਸੇ ਦਾ ਨੰਬਰ ਨਹੀਂ ਬਲੌਕ ਕਰਦੇ, ਓਪਨ ਕਾਲਸ ਹੁੰਦੀਆਂ ਹਰ ਇੱਕ ਸ਼ੋਅ ਦੇ ਵਿੱਚ, ਜਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ। ਨਾਲੇ ਦੂਜੀ ਗੱਲ ਆ, ਫ੍ਰੀ ਦਾ ਪਲੇਟਫਾਰਮ ਆ, ਠੀਕ ਹੈ, ਸਲਾਹ ਦਿਓ, ਆਪਣੀ ਦਿਓ, ਸੁਣੋ। ਜੇ ਕੋਈ ਬੰਦਾ ਸਾਰੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਂਦਾ, ਹੈਟਸ ਆਫ ਟੂ ਦੈਟ ਪਰਸਨ, ਆਪਣਾ ਟਾਈਮ ਕੱਢਦਾ ਆ, ਉਹ ਹਿੱਸਾ ਲੈਂਦਾ, ਆਪਣਾ ਵਿਚਾਰ ਦੱਸਦਾ ਆ, ਠੀਕ ਹੈ ਨਾ। ਜੇ ਤਾਂ ਕੋਈ ਊਲ ਜਲੂਲ ਗੱਲਾਂ ਕੋਈ ਕਰੇ ਜਾਂ ਇਦਾਂ ਦਾ ਕਰੇ, ਤੇ ਵੈਸੇ ਹੀ ਆਪਣੇ ਰਾਜਕਰਨ ਹੋਣੀ ਉਹ ਕਾਲ ਜਿਹੜੀ ਉਹ ਕੱਟ ਹੀ ਦੇਈਦੀ। ਅਸੀਂ ਯੂਜ਼ਲੀ ਉਹ ਊਲ ਜਲੂਲ ਗੱਲਾਂ ਦੇ ਉੱਤੇ ਧਿਆਨ ਨਹੀਂ ਦੇਈਦਾ। ਟਾਈਮ ਨਹੀਂ ਵੇਸਟ ਕਰਨਾ ਆਪਾਂ ਕਾਹਦੇ ਵਾਸਤੇ, ਕੀਮਤੀ ਸਾਰਿਆਂ ਦਾ। ਸੋ ਹਰ ਇੱਕ ਨੂੰ ਇਹ ਰਿਕੁਐਸਟ ਹੈਗੀ ਆ, ਇਹ ਫ੍ਰੀ ਪਲੇਟਫਾਰਮ ਹੈਗਾ ਆ, ਫ੍ਰੀ ਐਡਵਾਈਸ ਹੈਗੀ ਆ, ਫ੍ਰੀ ਸਾਰਾ ਕੁਝ ਹੈਗਾ ਆ। ਸੋ ਪਲੀਜ਼ ਜਦੋਂ ਫ੍ਰੀ ਹੁੰਦਾ ਸਾਰਾ ਕੁਝ, ਉਹਨੂੰ ਜਿਹੜਾ ਆ ਯੂਜ਼ ਬਹੁਤ ਧਿਆਨ ਨਾਲ ਕਰਨਾ ਚਾਹੀਦਾ ਜੀ। ਸੋ ਬਾਕੀ ਜਿਹੜਾ ਡਿਸਕ੍ਰਿਮੀਨੇਸ਼ਨ ਦਾ ਆਪਾਂ ਬਹੁਤ ਵਾਰ ਕਹਿੰਦੇ ਹਾਂ, ਹੁੰਦੀ ਵੀ ਹੈ ਕਈ ਵਾਰ, ਪਰ ਉਹਦੇ ਲਈ ਸਾਡੇ ਕੋਲ ਆਲਟਰਨੇਟਿਵ ਆ, ਸਿੱਖ ਕੋਲੀਸ਼ਨ ਆ, ਹੋਰ ਆਰਗੇਨਾਈਜੇਸ਼ਨਸ ਆ, ਉਹਨਾਂ ਨੂੰ ਰਿਪੋਰਟ ਕਰੋ ਜਦੋਂ ਵੀ ਹੁੰਦੀ ਆ। ਪਰ ਜਦੋਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਇੱਕ ਆਰਗੇਨਾਈਜੇਸ਼ਨ ਕਹਿ ਰਹੀ ਆ ਵੀ ਅਸੀਂ ਤੁਹਾਡੀ ਕਮਿਊਨਿਟੀ ਨੂੰ $700 ਮਿਲੀਅਨ ਦੇ ਲੋਨ ਦਿੱਤੇ ਆ, ਤੇ 30 ਤੋਂ 40% ਉਹ ਬੰਦੇ ਸਾਡੀ ਕਾਲ ਹੀ ਨਹੀਂ ਚੱਕ ਰਹੇ, ਈਮੇਲ ਦਾ ਜਵਾਬ ਨਹੀਂ ਦੇ ਰਹੇ, ਨਾ ਸਾਡਾ ਸਮਾਨ ਵਾਪਸ ਕਰ ਰਹੇ ਆ, ਤੇ ਫਿਰ ਨੈਚੁਰਲੀ ਫਿਰ ਤੁਸੀਂ ਦੇਖੋ ਫਿਰ ਕਮਿਊਨਿਟੀ ਦਾ ਨਾਮ ਤਾਂ ਬਦਨਾਮ ਹੁੰਦਾ ਹੀ ਹੈਗਾ ਨਾ। ਬਿਲਕੁਲ ਜੀ। ਸਮਾਂ ਸਮਾਪਤ ਹੈ ਜੀ, ਹੋਰ ਕਾਲ ਤਾਂ ਨਹੀਂ ਲੈ ਸਕਾਂਗੇ, ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰੀ। ਧੰਨਵਾਦ ਰਮਨ ਜੀ, ਧੰਨਵਾਦ ਹਰਜੋਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।